ਇਹੋ ਜਿਹਾ ਉਦੋਂ ਬੰਦਾ ਜਦੋਂ ਪਤਾ ਨਹੀਂ ਹੁੰਦਾ ਵੀ ਟੂਟੀ 'ਚ ਫੁੱਲ ਗਰਮ ਪਾਣੀ ਆ ਰਿਹਾ ਤੇ ਹੁੰਦੇ ਹੀ ਬਾਹਰੋਂ ਆ ਕੇ ਐਂ ਕਰਕੇ ਛੁੱਟਾ ਮਾਰ ਦੇਣਾ ਉਹ ਮਾਮਾ ਕੋਈ ਯਾਰ ਕੋਈ ਕਵੇ ਨਾ ਚੀਤਾ ਮਰ ਗਿਆ ਲੈ ਓ ਯਾਰ ਤੁਸੀਂ ਪਰ ਕਿੱਥੇ ਫੜ ਆ ਬੱਚਾ ਗਵਾ ਪੁੱਛੋ ਕਿੱਡਾ ਕਿੱਡਾ ਮਿੱਠਾ ਸੀ ਉਹ ਬਾਸ਼ ਮਿੱਠਾ ਹੈ ਉਹ ਸੋਰੀ ਘੱਟ ਨਹੀਂ ਕਰਨੇ ਕਹਿੰਦਾ ਕਰ ਲਾਂਗੇ 200 ਲਾਵਾਂਗੇ ਮੈਂ ਕਿਹਾ ਫਿਰ 50 ਦੇ ਦੇ अस्सलाम वालेकुम जी टी टाइम में खुश आमदीद नाज़रीन। ਬੰਦ ਕਰਦੇ ਓਏ ਉਹ ਸਨੂਕਰ ਕਲੱਬਾਂ ਦੇ ਥੁੱਕਦਾਨ ਬਸ ਕਰਦੇ ਬੰਦ ਹੋ ਗਿਆ ਨੌਨੀ ਨੇ ਐਕਸਟਰਾ ਕਰਕੇ ਨਿਕਲ ਜਾਣਾ ਦੇਖੀ ਤੇ हर एक मालक अपना टी टाइम का बनया। ਸਾਡੀ ਹਟਾਇਆ ਵਾ गुज़श्ता वीकेंड पर बच्चों को लेकर पेरिस छुट्टियों पर गया था। अस्सलाम वालेकुम उस्ताद जी, गुज़श्ता वीकेंड पर बच्चों को लेके पेरिस छुट्टियों पे गया था। बड़ी गल आ भी तो बच्चों ਨੂੰ ਲੈ ਕੇ ਨਾਨੀ ਵੱਲ ਜਾਂਦੇ ਬੱਚਿਆਂ ਨੂੰ ਲੈ ਕੇ ਉਹਦੀ ਖਾਲਾਂ ਵੱਲ ਜਾਂਦੇ ਬੱਚਿਆਂ ਨੂੰ ਲੈ ਕੇ ਭਾਜੀ ਤੋਂ पेरिस ही निकल गए। तो दोपहर के वक्त दरियाए सीन के किनारे सीन के किनारे बैठा मैं टी टाइम देखने लगा। पीछे से बुढ़ी आई और उसने चुपके से मेरी तस्वीर खींच ली और बोली ओए इत्थे भी जानी। बाद में सोचा कि आपको ये तस्वीरें ईमेल करता हूँ कि हम दुनिया के किसी भी कोने में जाएं आपके प्रोग्राम देखना नहीं भूलते। सब साथी फनकारों को मेरी फैमिली की तरफ से बहुत सारा सलाम। ਵਾਲੇਕੁਮ ਹਰ ਪਾਸੇ ਫੈਲ ਗਿਆ ਵਾ ਹਾਂਜੀ ਵਾਇਰਸ ਭਾਈ ਹੁਣ ਹਰ ਮੁਲਕ ਚ ਪਾਇਆ ਜਾ ਰਿਹਾ ਵਾ। ਇਹਦੀ ਹੁਣ ਵੈਕਸੀਨ ਤਿਆਰ ਹੋਏਗੀ। ਸਾਇੰਸਦਾਨਾਂ ਨੇ ਸਿਰ ਜੋੜ ਲਏ ਉਸਤਾਦ ਜੀ ਕਹਿੰਦੇ ਜਾਨੀ ਦਾ ਤੋੜ ਲੱਭਣਾ ਉਹ ਬੰਦੇ ਇਹ ਹੱਥੋਂ ਹੱਥੀ ਜਾਣ ਡਿਆ ਵਾ ਇੱਕ ਦੂਸਰੇ ਨਾਲ ਸਲਾਮ ਲਈਏ ਤੇ ਬੰਦਾ ਕਹਿੰਦਾ ਓਏ ਤੈਨੂੰ ਵੀ ਜਾਨੀ ਹੋ ਗਿਆ ਲੈ ਤਾਂ ਵਾਰਡ ਬਣਨਗੇ ਲੈ ਤਾਂ ਪੰਜਾਬ ਚ ਐਮਰਜੈਂਸੀ ਨਾਫਸ ਕਰ ਦੇਣੀ ਕਿ ਜਾਨੀ ਦੀ ਰੋਕਥਾਮ ਲਈ ਇਕਦਾਮਾਤ ਉਠਾਏ ਜਾਏ ਪਾਣੀ ਗਮਲਿਆਂ ਚੋਂ ਖਾਲੀ ਕੀਤਾ ਜਾਏ ਪੁਰਾਣੇ ਟਾਇਰ ਬਾਹਰ ਸੁੱਟੇ ਯਾਰ ਅੱਛਾ ਜੀ ਵਾਰਡ ਬਣਨਾ ਚਾਹੀਦਾ ਉਸਤਾਦ ਦੇ ਨਾਂ ਦਾ ਜੌਨੀ ਵਾਰਡ ਕਿ ਕਰੈਕਟਰ ਨੂੰ ਪਤਾ ਲੱਗੇ ਜੌਨੀ ਵਾਰਡ ਜਾ ਤੇ ਰੋਣਾ ਸ਼ੁਰੂ ਕਰ ਦੇਣਾ ਨਹੀਂ ਪਾਣੀ ਹਸਪਤਾਲ ਤਿਆਰ ਹੋਣਾ ਵਾ अस्सलाम वालेकुम उस्ताद जी, लव यू ऑल टीम फॉर द डेप्थ ऑफ माई हार्ट। उस्ताद जी मेरी पहली मेल है 5-6 सालों में रोड शो से देख रहा हूँ आपको। मैं सियालकोट से हूँ, मेरा नाम मून खोकर है। मेरी 1-2 दफ़ा बात हुई आपकी स्टारली पे, अगर हो सका तो शो में मेरा नाम लेना लव यू के साथ। उस्ताद जी आपके मुंह से आज तक एक सॉन्ग नहीं सुना मोहम्मद रफ़ी साहब का, अगर सुना दें तो मेहरबानी होगी मुझे डेडिकेट करके, तुम मुझे यूं भुला ना पाओगे। वो बहारे वो चांदनी रातें हमने की थी जो प्यार की बातें। नजारों की याद आएगी जो ख्यालों में मुझको लाओगे। हाँ तुम मुझे यूं भुला न पाओगे। जब कभी भी देखोगे शोज मेरे संग संग तुम भी मुस्कुराओगे। हाँ तुम हमें यूं ਅੱਜ ਜਦੋਂ 25-30-40 ਸਾਲ ਲੰਘ ਗਏ ਸਾਡੀ ਟੀਮ ਨੂੰ ਤਾਂ ਕੋਈ ਯਾਦ ਕਰਿਆ ਕਰੇਗਾ ਯਾਰ ਉਹ ਹੁੰਦੇ ਸੀ 8-9 ਉਹ ਤੁਹਾਡੇ ਬਾਰੇ ਇਦਾਂ ਕਹਿਣਗੇ ਨਾਲ ਇੱਕ ਦਾ ਉਸਤਾਦ ਬੜਾ ਅੱਛਾ ਹੁੰਦਾ ਸੀ। ਉਸਤਾਦ ਜੀ ਜਦੋਂ ਗੱਲ ਇਜਤਮਾਈ ਹੁੰਦੀ ਫਿਰ ਉਸਤਾਦ ਚ ਮਿੱਟੀ ਹੋ ਜਾਂਦੇ ਆ ਫਿਰ ਹਰ ਸ਼ੈ ਬਰਾਬਰ ਮੈਂ ਕਹਿ ਰਿਹਾ ਸਾਡੀ ਪਾਕਿਸਤਾਨੀ ਤਾਰੀਫ ਵੀ ਤੇ ਇਦਾਂ ਦੀ ਹੁੰਦੀ ਨਾ ਕਰਦੇ ਹਨ ਓਏ ਤੈਨੂੰ ਪਤਾ ਹੀ ਓਏ ਬੜੇ ਓਏ ਪਹਿਲੇ ਹੁੰਦੀ ਸੀ ਹੁਣ ਨਹੀਂ ਹੁਣ ਤਾਂ ਕਾਮੇਡੀਅਨ ਕਹਿੰਦੇ ਹੁਣ ਆਰਟਿਸਟ ਕਹਿੰਦੇ ਹੁਣ ਪ੍ਰਕਾਰ ਹੁਣ ਸ਼ੌਰ ਆ ਗਿਆ ਵੀਰੇ ਪਹਿਲੇ ਮੈਂ ਕਹਿ ਰਿਹਾ ਕਿ ਸਾਡਾ ਹੋਏਗਾ ਨਾਮ ਕਿਤੇ 30-40 ਸਾਲ ਬਾਅਦ 50 ਸਾਲ ਬਾਅਦ। ਨਹੀਂ ਉਸਤਾਦ ਜੀ ਇੱਥੇ ਹੁਣ ਨਾਮ ਨਹੀਂ ਹੁਣ ਨਹੀਂ ਹੈਗਾ ਹੁਣ ਦੁਨੀਆ ਮੁਹੱਬਤ ਕਰਦੀ ਹੈ ਇੰਜ ਨਾ ਕਰਿਆ ਕਰੋ ਨਹੀਂ ਨਹੀਂ ਜਾਣ ਤੋਂ ਬਾਅਦ ਕਹਿ ਰਹੇ 25-30 ਸਾਲ ਤੋਂ ਬਾਅਦ ਜਾਨ ਨਹੀਂ ਦਿੰਦਾ ਮੈਂ ਉਸਤਾਦ ਜੀ ਤਾਂ ਇਹੋ ਜਿਹੇ ਪਾਗਲ ਇਹ ਰਿਪੋਰਟਾਂ ਤੇ ਫਿਰਦੇ ਹੁੰਦੇ ਆਣਾ ਜਾਣਾ ਵੀ ਕਿਸੇ ਨੇ ਨਹੀਂ ਕਿਹਾ ਵੀ ਉਹਨਾਂ ਨੂੰ ਵਰਕਾ ਕਰਕੇ ਖਲੋਤੇ ਨੇ। ਨਹੀਂ ਐਵੇਂ ਕੋਈ ਬਾਹਰ ਗਿਆ ਤੇ ਬਾਹਰ ਜਾ ਕੇ ਤੇ ਪਤਾ ਲੱਗਾ ਫਿਲਮਾਂ ਦਾ ਸੀਨ ਵੀ ਉੱਥੇ ਉਹਦੀ ਐਕਸੀਡੈਂਟ ਹੋ ਗਿਆ ਫੌਤ ਹੋ ਗਿਆ ਤੇ ਉਹ ਪਿੱਛੋਂ ਇਹੋ ਜਿਹੇ 에어ਪੋਰਟ ਤੇ ਫਿਰੀ ਜਾ ਰਿਹਾ ਕਿ ਨਹੀਂ ਆਏਗਾ ਉਹ ਆਏਗਾ ਜਿਹੜਾ ਆ ਰਿਹਾ ਨੂੰ ਕਹੀ ਜਾਂਦੇ ਉਹ ਆ ਗਿਆ
ਏਅਰਪੋਰਟ ਵਾਲੇ ਹਮਨੇ ਕਦੀ ਕਿਹਾ ਯਾਰ ਇਹਨੂੰ ਉੱਥੇ ਰੋਟੀ ਖਵਾ ਦੇ, ਆ ਵਿਚਾਰਾ ਇੱਥੇ ਹੀ ਫਿਰਦਾ ਪਿਆ। ਯਾਰ ਏਦਾਂ ਦਾ ਮਸਤ ਉਹਨਾਂ ਕਸਟਰਡ ਖਾਂਦਾ ਨਹੀਂ ਜਿੰਨਾ ਕਮੀਜ਼ ਤੇ ਮਾਲ ਅੰਦਰ ਸੀ। ਉਸਤਾਦ ਜੀ ਨੇ ਨਾ ਕਿਤੇ ਬਾਹਰ ਜਾਣਾ ਨਾ ਕਿਤੇ ਕੋਈ ਗੱਲਬਾਤ, ਐਵੇਂ ਟ੍ਰੇਨ ਦੇ ਕੋਲ ਖਲੋ ਕੇ ਕਹਿੰਦੇ ਪ੍ਰਦੇਸ਼ ਹੀ ਹੁੰਦਾ, ਪ੍ਰਦੇਸ਼ ਹੀ। ਅੱਛਾ ਕਿ ਦੇਖਿਆ ਬੱਚਾ ਉਹ ਖਾਕੀ ਸ਼ਕਲ ਠੁੱਪ ਕਰਦਾ, ਉਹ ਠੁੱਪ ਕਰਨ ਤੋਂ ਬਾਅਦ ਇਹੋ ਜਿਹਾ ਮੂੰਹ ਦਾ ਇੰਜ ਮੁੱਚੜਿਆ ਇਹੋ ਜਿਹੇ ਉਸਤਾਦ ਜੀ ਪਹਿਲੇ ਬਲਾ ਬੰਦੇ ਹੁੰਦੇ ਸੀ ਜਿਨ੍ਹਾਂ ਤੇ ਖਾਕੀ ਲਿਫਾਫੇ ਨਹੀਂ ਸੀ ਚੜਾਉਂਦੇ। ਆਹੋ ਆਹੋ ਵੇਖ ਲਓ ਆਹੋ। ਯਾਰ ਪੂਰਾ ਬਿਲਕੁਲ ਚਾਹ ਦਾ ਘੁੱਟ ਭਰੋ ਨਾ ਇੰਜ ਦਾ ਮੂੰਹ ਬਣਦਾ। ਇਦਾਂ ਦੇ ਬੰਦੇ ਸ਼ੌਕ ਨੇ ਸਟੇਸ਼ਨ ਤੇ ਬੈਠੇ ਹੁੰਦੇ ਆ, ਬਸ ਮੈਂ ਹਾਰਨ ਸੁਣਨ ਦਾ ਆਦੀ ਟ੍ਰੇਨ ਦਾ। ਅੱਛਾ ਇਹਦੇ ਰੱਖਿਆ ਮੂੰਹ ਉਦੋਂ ਬੰਦਾ ਜਦੋਂ ਕਿਸੇ ਰਿਮੋਟ ਤੋਂ ਪਸੰਦੀਦਾ ਚੈਨਲ ਨਾ ਲੱਗਦਾ ਹੋਵੇ। ਅਟੈਕ ਹੋ ਗਿਆ ਉਦੋਂ ਬੰਦਾ ਇਹੋ ਜਿਹਾ। ਉਸਤਾਦ ਜੀ ਇਹੋ ਜਿਹਾ ਮੂੰਹ ਉਦੋਂ ਬੰਦਾ ਵਾ ਜਦੋਂ ਬੰਦੇ ਨੇ ਕਿਸੇ ਨੂੰ ਨਾ ਮਿਲਣਾ ਹੋਵੇ ਤੇ ਉਹ ਹੀ ਬੰਦਾ। ਇਹੋ ਜਿਹਾ ਮੂੰਹ ਉਦੋਂ ਬੰਦਾ ਜਦੋਂ ਪਤਾ ਨਹੀਂ ਹੁੰਦਾ ਵੀ ਟੂਟੀ 'ਚ ਫੁੱਲ ਗਰਮ ਪਾਣੀ ਆ ਰਿਹਾ ਤੇ ਹੁੰਦੇ ਹੀ ਬਾਹਰੋਂ ਆ ਕੇ ਐਂ ਕਰਕੇ ਛੁੱਟਾ ਮਾਰ ਦੇਣਾ। ਉਹ ਮਾਮਾ ਓਏ ਯਾਰ ਇਹੋ ਜਿਹਾ ਨਹੁੰ ਕੱਟਣ ਲੱਗਿਆ ਮੂੰਹ ਬੰਦ ਹੋਣਾ। ਇੰਜ ਦਾ ਮੂੰਹ ਭਲਾ ਕਦੋਂ ਬਣਦਾ ਜਦੋਂ ਨੱਕ ਦਾ ਵਾਲ ਬੰਦਾ ਖਿੱਚਦਾ ਨਹੀਂ ਆਈ। ਇਦਾਂ ਦਾ ਮੂੰਹ ਉਦੋਂ ਬਣਦਾ ਜਦੋਂ ਬੰਦਾ ਕਿਸੇ ਨੂੰ ਪਛਾਣਨ ਡਿਆ ਹੋਵੇ। ਇੰਜ ਦਾ ਮੂੰਹ ਉਦੋਂ ਬਣਦਾ ਜਦੋਂ ਬੰਦਾ ਕੰਨ ਚੁੰਗਲੇ ਫਿਰਦਾ। ਇੰਜ ਦਾ ਮੂੰਹ ਉਦੋਂ ਬਣਦਾ ਜਦੋਂ ਲੱਕ ਖੁਰਕ ਰਿਹਾ ਹੋਵੇ ਬੰਦਾ। ਯਾਰ ਏਦਾਂ ਦਾ ਪਤਾ ਨਾ ਬਾਰਬੀਕਿਊ ਦਾ ਧੂਏ ਨਾਲ ਇੰਜੋਏ ਕਰੀ ਹੋਗਾ। ਆਹ ਤੂੰ ਲੈ ਕੁਛ ਹੈ ਮੈਨੂੰ ਯਾਰ। ਪਸ਼ੌਰੀ ਚੱਪਲ ਦਾ ਉਹ ਨਹੀਂ ਹੁੰਦੀ ਜਿਹੜੀ ਤਣੀ, ਉਹ ਬੰਦ ਕਰਨ ਲੱਗਿਆ ਇਹੋ ਜਿਹਾ ਮੂੰਹ ਨਹੀਂ ਬੰਦਾ ਕਦੀ ਐਂ ਕਰਕੇ। ਜੋਕਰਾਂ ਤਾਂ ਕਹਿ ਦਿੰਦੇ ਨਹੀਂ ਪਸ਼ੌਰੀ ਚੱਪਲ ਦਾ ਯਾਰ, ਬੰਦਾ ਉਹਦਾ ਹੀ ਅਕਸਰ, ਹੁੰਦਾ। ਕਿਉਂਕਿ ਉਹਦਾ ਨਾ ਤਣੀ ਛੋਟੀ ਦੀ ਉੱਪਰ ਖਿੱਚੀ ਨਹੀਂ ਜਾਂਦੀ। ਬੇਟਾ ਟੈਕਨੀਕਲ ਗੱਲ ਐ, ਐਵੇਂ ਤੇਰੇ ਵਾਂਗੂ ਨਹੀਂ ਕਰੀਦੀ। ਏਦਾਂ ਦਾ ਪਤਾ ਨਾ ਮੋਟਰਸਾਈਕਲ ਤੇਜ਼ ਲੰਘਦਾ ਹੋਟਲਾਂ ਨੂੰ ਕੋਈ ਭਾਈ ਸਾਹਿਬ ਦਾ ਕਹ ਬੱਚਾ ਭੇਜਾਂਗਾ ਥੋੜਾ ਰਾਇਤਾ ਦੇ ਦੇ। ਬਾਕੀ ਕੁਛ ਨਹੀਂ ਲੈਣਾ, ਦੇਖੋ ਪਲੇਟ ਦੱਸ। ਖਾਲੀ ਰਹਿਤਾ ਲੈ ਦੱਸ। ਅੱਛਾ ਉਸਤਾਦ ਜੀ ਮੈਂ ਨਾ ਪਰਫਿਊਮ ਇੱਕ ਲਾਂਚ ਕਰਨ ਲੱਗਾ ਵਾਂ ਤੁਹਾਡੇ ਨਾਮ ਦਾ, ਜਾਨੀ ਪਰਫਿਊਮ, ਜਾਨੀ ਸਪਰੇ। ਉਹ ਬਹੁਤ ਕੁਝ ਹੋ ਰਿਹਾ, ਪਰਫਿਊਮ ਸਾਰਿਆਂ ਦੇ ਨਾਮਾਂ ਦਾ ਰਹਿੰਦੇ ਯਾਰ। ਨਹੀਂ ਮੈਂ ਉਸਤਾਦ ਜੀ ਮੈਂ ਕਾਰੋਬਾਰ ਦਾ ਬਹਾਨਾ ਕੋਈ ਹੋਰ ਕਰ ਲਾ, ਤੂੰ ਆਪਣੇ ਨਾਂ ਤੋਂ ਕਰ ਲਾ, ਤੇਰਾ ਥੋੜਾ ਨਾਮ ਆ। ਮੈਂ ਕਹਾ ਤੂੰ ਮੈਂ ਆਪਣੇ ਉਸਤਾਦ ਦਾ ਨਾਮ ਉਹਦੇ ਜਿੰਦਾ ਡੱਬੀ ਦੇ ਉੱਤੇ ਤਸਵੀਰ ਲਾ। ਨਹੀਂ ਪਰਫਿਊਮ ਮੈਂ ਲਾਂਚ ਕਰਨਾ ਹੈ ਯਾਰ, ਮੈਂ ਇੱਕ ਸੋਚਿਆ ਹੈ। ਕਰੋ ਭਾਜੀ। ਠੀਕ ਹੈ ਨਾ, ਉਹਦੀ ਉਹ ਖੁਸ਼ਬੂ ਹੀ ਅਗਰਬੱਤੀਆਂ- ਕੱਪੜੇ ਤੋਂ ਨਹੀਂ ਲੱਥੇਗੀ। ਅਗਰਬੱਤੀਆਂ ਭੋਰ ਕੇ ਪਾਣੀ ਚ ਪਾ ਕੇ ਕਹਿੰਦਾ ਮੈਂ ਪਰਫਿਊਮ ਲਾਂਚ ਕਰਨ ਲੱਗਾ ਯਾਰ। ਏਦਾਂ ਨਹੀਂ ਹੁੰਦਾ। ਗੋਲੇ ਵਾਲਾ ਇੰਜਨ ਕਰੇ ਨਾ ਤੇ ਇੰਜਨ ਮੂੰਹ ਮਾਰ। ਕੀ ਬਾਤ ਹੈ, ਲਹਿਰ ਦਾ ਮੂੰਹ ਹੀ ਕਿਹਦਾ? ਕਿਹਦਾ ਦਾ? ਸੱਚੀ में उस्ताद जी ਦਾ ਲਹਿਰ ਦਾ ਮੂੰਹ। ਲੈ। ਕੋਈ ਕਹੇ ਨਾ ਚੀਤਾ ਮਰ ਗਿਆ ਲੈ ਲਹਿਰ ਦਾ ਮੂੰਹ ਹੀ ਲੈ ਕੀ ਹੁੰਦਾ ਵੀ? ਯਾਰ ਮਹਿੰਦੀ ਤਾਂ ਸੌਣ ਲੱਗਾ ਹੋਇਆ ਨਾ ਏਦਾਂ ਦਾ ਮਸਤ ਜਿਹਾ ਐਂਡ ਤੋਂ ਆਕੋ ਆਵਾਜ਼ ਘੱਟ ਕਰੋ, ਮੈਨੂੰ ਕਾਲ ਆਈ ਆਵਾਜ਼ ਘੱਟ ਕਰ। ਵੀ ਤੂੰ ਭਰਾਵਾ ਇੱਥੇ ਬੈਠਾ ਨਾ ਜੇ ਉਧਰੋਂ ਚੌਕ 'ਚ ਚੱਲ ਜਾ। ਵੇਚ ਬਹਿ ਕੇ ਦਰਿਆ ਪਾਰ ਕਰਦੇ ਆਹੋ ਬੇ ਨਹੀਂ ਵੀ ਉਹਨੂੰ ਦਰਿਆ 'ਚ ਰੱਖ ਕੇ ਨਾ ਉਹਦੇ ਵਾਹ ਕੇ ਉਹ 'ਚ ਬਹਿ ਕੇ ਜਾਂਦੇ। ਕੀ ਬਾਤ ਹੈ। ਨੂੰ ਕਿਸੇ ਨੇ ਕਿਹਾ ਉਹ ਭਾਈ ਤੇਰਾ ਨੁਕਤਾ ਪਿੱਛੇ ਰਹਿ ਗਈ। ਨੂੰ ਚ ਲੰਮੇ ਪੈ ਕੇ ਉਤਰ ਗਈ ਨਹੀਂ। ਥੱਲੇ ਮੱਛੀਆਂ ਕਹਿੰਦੀਆਂ ਯਾਰ ਆ ਬੇ ਪਰੇ ਲੈ ਜਾ, ਸਾਡੇ ਥੱਲੇ ਨੁਕਤਾ ਵੱਜਣ ਦਿਆ ਸਿਰ 'ਚ। ਇਹ ਤਾਂ ਦੀ ਗੱਲ ਢੂੰਡੀ ਬਹੁਤ ਬੱਚਿਆਂ ਦੀ ਗੱਲ ਦਾ ਮਜ਼ਾ ਲੈਂਦਾ। ਤਾਜੀ ਮੀਮ ਦੇ ਨਾਲ ਨਾ ਦਰਖਤ ਛਾਂਗਣ ਦੇ। ਆਹੋ ਹਲਮੱਦਾ ਵਾਲੇ ਸ਼ੇਡ ਤੇ ਲਿਖ ਲੋਤਾ। ਬਾਰਿਸ਼ 'ਚ ਭਰਾਵਾ ਬਾਰਿਸ਼ ਦੇ ਵਿੱਚ ਯੂਜ ਮਿਲਕ ਸ਼ੇਕ ਪੀਣ ਡਿਆ ਕਰਕੇ। ਹਾਂ ਜੀਮ ਦੇ ਵਿੱਚ ਵੜ ਕੇ ਉਹਨੂੰ ਘੁਮਾ ਕੇ ਜਾਂਦੇ ਅੱਗੂ ਆ ਨੁਕਤੇ ਵੱਜ ਤੋਂ ਕੋਨ ਹੋਇਆ। ਟੋਏ ਚ ਫਸ ਕੇ ਘਰ ਫੋਨ ਕਰ। ਕਹਿੰਦਾ ਮੈਂ ਫਸ ਕੇ ਫਿਰ ਬਾਹਰ ਕੱਢ। ਓਏ ਵਾਇਨ ਆਪਣੇ ਅੱਬੂ ਨੂੰ ਬੰਨਤਾ। ਆਹੋ ਵੱਡੀ ਜੇ ਪੈਰਾਂ 'ਚ ਪਾਈਆਂ ਹੋਈਆਂ ਅੱਜ ਕੱਲ੍ਹ। ਵੱਡੀ ਜੇ ਨਹੀਂ ਛੋਟੀ ਜੇ ਬਰ ਦੁੱਧ ਲਾਇਆ, ਛੋਟੀ ਜੇ ਲੈ ਗਿਆ, ਕਹਿੰਦਾ ਇਹ ਚ ਪਾ ਦੇ ਗੜਵੀ ਟੈਪ। ਤਾਜੀ ਹੈ ਨਾ ਬੋਤਲ ਖੋਲਣ ਦੇ ਆ। ਅੱਛਾ ਚੱਲ ਲੈ ਇਹ ਨਾ ਕਹਿੰਦਾ ਬੋਤਲ ਖੋਲਣ ਦੇ। ਦਹੀਂ ਦਾ ਕੰਮ ਕਰ ਲਿਆ ਤੇ ਦਾਲ ਨਾ ਪਾ ਰਿਆ ਸਵੇਰੇ ਦਹੀਂ ਹੈਨਾ। ਠੀਕ ਆ ਕਾਕਾ। ਯਾਰ ਭਾਜੀ ਕੀ ਬਾਤ। ਕਿੰਨੇ ਮਾਸੂਮ ਜਿਹੇ ਲੱਗਦੇ ਨੇ। ਹਾਂ ਕਰਿਆਨੇ ਦੀ ਦੁਕਾਨ ਬਣਾਈ, ਇੱਕ ਬੰਦਾ ਦਸਾਂ ਦਾ ਤੇਲ ਲੈਣ ਆਇਆ, 2 ਜੇ ਭਰ ਕੇ ਪਾਤੇ ਪੋਲੀ ਟੈਪ। ਬੀ ਦੇ ਉੱਤੇ ਪੈਂਟੀਆਂ ਲਾ ਕੇ ਦੇਖਾਂ ਤੇ ਬੰਨਿਆ ਹੋਇਆ। ਉਹ ਬੀ ਹੁੰਦਾ ਮਾਮਾ। ਨਹੀਂ ਤਾਜੀ ਨਹੀਂ ਉਹ ਹੁੰਦਾ ਹੀ ਬੀ ਆ। 8 ਹੁੰਦਾ ਵਾ। ਨਹੀਂ ਬੀ ਹੁੰਦਾ ਵਾ। ਹਾਂ 8 ਆਹੋ 8 ਵੀ ਬੀ ਵੀ ਹੁੰਦਾ, 8 ਵੀ ਹੁੰਦਾ। ਇਦਾਂ ਦੇ ਬੰਦੇ ਨਾ ਸਿਰ ਕੰਮ ਤੇ ਜਾਣ ਲੱਗੇ ਆਪਣੇ ਬਿਨਾ ਖਾਤਾ ਬੰਦ ਕਰਾਉਣਗੇ। ਉਹ ਹਾਈ ਸਾਹਿਬ ਵਾਲੇ ਕੋਲ ਕੋਈ ਸ਼ਰਤ ਨਹੀਂ। ਯਾਰ ਬਜ਼ੁਰਗ ਬੰਦੇ ਨੇ ਕੀ ਖਾਣਾ, ਦਲੀਆ ਹੀ ਖਾਣਾ।
ਸਭ ਤੋਂ ਪਿਛਲੇ ਕਮਰੇ ਚੋਂ ਆਪਣੇ ਅੱਬੂ ਨੂੰ ਉਠਾ ਕੇ ਕਹਿੰਦੇ ਚਲੋ ਉੱਠੋ ਮੇਰੇ ਦੋਸਤਾਂ ਨੇ ਬਹਿਣਾ ਚਲੋ ਨਹੀਂ ਅੱਬੂ ਨੂੰ ਆਦਤ ਹੁੰਦੀ ਅੱਬੂ ਨਹੀਂ, ਉਹ ਅਕਸਰ ਦੋਸਤ ਬੈਠੇ ਹੋਣ ਨਾ ਤੇ ਅੱਬੂ ਆ ਕੇ ਨਾਲ ਬਹਿ ਜਾਂਦੇ ਹੁੰਦੇ ਸੀ, ਨਾ ਬੰਦਾ ਕੋਈ ਗੱਲ ਕਰਨੀ ਹੁੰਦਾ। ਤਾਂ ਜੀ ਮੈਨੂੰ ਨੋਨੀ ਮੈਂ ਤੁਹਾਨੂੰ ਸੱਚੀ ਦੱਸਾਂ, ਮੈਨੂੰ ਮੇਲਾਂ ਆ ਰਹੀਆਂ ਨੇ, ਮਤਲਬ ਜ਼ਰਾ ਫੈਮਿਲੀ ਵਾਲੀ ਗੱਲ ਆ ਤੇਰੇ ਵਾਲੇ ਨਾਲ। ਮੇਲਾ ਹੂੰ ਮੇਲ ਜੋਲ ਵਾਲੀਆਂ ਮੇਲਾਂ ਆਉਂਦੀਆਂ। ਮੇਲਾਂ ਆ ਰਹੀਆਂ, ਮੈਂ ਤੈਨੂੰ ਸਹੀ ਕਹਿ ਰਿਹਾ। ਉਸਤਾਦ ਜੀ ਨਹੀਂ ਲੋਕਾਂ ਨੂੰ ਪਤਾ ਲੱਗ ਗਿਆ ਹੋਣਾ ਵੀ ਇਹ ਪੀ 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 ਟੈ ਵਾਹ ਵਾਹ ਉਸਤਾਦ ਜੀ ਵੇਖਿਆ ਨਾ, ਫਿਰ ਗੈਰ ਗੈਰ ਹੀ ਹੁੰਦੇ ਨੇ। ਮੈਂ ਕਿਹਾ ਯਾਰ ਗੱਲ ਇਹ ਆ ਕਿ ਉਹਨਾਂ ਨੂੰ ਮੈਂ ਕਿਹਾ ਭਾਜੀ ਉਹ ਹਾਲੇ ਬੱਚਾ ਵਾ, ਤੁਸੀਂ ਕਿਹੜੇ ਚੱਕਰ 'ਚ ਮੈਂ ਕਿਹਾ ਪਏ ਆ ਲੋ ਅਜੇ ਉਹਨੇ ਆਪਣੇ ਪੈਰਾਂ ਤੇ ਖੜਾ ਹੋਣਾ ਉਸਤਾਦ ਜੀ। ਆਪਣੇ ਪੈਰਾਂ ਤੇ ਬੁਲਾਉਣ ਦੇ ਉਸਤਾਦ। ਉਹ ਪੈਰਾਂ ਦੇ ਖਲੋਤਾ ਵਾ, ਉਹਨੂੰ ਕਿਹੜਾ ਫਾਲਜ ਪੈਣ ਡਿਆ ਵਾ। 3 ਵਿਆਹ ਹੋਣੇ ਆ ਹੁਣ, ਮੈਂ ਕਹਿੰਦਾ ਇਹਨਾਂ ਦੇ ਜੀਂਦੇ ਜੀ ਮੈਂ ਵੇਖ ਹੀ ਜਾਵਾਂ। ਚਲ ਇਹ ਨਾ ਹੋਵੇ ਇਹਨਾਂ ਜੀ ਇੱਕ ਨੋਨੀ ਦਾ, ਓਕੇ ਮੈਰ ਦਾ, ਓਕੇ ਤੇ ਨੋਨੀ ਦਾ, ਮੈਰ ਦਾ ਅਬਾਸ ਦਾ ਤੇ ਬਾਸ ਦਾ, 3 ਵਿਆਹ ਵਾ। 3 ਵਿਆਹ ਵਾ। ਲੇਕਿਨ ਇਹ ਚੌਥਾ ਨਾ ਹੁਣ ਐਡ ਕਰਿਓ, ਤੁਹਾਡੀ ਮਿਹਰਬਾਨੀ। ਚੌਥਾ ਐਡ ਕਰ ਲੈਣੇ ਦੇ ਮਿੱਠੇ। ਉਹ ਨਹੀਂ ਉਹਦੇ ਮੈਂ ਠੀਕ ਆ। 3 ਹੋਣੇ ਆ ਵਿਆਹ। ਸ਼ਰਾਜ਼ ਦਾ ਵੀ ਹੋਣਾ ਹਲੇ, ਸ਼ਰਾਜ਼ ਦਾ ਚਲੋ ਸ਼ਰਾਜ਼ ਦਾ। ਤੇ ਆਪਣੇ ਪੋਤੇ ਤਾਂ ਨਹੀਂ ਵੇਖਣਾ? ਉਹ ਪੋਤਾ ਨਹੀਂ ਦੇਖਿਆ ਜਾਂਦਾ, ਵਿਆਹ ਕਿੱਥੇ ਦੇਖਿਆ ਜਾਂਦਾ? ਨਹੀਂ ਉਸਤਾਦ ਜੀ ਉਹਦਾ ਵੀ ਦੇਖਣਾ ਤੁਸੀਂ। ਵੇਖਣਗੇ ਉਸਤਾਦ, ਸਾਰਿਆਂ ਦੇ ਵੇਖਾਂਗੇ ਨਾ ਸਾਰੇ। ਲੁਕ ਲੁਕ ਕੇ ਵੇਖਣਗੇ। ਤੂੰ ਕਰ ਉਹਦਾ ਵਿਆਹ ਹੁਣ ਕਰਦੇ ਹੁਣ ਬਸ ਕਰ, ਕਿੱਡਾ ਕੁ ਕਰਨਾ ਹੀ ਉਹਨੂੰ, ਅੱਲਾ ਮਾਫੀ ਦੇਵੇ। ਉਸਤਾਦ ਜੀ ਉਹਦੀ ਇੰਗੇਜਮੈਂਟ ਕਰਨੇ ਆ ਮੈਂ ਜੁਮੇ ਵਾਲੇ ਦਿਨ। ਆਹ ਕਰਦੇ ਬਸ, ਕਰਦੇ ਉਹ ਕੁੜੀ ਵਾਲੇ ਨੂੰ ਟਾਇਰ ਨਹੀਂ ਲੱਭਦੇ, ਉਂਗਲ ਚ ਪਾ ਲਈ। ਨਹੀਂ ਉਹਦੀ ਇੰਗੇਜਮੈਂਟ ਕਰਨੀ ਮੈਂ ਨਾ, ਉਹ ਤੁਹਾਨੂੰ ਇਹ ਕਿਹਾ ਸੀ ਕੋਈ ਐਡਵਾਂਸ ਸੈਲਰੀ ਉਸਤਾਦ ਜੀ ਜਰਾ 1 ਮਹੀਨੇ ਦੀ ਮੈਨੂੰ ਸੈਲਰੀ ਦੇ ਦਿਓ, ਓਏ ਹੋਏ ਹੋਏ। ਠੀਕ ਹੈ? ਤੇ ਉਹਦੀ ਇੰਗੇਜਮੈਂਟ ਕਰਨੀ, ਜਾਂ ਸੈਲਰੀ ਰਹਿਣ ਦਿਓ ਉਸਤਾਦ ਜੀ, ਅੰਗੂਠੀ ਬਣਾ ਦਿਓ ਮੈਨੂੰ ਸਿਰਫ, ਅੱਛਾ ਜੀ, ਮੇਲ ਫੀਮੇਲ। ਉਹਨੂੰ ਉਥੋਂ ਕਿਤੇ ਛੱਲਾ ਪਾ, ਮੇਰਾ ਭਾਈ ਕਿਤੇ ਲੈ ਗਿਆ। ਛੱਲਾ ਵੀ ਸੋਨੇ ਦਾ ਹੀ ਪਾਣਾ ਵਾ ਮੇਰੇ। ਯਾਰ ਮਿੱਠੇ ਭਾਈ ਕਬੂਤਰ ਕੋਲੋਂ ਛਿੱਤਰ ਪੈ ਗਏ। ਕਿਉਂ? ਉਹ ਮਾੜੇ ਮਾੜੇ ਖਤ ਲੈ ਕੇ ਜਾਂਦਾ, ਉਹਨੂੰ ਭਾਰੇ ਸੌਦੇ ਚਕਾ ਕੇ ਇਹਦਾ ਥੋੜਾ ਲੁੱਕ। ਕਬੂਤਰ ਨੂੰ ਖੱਤ ਦਿੱਤਾ, ਕਬੂਤਰ ਨੇ ਜੰਡਾ ਮਾਰੀਆਂ, ਕਹਿੰਦਾ ਮੈਂ ਤੈਨੂੰ ਇੰਜ ਦਾ ਲੱਗਦਾ। ਇਹਨੇ ਕਬੂਤਰ ਨੂੰ ਖਾਦ ਦਿੱਤਾ, ਕਬੂਤਰ ਰਸਤੇ 'ਚ ਇੱਕ ਪਾਣੀ ਵਾਲੀ ਟੈਂਕੀ ਤੇ ਉੱਤੇ ਖੋਲ ਕੇ ਪੜਦੇ ਆ। ਬੜਾ ਬਗੈਰਤ ਆ ਯਾਰ। ਇਹਨਾਂ ਨੇ ਵੀ ਕਬੂਤਰ ਨੂੰ ਖੱਤ ਦਿੱਤਾ, ਉਹ ਕਬੂਤਰ ਸਿੱਧਾ ਉਹਦੇ ਭਰਾ ਕੋਲ ਲੈ ਗਿਆ, ਉਹਦਾ ਉਹਨੇ ਦਿੱਤੀ ਖੱਤ। ਓਏ ਇਹਨੇ ਖਤ ਦਿੰਦਾ ਸੀ ਕਬੂਤਰ ਨੂੰ, ਉਹ ਪਿੱਛੇ ਲਾਲ ਡੱਬਾ ਪਾ ਕੇ ਉੱਡਣਗੇ। ਯਾਰ ਇਹ ਕਬੂਤਰ ਨੂੰ ਇਹਨੇ ਖਾਤ ਤਾਂ ਨਹੀਂ, ਕਬੂਤਰ ਨੇ ਖਾਕੀ ਵਰਤੀ ਸਵਾਈ। ਉਹ ਦੂਰ ਭੇਜਣ ਵਾਸਤੇ ਕਬੂਤਰ ਨੂੰ ਖਾਦ ਦਿੱਤਾ, ਕਬੂਤਰ ਥੋੜੀ ਦੂਰ ਜਾ ਕੇ ਆਪਣੇ ਘਰ ਬਹਿ ਕੇ ਉਹਨੂੰ ਸਾਰਾ ਪੜ੍ਹ ਕੇ ਉਹਨੇ ਸਾਰਾ WhatsApp ਤੇ ਲਿਖ ਕੇ ਉਹਨੂੰ ਮੈਸੇਜ ਕਰ ਦਿੱਤਾ ਭਾਜੀ ਆ। ਉਸਤਾਦ ਜੀ ਭਾਈ ਫੈਸਲ ਨੇ ਕਬੂਤਰ ਨੂੰ ਖੱਤ ਦਿੱਤਾ, ਕਬੂਤਰ ਨੇ ਵੀ ਅੱਗੋਂ ਦਿੱਤਾ, ਕਹਿੰਦਾ ਇੱਕ ਉਧਰੋਂ ਕਬੂਤਰੀ ਨੰਗਣੀ ਬਣਾ ਦਿੱਤੀ। ਸਭ ਬਰਾਬਰ। ਯਾਰ ਕਬੂਤਰ ਨੇ ਜਿਹੜਾ ਖਾਤਾ, ਕਬੂਤਰ ਨੂੰ ਸਾਰਾ ਪੜ੍ਹ ਕੇ ਐਂਡ ਤੇ ਲਿਖਤਾ ਤੁਹਾਡਾ ਜਾਨੂ ਕਬੂਤਰ, ਬਸ। ਤੁਹਾਡਾ ਜਾਨੂ ਕਬੂਤਰ। ਉਸਤਾਦ ਜੀ ਭਾਈ ਫੈਸਲ ਦੀ ਰੇਛ ਨਾਲ ਬਹਿਸ ਹੋ ਗਈ, ਉਹਨੇ ਕੀ ਜਨ ਵਾਲ ਕਟਾ ਤੈਨੂੰ ਭੋਰਾ ਹੋਸ਼ ਆ। ਕਬੂਤਰ ਨੂੰ ਖਾਦ ਦਿੱਤਾ ਤੇ ਕਬੂਤਰ ਖਾਦ ਪੜ ਕੇ ਕਹਿੰਦਾ ਭਾਜੀ ਮੈਂ ਇਸ ਨਾਂ ਦੇ ਅੱਗੇ ਹੀ ਮੇਰੇ ਕੋਲ 4-5 ਦਿਨ ਵਾਲੇ ਐਦਾ ਲੱਗਾ। ਕਹਿੰਦਾ ਯਾਰ ਹਰ ਬੰਦਾ ਇਹਨੂੰ ਹੀ ਖਤ ਲਿਖਣ ਨੂੰ ਤੁਰਿਆ। ਉਸਤਾਦ ਜੀ ਭਾਈ ਫੈਸਲ ਨੇ ਕਬੂਤਰ ਨੂੰ ਖੱਤ ਦਿੱਤਾ, ਕਬੂਤਰ ਕਹਿੰਦਾ ਹੁਣ 10ਵਾਂ ਗੇੜਾ ਹੀ ਮੇਰਾ ਉੱਤੇ। ਇੱਕੋ ਵਾਰੀ ਕੰਮ ਮੁਕਾ ਜਿਹੜਾ ਪਕਾਉਣਾ। ਆਹੋ ਇਹਨੇ ਕਬੂਤਰ ਨੂੰ ਇੰਨੇ ਖਾਦ ਦਿੱਤੇ, ਕਬੂਤਰ ਕੁੜੀ ਦੀ ਮਾਂ ਕੋ ਜਾ ਕੇ ਪੈ ਗਿਆ, ਕਹਿੰਦਾ ਖਾਲਾ ਜੀ ਚੰਗਾ ਮੁੰਡਾ ਕਰ ਦਿਓ, ਉਹਨਾਂ ਨੂੰ ਮੇਰੀ ਤੇ ਜਾਨ ਚੜਾਓ, ਸਿੱਧਾ ਵਿਆਹ ਕਰੋ, ਉਹਨੂੰ ਘਰ ਭੇਜੋ, ਸਵੇਰ ਤੋਂ ਸ਼ਾਮ ਤੱਕ ਮੇਰੇ ਚੱਕਰ ਲਵਾ ਰਿਹਾ। ਇਹਨੇ ਕਬੂਤਰ ਨੂੰ ਖਾਤ ਦਿੱਤਾ, ਕਬੂਤਰ ਉੱਡਣ ਡਿਆ, ਉੱਪਰ ਬਾਜ਼ੀ ਵਾਲੇ ਵੀ ਲੱਗੇ ਤੇ ਕਬੂਤਰ ਨੂੰ ਚੱਕੇ, ਮੈਂ ਖਾਤ ਵਾਲਾ ਵਾ, ਉਹ ਤਾਂ ਖਾਤ ਵਾਲਾ। ਕਬੂਤਰ ਬਾਬਾ ਜੀ ਇੱਕ ਦੁਕਾਨ ਤੋਂ ਉਤਰ ਕੇ ਮਾਰਕਰ ਲੈ ਕੇ ਆਪਣੇ ਖੰਭਾਂ ਤੇ ਲਿਖਣ ਦਿਆ DHL। ਅੱਛਾ ਯਾਰ ਇਹ ਕਦੀ ਕਿਸੇ ਵਾਕਈ ਹੁੰਦਾ ਸੀ, ਇਹ ਜੈਨੂਇਨ ਗੱਲ ਆ? ਹਾਂਜੀ ਉਸਤਾਦ ਜੀ। ਪਹਿਲਾਂ ਕਬੂਤਰ ਨੂੰ ਵੈਸੇ ਲੈ ਕੇ ਜਾਂਦੇ ਸੀ ਕਿ ਆ ਘਰ ਦੇਖ ਲੈ, ਜਦੋਂ ਤੈਨੂੰ ਖਤ ਫੜਾਇਆ ਇਹਨੂੰ ਫੜਾਣਾ, ਉਹਨੂੰ ਪਛਾਣ ਕਰਾਂਦੇ ਸੀ। ਸਾਦੇ ਉਹਦੀ ਰਿਹਰਸਲ ਕਰਾਉਂਦੇ ਸੀ। ਹਾਂਜੀ ਉਹ ਨਹੀਂ ਉਹ ਭਰਾਵਾ ਇੰਜ ਨਹੀਂ ਹੁੰਦਾ ਸੀਗਾ। ਨਹੀਂ ਇਹ ਹੈਗਾ ਵਾ, ਜਾ ਵੇ ਕਬੂਤਰਾ ਚਿੱਠੀ ਲੈ ਜਾ ਤੇ ਕਬੂਤਰ ਜਾ ਜਾ ਜਾ। ਨਹੀਂ 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 ਉਸਤਾਦ ਜੀ ਕਬੂਤਰ ਮੈਂ ਰੱਖਿਆ ਨਾ, ਮੈਂ ਜਿੱਥੇ ਜਾਣਾ ਹੈ ਹਾਂ ਮੈਂ ਕਬੂਤਰ ਆਪਣਾ ਨਾਲ ਲੈ ਕੇ ਜਾਣਾ, ਉਥੋਂ ਫਿਰ ਮੈਂ ਖੱਤ ਪਾਣਾ, ਉਹ ਮੇਰਾ ਕਬੂਤਰ ਮੇਰੇ ਘਰ ਤੂੰ ਤੇ ਜਾਣਾ ਗਲੀਆਂ ਦੇ ਵਿੱਚੋਂ, ਮੈਂ ਜਾਂ ਤੈਨੂੰ ਉੱਤੋਂ ਦੀ ਲੈ ਕੇ ਜਾ, ਉਹਨੂੰ ਸਮਝ ਵੀ ਆਵੇ। ਜਦੋਂ ਬੰਦਾ ਨਾਲ ਲੈ ਕੇ ਜਾਂਦਾ ਨਾ ਪਹਿਲੀ ਵਾਰੀ ਆਪਣਾ ਟਿਕਾਣਾ ਦਿਖਾਣ, ਉਦੋਂ ਜੁੱਤੀ ਪਾ ਕੇ ਮਗਰ ਜਾਂਦਾ, ਵਾਪਸੀ ਉੱਡ ਕੇ ਆ ਜਾਂਦਾ। ਆ ਪਹਿਲੇ ਪੈਦਲ ਹੀ ਜਾਂਦਾ। ਹਾਂਜੀ ਮਗਰ ਹੀ ਜਾਂਦਾ ਬੰਦਾ। ਉਸਤਾਦ ਜੀ ਪਹਿਲੇ ਕਬੂਤਰ ਲੈ ਕੇ ਜਾਈਦਾ ਦੂਰ ਪ੍ਰਦੇਸ਼ 'ਚ, ਫਿਰ ਉੱਥੋਂ ਕਬੂਤਰ ਦੇ ਖੱਤ ਲੈ ਕੇ ਉਹਨੂੰ ਏਦਾਂ ਛੱਡੀਦਾ ਵਾ, ਉਹ ਫਿਰ ਸਿੱਧਾ ਹੀ ਘਰ ਆਉਂਦਾ ਆਪਣੇ ਸ਼ਹਿਰ 'ਚ। ਉਹ ਤੁਸੀਂ ਤਿਉਹਾਰ ਸੁਣਿਆ ਨਾ, ਜਿਹੜਾ ਇੱਕ ਬੰਦਾ ਕਬੂਤਰ ਛੱਡਦਾ ਤੇ ਫੇਰ ਆ ਜਾਂਦਾ। ਹਾਂਜੀ ਆਹੋ ਦੇਖਿਆ ਨਾ, ਸੁਣਿਆ ਨਾ, ਉਹ ਜਿਹੜਾ ਕਬੂਤਰ ਵੇਚਦਾ, ਵੇਚਦਾ। ਉਹਨੇ ਆਖਿਆ ਮੈਂ ਤੈਨੂੰ ਵੇਚੂੰਗਾ, ਜਦੋਂ ਤੂੰ ਉਹਦੇ ਘਰ ਜਾਣਾ ਤੂੰ ਫੇਰ ਆ ਜਾਣਾ। ਉਹ ਵੇਚ ਦਿੰਦਾ, ਉਹ 2 ਦਿਨ ਬਾਅਦ ਉੱਡ ਕੇ ਫੇਰ ਆ ਜਾਂਦਾ। ਨਹੀਂ ਨਹੀਂ ਉਸਤਾਦ ਜੀ। ਆਹੋ 3-4 ਵਾਰ ਇਦਾਂ ਉਹਨਾਂ ਦੇ ਇੱਕ ਬੰਦਾ ਖਰੀਦਦਾ ਨਾ, ਤੀਜੇ ਚੌਥੇ ਦਿਨ ਉਹ ਕਹਿੰਦਾ ਇਹ ਤਾਂ ਮੈਂ ਲਾਉਣਾ ਹਿਸਾਬ,
ਹਾਂ। ਜਨਾਬ ਜੀ ਉਹ ਕਬੂਤਰ ਉਹਨੂੰ ਵੇਚ ਦਿੰਦਾ ਬੰਦੇ ਨੂੰ, ਉਹ ਜਾਂਦੇ ਉਹਦੇ ਪਰ ਕੱਟ ਦਿੰਦਾ। ਕਹਿੰਦਾ ਹੁਣ ਦੇਖੀ ਜਰਾ, ਤੇ ਉਹ ਜਿਹਦਾ ਕਬੂਤਰ ਹੁੰਦਾ ਉਹ ਰੋਜ਼ ਦਿੰਦਾ, ਕਹਿੰਦਾ ਆ ਨਹੀਂ ਰਿਹਾ। ਤੀਜੇ ਚੌਥੇ ਨੂੰ ਬਾਹਰ ਜਾਂਦਾ ਤੇ ਕਬੂਤਰ ਪੈਦਲ ਤੁਰਿਆ ਰਿਹਾ। ਉਹ ਭਾਈ ਪਰ ਕੱਟੀ ਗਈ ਪਰ ਕੱਟ ਕੇ ਪੈਦਲ ਆ ਰਿਹਾ। ਆਹੋ ਉਸਤਾਦ ਜੀ ਬੜੇ ਬੜੇ ਮਹਿੰਗੇ ਕਬੂਤਰ ਹੁੰਦੇ ਨੇ। ਇੱਕ ਸਭ ਤੋਂ ਨਾਯਾਬ ਨਸਲ ਹੈ ਚੂਹੇ ਚੰਦਨ। ਲਓ ਹਾਂ ਆ ਲੈ ਲਓ ਚੂਹੇ ਚੰਦਨ। ਚੂਹੇ ਚੰਦਨ ਉਹ ਉਹਨਾਂ ਦੇ ਲੱਤਾਂ ਲੰਬੀਆਂ ਹੁੰਦੀਆਂ ਨੇ ਆਮ ਕਬੂਤਰ ਨਾਲ। ਹਾਂਜੀ। ਇੱਕ ਹੁੰਦੇ ਜੀਮ ਲੂਕੇ, ਉਹ ਬਾਜ਼ੀਆਂ ਵਾਲੇ ਕਬੂਤਰ ਹੁੰਦੇ ਆ, ਇੱਕ ਨੈਣ ਫਾੜੀਏ ਹੁੰਦੇ ਆ। ਲੱਕੇ ਉਸਤਾਦ ਜੀ ਉਹ ਮਹਿੰਗੇ ਨਹੀਂ ਹੁੰਦੇ, ਉਹ ਜਿਹੜਾ ਪਿੱਛੇ ਨੂੰ ਡਿੱਗ ਪੈਂਦੇ ਉਹ ਲੱਕੇ ਉਹ ਹੁੰਦੇ ਨੇ। ਘਰ ਚ ਰੱਖਣ ਵਾਲੇ ਹੁੰਦੇ। ਪਾਇਆ ਨਸਲ ਮੈਂ ਜੌਨ ਸਿਰਾ, ਪੀ ਲੱਖਾ, ਪੀ ਲੱਖਾ, ਬਾਜ, ਠਾਕੂ, ਕਾਲਸਿਰਾ। ਕਾਲਸਿਰਾ ਕਾਲ ਸਿਰਾ, ਇੱਕ ਕੁਲਦੁੰਬਾ ਸ਼ਾਹ ਸਿਰਾ। ਇਹਨਾਂ ਦੀਆਂ ਅੱਖਾਂ ਦੇ ਰੰਗਾਂ ਦਾ ਵੀ ਫਰਕ ਹੁੰਦਾ ਹੈ। ਚਪਟਾ। ਬਾਰ ਸਾਈਵਾਲ ਬਾਰ ਉਹ ਭਾਈ ਓਏ ਹਾਂ। ਗਾਵਾਂ ਯਾਰ ਜਿਸ ਕਮਰੇ 'ਚ ਕਬੂਤਰ ਹੁੰਦੇ ਆ, 100-150 ਕਬੂਤਰ ਹੁੰਦਾ ਇੱਕੋ ਕਮਰੇ 'ਚ, ਉਹਦੇ 'ਚ ਜਦੋਂ ਬਿੱਲੀ ਵੜ ਜਾਂਦੀ ਹਾਏ ਉਹ ਹਾਏ ਕੀ ਆਟਮਾ ਕਰਦੀ ਬਹੁਤ ਹੈ। ਆਤਕ ਬਿੱਲੀ ਪਤਾ ਕੀ ਕਰਦੀ, ਸਾਰੇ ਮਾਰ ਕੇ ਇੱਕ ਛੋਟਾ ਜਿਹਾ ਲੈ ਜਾਂਦੀ ਹੈ। ਨਹੀਂ ਉਹ ਖਾਂਦੀ ਨਹੀਂ, ਉਹ ਮਾਰਦੀ ਬਹੁਤਾ। ਮਾਰਦੀ ਇਹ ਇਦਾਂ ਹੀ ਆ ਵੀ ਜਿਵੇਂ 150 ਬੰਦੇ ਦੀ ਬਰਾਤ ਤੇ ਰੋਟੀ ਆ, ਹਾਂਜੀ। ਇੱਕੋ ਬੰਦੇ ਨੂੰ ਵਾੜ ਦੋ ਅੰਦਰ, ਉਹ ਲਵੇੜ ਦਿੰਦਾ ਸਾਰਾ। ਉਹਨੂੰ ਕੋ ਵੀ ਆਲਾ ਫੜ ਜੋ ਮਰਜ਼ੀ ਕਰੀ। ਉਹਦਾ ਬੂਫੇ ਆ ਉਸਤਾਦ ਜੀ, ਉਹ ਬੂਫੇ ਆ ਓਏ ਸਾਰਾ, ਯਾਨੀ ਕਿ ਉਹਦੇ ਤੋਂ ਕਈ ਜਿਹੜਾ ਫੜ ਵੀ ਲੈਂਦੇ ਹੋਣੇ। ਉਸਤਾਦ ਜੀ ਜਦੋਂ ਅਸੀਂ ਕਬੂਤਰ ਰੱਖੇ ਬਿੱਲੀ ਦਾ ਹੁੰਦੇ ਫਿਰ ਕੀ ਹਾਲ ਕਰਦੇ ਹੋਣੇ ਹੋ। ਅਸੀਂ ਕਬੂਤਰ ਰੱਖੇ ਹੁੰਦੇ, ਜਦੋਂ ਕਬੂਤਰੀ ਆਂਡੇ ਦਿੰਦੀ ਆ ਨਾ ਉਦੋਂ ਬੜੀ ਅੱਛੀ ਲੱਗਦੀ। ਬੜਾ ਮੈਂ ਸੋਹਣੇ ਆਂਡੇ ਪਏ ਲੱਗਦੇ ਨੇ, ਬੱਚੇ ਕੱਢਦੇ, ਬੜਾ ਮਜ਼ਾ ਆਉਂਦਾ। ਤੈਨੂੰ ਜਦੋਂ ਉਸਤਾਦ ਪੇਪਰਾਂ ਚ ਅੰਡੇ ਦਿੰਦੇ ਸੀ ਉਹ ਵੀ ਅੱਛੇ ਹੀ ਲੱਗਦੇ ਹੋਣੇ। ਇੰਜ ਦੀ ਪਾਇਲ ਪਾਉਂਦੀ ਹੈ ਨਾ ਕਬੂਤਰੀ। ਉਹ ਮੈਂ ਲੱਕੇ ਕਬੂਤਰਾਂ ਦਾ ਜੋੜਾ ਰੱਖਿਆ ਸੀ, ਮਲਤਾਨੋਂ ਮੇਰੇ ਅੱਬੂ ਲੈ ਕੇ ਆਏ ਸੀ। ਉਹ ਉਹਨਾਂ ਆ ਜਿਹੜੀ ਚੀਜ਼ ਨਾ ਉਹਦੀ ਅੱਗੇ ਹੁੰਦੀ ਆ ਧੌਣ ਪਿੱਛੇ, ਉਹਨਾਂ ਨੂੰ ਫੜਨ ਲੱਗੋ ਨਾ ਉਹ ਪਿੱਛੇ ਹੀ ਡਿੱਗ ਪੈਂਦੇ ਆ। ਉਹ ਇੱਥੇ ਲਾ ਲੈਂਦੇ ਤੁਹਾਨੂੰ ਆਪਣੀ। ਉਹ ਆਤੇ ਬਹੁਤਾ ਕਰੋ ਤੇ ਉਲਟ ਬਾਦ ਵੀ ਉਹਨਾਂ ਦੀ ਪੈਂਦੀ। ਉਹਨਾਂ ਨੂੰ ਬਾਬਾ ਜੀ ਅਸੀਂ ਰੱਖ ਦਿੱਤਾ ਇੱਕ ਜਗ੍ਹਾ ਤੇ, ਜੋੜਾ ਸੀ, ਉਹ ਟੱਪ ਰੱਖ ਦੇਣਾ। ਉਹਨਾਂ ਨੇ ਕਿੱਡਾ ਸੋਹਣਾ ਟੱਪ ਦੀ ਨੁੱਕਰ ਤੇ ਖਲੋ ਕੇ ਉਹਨਾਂ ਨੇ ਪਾਣੀ ਪਾ ਕੇ ਨਹਾਉਣਾ, ਪਾ ਸਾਫ਼ ਕਰਨੇ। ਉਹ ਥੋੜੀ ਦੇਰ ਬਾਅਦ ਅਸੀਂ ਦੇਖਿਆ ਤੇ ਇੱਕ ਤੀਜਾ ਇੰਨਾ ਕੰਜ ਕਰਕੇ ਆ ਰਿਹਾ ਉਥੋਂ। ਮੈਂ ਕਿਹਾ ਇਹ ਕੀ ਭਾਜੀ, ਉਹਨੇ ਨਿਜ਼ਾਮ ਅੱਛਾ ਉੱਥੇ ਆਂਡੇ ਦੇ ਕੇ ਉੱਥੇ ਬੱਚੇ ਦੋ। ਹਾਂ ਹਾਂਜੀ ਉਹ ਫਿਰ ਮੈਂ ਇੰਨਾ ਉਹਨਾਂ ਦੇ ਆਰੇ ਲੱਗ ਗਿਆ ਨਾ, ਮੈਂ ਪੜ੍ਹਨਾ ਨਾ ਗੱਲਬਾਤ। ਉਹ ਫਿਰ ਕਿਸੇ ਦੇ ਅਕਸਰ ਮਾਂ ਪਿਓ ਨਾ ਬੱਚਿਆਂ ਦੀਆਂ ਚੀਜ਼ਾਂ ਏਦਾਂ ਦੇ ਕੇ ਬਹੁਤ ਬਦਦੁਆਵਾਂ ਲੈਂਦੇ ਆ ਨਿੱਕੇ ਨਿੱਕੇ ਬੱਚਿਆਂ ਦੀਆਂ। ਯਕੀਨ ਕਰੋ ਨਹੀਂ ਬਾਤਾਂ ਕੀ ਉਹ ਆਪਣੇ ਵੱਲੋਂ ਕਰਦੇ ਨੇ ਵੀ ਇਹ ਕਬੂਤਰ ਦੇ ਦਿਓ ਕਿਸੇ ਨੂੰ। ਮਾਂ ਬਹੁਤਾ ਮਾਂ ਕਹਿੰਦੀ ਪਿਓ ਨੂੰ ਆ ਦੇ ਦਿਓ ਕਬੂਤਰ ਕਿਸੇ ਨੂੰ। ਉਹ ਮੁੰਡਾ ਪੜ੍ਹਾਈ ਤੋਂ ਵੀ ਗਿਆ ਵਾ, ਮੁੰਡਾ ਕੰਮ ਵੀ ਨਹੀਂ ਕਰਦਾ, ਸਾਰੀ ਦਿਹਾੜੀ ਇਹਨਾਂ ਨਾਲ ਲੱਗਾ ਰਹਿੰਦਾ, ਬਰਬਾਦ ਹੋ ਗਿਆ, ਇਹਨਾਂ ਨੂੰ ਦੇ ਦਿਓ। ਹੁਣ ਉਹ ਜਦੋਂ ਕਬੂਤਰ ਦਿੰਦੇ ਹੋ ਤਾਂ ਬੱਚੇ ਦਾ ਕੀ ਦਿਲ ਦੁਖਦਾ। ਸਹੀ ਗੱਲ, ਸਹੀ। ਇਹ ਤਾਂ ਹੁੰਦਾ ਹਿਸਾਬ ਕਿਤਾਬ। ਉਸਤਾਦ ਜੀ ਸਭ ਤੋਂ ਉਹ ਜਿਹੜਾ ਕਹਿੰਦਾ ਨਹੀਂ, ਕਹਿੰਦਾ ਆਜੋ ਜਿੰਨੇ ਜਿੰਨੇ ਬਹਿਣਾ ਬਹਿ ਜਾਓ, ਜਿੰਨੇ ਜਿੰਨੇ ਉਤਰਨਾ ਉਤਰ ਜਾਓ। ਅੱਗੇ ਇੱਕ ਵਜ੍ਹਾ ਤੋਂ ਕਹਿੰਦਾ ਟ੍ਰੇਨ ਅੱਧਾ ਘੰਟਾ ਲੇਟ ਹੋ ਗਈ। ਲੇਕਿਨ ਉਹ ਤੇ ਔਲਾਦ ਦਾ ਭਲਾ ਹੀ ਸੋਚਦੇ ਨੇ ਉਸਤਾਦ ਜੀ। ਲੇਕਿਨ ਉਹ ਇਦਾਂ ਔਲਾਦ ਜਿਹੜੀ ਨਾ ਕਈ ਦਿਲ 'ਚ ਵੀ ਰੱਖਦੀ ਹੈ, ਬਾਜ਼ਰ ਵੀ ਹੁੰਦੀ। ਉਹ ਕੌਨਫੀਡੈਂਸ ਵੀ ਉਹਨਾਂ ਦਾ ਖਰਾ ਕਿ ਯਾਰ ਆ ਕੀ ਦੇ ਹਿਸਾਬ ਕਿਤਾਬ, ਉਹਦਾ ਕੋਈ ਹੋਰ ਤਰੀਕਾ ਬੰਦਾ ਕਰ ਲਵੇ। ਮੈਂ ਚੌਥੀ ਚ ਕਬੂਤਰ ਦੇਖੇ ਸੀ ਉਸਤਾਦ ਜੀ, ਹਾਂਜੀ। ਇੱਕ ਦੋਸਤ ਦੇ ਕੋਲ, ਤੇ ਮੈਂ ਪੰਜਵੀਂ ਦੇ ਵਿੱਚ ਫਿਰ ਰੱਖੇ ਵੀ ਇਹ ਕਬੂਤਰ। ਮੈਂ ਬਾਜ਼ੀਆਂ ਵੀ ਲਾਈਆਂ ਹੋਈਆਂ ਨੇ ਕਬੂਤਰਾਂ ਦੀਆਂ ਉਸਤਾਦ ਜੀ। ਮਛਲੀਆਂ ਮੈਂ ਬੜੀਆਂ ਰੱਖੀਆਂ। ਮਛਲੀਆਂ ਮੈਨੂੰ ਡਰ, ਮੈਂ ਡਰਦਾ ਸੀ ਮਛਲੀ ਫੜਨ ਤੋਂ। ਉਹ ਡੋਲਾ ਮੱਛੀ ਰੱਖਣੀ, ਉਹਨੇ ਜੰਪ ਮਾਰਨਾ, ਬਾਹਰ ਆ ਜਾਣਾ ਤੇ ਮੈਂ ਉਹਦੇ ਆਲੇ ਦੁਆਲੇ ਰੋਈ ਜਾਣਾ, ਪਿੱਟੀ ਜਾਣਾ ਵੀ, ਤੇ ਹੱਥ ਨਹੀਂ ਮੈਂ ਲਾਉਣਾ। ਉਹ ਬੜਾ ਵੀ ਰੌਲਾ ਹੁੰਦਾ ਸੀ। ਮੈਂ ਹਰ ਜਾਨਵਰ ਦੇਖਿਆ ਜੀ, ਮਗਰਮੱਛ ਵੀ ਦੇਖਿਆ ਇੰਨੇ ਕੁ ਫਾਸਲੇ ਤੋਂ। ਉਹ ਤੇ ਅਸੀਂ ਵੀ ਦੇਖਿਆ ਚਿੜੀਆ ਘਰ ਕਈ। ਨਹੀਂ ਚਿੜੀਆ ਘਰ ਨਹੀਂ, ਕੋਲ ਮੇਰੇ ਦੋਸਤ ਕੋ ਪਏ ਸੀਗੇ, ਉਹਨੇ ਮੈਨੂੰ ਦਿਖਾਇਆ ਡਰਮ ਚ। ਉਹ ਲਈ ਵਿੱਚ ਹੀ ਕਰਦਾ ਹੋਣਾ, ਉਹਨਾਂ ਦੀ ਕੰਮ ਕਰਦਾ ਹੋਣਾ, ਬਾਹਰੋਂ ਮੰਗਾਉਂਦਾ ਹੋਣਾ। ਮੈਂ ਕੱਛੂ ਕੁਮਾ ਦੇਖਿਆ, ਜਿਹੜਾ ਐਡਾ ਨਾਗ ਨਹੀਂ ਹੁੰਦਾ ਫਰੋਜਾ, ਐਡਾ ਕੱਛੂ ਕੁਮਾ ਰੰਗੀਨ, ਬੜਾ ਸੋਹਣਾ। 7000 ਰੁਪਏ ਉਹਨੇ ਹਰ ਸ਼ੇ ਵਿੱਚ ਕੀਤੀ ਹੋਈ ਸੀ ਇੰਜ ਕਰਕੇ, ਸਿਰਫ ਆਂਡਾ ਜਿਹਾ ਰਵੇ ਮੈਚ ਕਰਕੇ ਫੜਾਇਆ, ਤੇ ਉਹਨੇ ਦਾਤੀ ਜੀ ਕੱਢੀ, ਮੈਂ ਥੱਲੇ ਸੁੱਟਤਾ। ਕਹਿੰਦਾ ਮਿੱਠੇ ਭਾਈ ਟੁੱਟ ਜਾਣਾ ਵਾ, ਇੰਜ ਕਰਕੇ ਜੀ ਹੱਥ ਵੱਢ ਦਿੰਦੇ ਆ। ਮੇਰੇ ਕੋਲ ਇੱਕ ਮੁੰਡਾ ਕੰਮ ਕਰਦਾ ਹੁੰਦਾ ਸੀ, ਉਹਨੇ 8-9 ਡੱਡੂ ਸਾਈਡ ਵਾਲੀ ਜੇਬ 'ਚ ਪਾਏ ਹੁੰਦੇ ਸੀ। ਹਾਂ ਉਹਨੇ ਜਦੋਂ ਆਉਣਾ ਨਾ ਤੇ ਉਹਨੇ ਹੁਣ ਇੱਧਰੋਂ ਕੋਈ ਚੀਜ਼ ਖਾ ਰਿਹਾ ਕਰਕੇ ਤੇ ਫੈਸਲਾ ਆਇਆ, ਤੇ ਉਹਨੇ ਕਹਿਣਾ ਫੈਸਲ ਭਾਈ ਲੈ ਯਾਰ, ਤੇ ਇੰਜ ਰੱਖਣਾ ਤੂੰ ਜੀਂਦਾ ਅੱਗੇ ਖੜਾ ਇਹ ਬਾਦੀਆਂ। ਅੱਛਾ ਉਸਤਾਦ ਜੀ, ਯਾਦ ਹੈ ਇੱਕ ਵਕਤ ਤੁਸੀਂ ਭਲੇ ਵਕਤਾਂ ਦੇ ਵਿੱਚ ਗਲੀਆਂ 'ਚ ਕਿੰਨੇ ਡੱਡੂ ਫਿਰਦੇ ਹੁੰਦੇ ਸੀਗੇ? ਹਾਂ ਹੁਣ ਵੀ ਫਿਰਦੇ ਨਹੀਂ ਗਲੀਆਂ ਆਪਣੇ ਬਾਹਰ ਇੱਥੇ 36 ਫਿਰਦੇ ਆ, ਬਾਰਿਸ਼ ਆਉਂਦੀ ਆ, ਨੱਸੇ ਭੱਜੇ ਫਿਰਦੇ ਟੀਟਾ ਮਲੇ ਸਾਈਡ। ਨਹੀਂ ਪਹਿਲੇ ਗਲੀਆਂ ਸੈਂਸ ਨਹੀਂ ਰਿਹਾ, ਉਹ ਜਿਹੜੇ ਹਰੇ ਇੰਜ ਖਲੋਂਦੇ ਸੀ। ਹਾਂ ਉਹ ਪੋਇਜ਼ਨ ਵਾਲਾ ਹੁੰਦਾ, ਪੋਇਜ਼ਨ। ਹਾਂਜੀ ਉਹ ਵੀ ਨਜ਼ਰ ਆ ਰਹੇ। ਉਹ ਜਿਹੜਾ ਆਪਟੋਕਲਿਪਟੋ 'ਚ ਨਹੀਂ ਇੰਜ ਮਾਰ ਕੇ ਤੇ ਪੈਪ 'ਚ ਮਾਰ ਕੇ ਪੱਤੇ ਨਾਲ, ਉਹ ਜ਼ਹਿਰ ਹੁੰਦੀ, ਉਹਦੇ ਖੱਲ ਦੇ ਵਿੱਚ ਪਿਓਰ ਜ਼ਹਿਰ ਹੁੰਦੀ, ਔਰ ਬੜੀ ਨੈਸ਼ ਜ਼ਹਿਰ ਹੁੰਦੀ ਹੈ। ਅੱਛਾ ਪਾਪਾ ਨੂੰ ਪਤਾ ਨਹੀਂ ਸੀ ਹੁੰਦਾ ਕਿੰਨਾ ਭਲੇ ਵਕਤ ਐਡਾ ਡੱਡੂ ਫਿਰੀ ਨਾ ਕਰੀ। ਨਾ ਭਾਜੀ ਉਹ ਦੇਖੇ ਨਹੀਂ ਆਪਟੋਕਲਿਪਟੋ 'ਚ ਉਹਨਾਂ ਨੂੰ ਮਾਰਦਾ, ਉਹ ਵੱਡਾ ਪੱਤਾ ਲੈਂਦਾ, ਪੱਤੇ ਨੂੰ ਇੰਜ ਕਰਕੇ ਬਣਾਉਂਦਾ ਵਾ ਉਹਦੀ ਬਾਂਸਰੀ ਜੀ। ਉਸ ਤੋਂ ਬਾਅਦ ਉਹ ਕੰਡੇ ਤੋੜਦਾ, ਕੰਡੇ ਤੋੜ ਕੇ ਡੱਡੂ ਦੀ ਲੱਤ ਫੜ ਕੇ ਸਿੱਟ ਕੇ ਉਹਦੇ ਉੱਤੇ ਇੰਜ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਉਹਦੇ ਜ਼ਹਿਰ ਲਾ ਕੇ ਤੇ ਉਹਨੂੰ ਮੂੰਹ 'ਚ ਲੈ ਲੈਂਦਾ, 5-6 ਉਹਨਾਂ ਨੂੰ ਮੁੜ ਕੇ ਇੱਕ ਕੱਢਦਾ, ਕੱਢ ਕੇ ਤੇ ਜਨਾਬ ਜੀ ਉਹਦਾ ਰੋਲ ਜਿਹਾ ਬਣਾ ਕੇ ਐਂ ਕਰਕੇ ਉੱਠਾ ਵੱਜਦਾ ਤੇ ਉਹ ਜ਼ਹਿਰ ਨਾਲ ਮਰ। ਯਾਰ ਮੈਂ ਉਸਤਾਦ ਜੀ, ਮੈਂ ਜੜ੍ਹਾਂ ਲਿਓ ਆਂਡਿਆ ਗੱਡੀ ਤੇ ਸੀਗਾ, ਦੋਸਤ ਮੇਰੇ ਨਾਲ, ਤੇ ਬਾਰਿਸ਼ ਪੈਂਦੀ, ਸਾਨੂੰ ਉਹਨਾਂ ਰੋਕ ਲਿਆ ਬਾਰਿਸ਼ ਨੇ। ਨਾਕੇ ਦੇ। ਅੱਛਾ ਨਾਕੇ ਤੇ ਰੋਕ ਲਿਆ ਉਸਤਾਦ ਜੀ, ਬਾਰਿਸ਼ ਹੋਣ ਲਈ ਸੀ ਹਲਕੀ ਹਲਕੀ, ਬੜਾ ਖੂਬਸੂਰਤ।
ਮੈਂ 3 ਮੰਜ਼ਿਲਾ ਡੱਡੂ ਦੇਖਿਆ ਸਾਰੀ। ਹਾਂ ਵੱਡਾ ਸ਼ੀਸ਼ਾ। ਚਾਰ, ਇੱਕ ਡੱਡੂ, ਉਹਦੇ ਉੱਤੇ ਡੱਡੂ, ਫਿਰ ਉਹਦੇ ਉੱਤੇ ਡੱਡੂ, ਆਹੋ ਹੋ ਜਾਂਦਾ ਸੈਟਿੰਗ। 3 ਮੰਜ਼ਿਲਾ। ਉਹ ਜਿੱਦਾਂ ਪ੍ਰਦੇਸ਼ 'ਚ ਬੈੱਡ ਲੱਗੇ ਹੁੰਦੇ ਹਾਂ ਬੇਸਿਕਲੀ ਡੱਡੂ ਫਿਰਦੇ ਗਾਰੇ ਦੇ ਵਿੱਚ, ਜਦੋਂ ਗਾਰੇ ਦੇ ਨਾਲ ਭਰਿਆ ਡੱਡੂ ਦੂਜੇ ਡੱਡੂ ਤੇ ਚੜਦਾ ਜੁੜ ਜਾਂਦਾ। ਫਿਰ ਇਹ ਕਹਿੰਦਾ 3 ਮੰਜ਼ਿਲਾ ਡੱਡੂ ਕੋ ਦੇਖੇ। ਹਾਂ ਉਸਤਾਦ ਜੀ ਮੈਂ 3 ਮੰਜ਼ਿਲਾ ਵੇਖਿਆ। ਮੈਂ ਉਹ ਗੱਡੀ ਹੁਣ ਉਹ ਅਫਸਰ ਕਹਿਣ ਡਿਆ, ਕਹਿੰਦਾ ਕਾਗਜ਼ ਕੋਲ ਤੋਂ ਮੈਂ ਕਿਹਾ ਯਾਰ 1 ਮਿੰਟ ਮੈਨੂੰ ਵੀਡੀਓ ਬਣਾ ਦੇ ਪਹਿਲੇ ਯਾਰ। ਉਸ ਦੌਰ 'ਚ ਹਾਂ ਉਸ ਦੌਰ ਦੀ ਗੱਲ ਨਹੀਂ ਯਾਰ, 15 ਸਾਲ ਪੁਰਾਣੀ ਗੱਲ ਹੋਊਗੀ। ਉਸਤਾਦ ਜੀ ਤੁਸੀਂ ਝੰਗ ਰੋਡ ਵੱਲ ਜਾਓ, ਉੱਥੇ ਇੱਕ ਹੋਟਲ ਵਾਲੇ ਨੇ ਚਾਹ ਦੇਣ ਵਾਸਤੇ ਡੱਡੂ ਰੱਖਿਆ ਵਾ, 2 ਕੱਪ ਫੜਦਾ ਵੱਡਾ ਜਿਹਾ ਮਾਰਦਾ ਚਾਹ ਫੜਾ ਕੇ। ਓਏ ਉਹਨਾਂ ਨੂੰ ਕੱਢਦਾ, ਉਹਨੇ ਇੱਕ ਬੰਦੇ ਨੂੰ ਚਾਹ ਫੜਾਈ, ਮੈਂ ਉੱਤੇ ਰੋਡ ਦੀ ਸੀ, ਜੰਪ ਮਾਰਿਆ। ਉਸਤਾਦ ਜੀ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਜੜ੍ਹਾਂ ਵਾਲੇ ਰੋਡ ਤੇ ਚਲੇ ਜਾਓ, ਤੁਹਾਨੂੰ ਰੋਡ ਦੇ ਉੱਤੇ ਸੱਪ ਨਜ਼ਰ ਆਉਣਗੇ। ਨਹੀਂ ਹੁਣ 1 ਮਹੀਨਾ ਪਹਿਲੇ ਜਾਂਦੇ ਫਿਰ ਸੀਗਾ ਰਾਤ ਨੂੰ ਐਨੇਕੋਂਡੇ ਆ, ਕਿੰਗ ਕੋਬਰੇ, ਅਕਸਰ ਇੱਛਾਧਾਰੀ। ਤੁਸੀਂ ਜਾਓ ਨਾ ਪਿੰਡਾਂ ਵਾਲੀ ਸਾਈਡ ਤੇ, ਸੜਕ ਦੇ ਦਰਮਿਆਨ ਦੇ ਵਿੱਚ ਧੌਣ ਸਿੱਟ ਕੇ ਖੋਤਾ ਖਲੋਤਾ ਉਕਲ ਲੱਗੀ। ਹਾਂਜੀ ਖਲੋਤਾ ਹੁੰਦਾ। ਕੋਈ ਭਾਰ ਨਹੀਂ ਹੁੰਦਾ ਵੀ ਕੋਈ ਟ੍ਰੈਫਿਕ ਆ ਰਹੀ ਆ ਜਾਂ ਮੈਂ ਸੜਕ ਰੁਕੀ, ਔਰ ਉਦਾਸ ਔਰ ਕੱਲਾ ਖੜਾ ਹੁੰਦਾ। ਔਰ ਉੱਥੇ ਤੁਸੀਂ ਉੱਤੇ ਭਾਵੇਂ ਜੋ ਮਰਜ਼ੀ ਉੱਤੇ ਪਾ ਦਿਓ, ਗੈਸ ਟਾਈਮ ਆ ਸੋਚਣ ਦੇ ਆ ਜੋ ਮਰਜ਼ੀ ਪਾ ਦਿਓ, ਔਰ ਉਹ ਐਸਾ ਨੈਸ਼ ਕ੍ਰੈਸ਼ ਹੁੰਦਾ। ਮੈਂ ਉਸਤਾਦ ਜੀ ਨੂੰ ਕੁਛ ਨਾ ਕਹੋ, ਉਹ ਆਪਣੀ ਇੱਕ ਲੌਜੀਕ ਨਾਲ ਖਲੋਂਦਾ ਬਿਲਾ ਵਜ੍ਹਾ ਨਹੀਂ। ਜਿਹੜੇ ਖੋਤੇ ਡਾਈਟ ਕਰਦੇ ਨਾ ਉਸਤਾਦ ਜੀ, ਉਹ ਸੜਕ ਤੇ ਆ ਕੇ ਖਲੋਂਦੇ ਕਿ ਸਾਡਾ ਮੂੰਹ ਵੱਜੇ ਤੇ ਅਸੀਂ ਕੁਝ ਖਾਈਏ ਨਾ। ਉਹ ਡਾਈਟ ਤੇ ਹੁੰਦੇ ਖੋਤੇ, ਉਹਨਾਂ ਨੂੰ ਬੁਰਾ ਭਲਾ ਨਹੀਂ ਖੋਤੇ ਦੀ ਇੱਕ ਸਾਈਕੀ ਆਪਣੀ, ਉਹਦਾ ਇੱਕ ਲਹਿਰਾ ਸਿਸਟਮ ਆ। ਹਾਂਜੀ ਉਹ ਹੋਰ ਟੈਪ ਆ ਵੀ ਉਹਦਾ ਜਿੱਥੇ ਦਿਲ ਕਿਤੇ ਅੜੀ ਉਹਦੀ ਜਿੱਥੇ ਹੋ ਗਈ ਉਹਦਾ ਜਿੱਥੇ ਦਿਲ ਕਿਤੇ ਉਹ ਖਲੋ ਗਿਆ। ਮੇਨ ਰੋਡ ਦੇ ਦਰਮਿਆਨ ਚ ਖਲੋਤਾ, ਸਾਰੀ ਟ੍ਰੈਫਿਕ ਇਧਰੋਂ ਇਧਰੋਂ ਜਾਂਦੇ ਹੀ ਉਹ ਖਲੋਤਾ ਤੇ ਧੌਣ ਸਿੱਟ ਕਿਤੇ ਹਿੱਲ ਵੀ ਨਹੀਂ ਰਿਹਾ, ਦੇਖ ਵੀ ਨਹੀਂ ਰਿਹਾ ਕਿਸੇ ਪਾਸੇ। ਇਹ ਭੁੱਲ ਜਾਂਦਾ ਵਾ, ਖੋਤਾ ਭੁੱਲ ਜਾਂਦਾ ਵਾ। ਸਾਡੇ ਜੋ ਚੌਥੀ ਪੰਜਵੇਂ ਘਰ ਪਲਾਟ ਵਾ, ਉੱਥੇ ਬੰਦਾ ਖੋਤੇ ਰਿਪੇਅਰ ਕਰਦਾ, ਖੋਤੇ ਘੋੜੇ ਸਲਮਾਨ ਨੂੰ ਦਿਖਾਏ ਆ। ਉਹ ਖੁਰੀਆਂ ਉਹ ਲਾਉਂਦਾ। ਪਿੰਡ ਚ ਗੋਰੀਆਂ ਦੇ ਪਿੰਡ ਚੋਂ ਡੈਮੇਜ ਖੋਤੇ ਜਿਹੜੇ ਲੋਕਾਂ ਨੇ ਰੂਟ ਕੇ ਛੱਡੇ ਹੁੰਦੇ ਨੇ, ਯਾਰ ਇਹਨੂੰ ਕੱਢ ਦਿਓ ਬਾਹਰ, ਉਹਨੂੰ ਡਾਲੇ 'ਚ ਪਾਉਣਾ ਸੋਹਣਾ ਪਿੰਡਾਂ ਦੇ ਜਾਏ ਤੋਂ ਵੀ ਆ ਜ਼ਖਮੀ ਖੋਤਾ ਤੁਸੀਂ ਗਲੀ 'ਚ ਉਤਰਿਆ ਵਾ, ਤੁਸੀਂ ਕੋਈ ਮਹੀਨਾ ਬਾਅਦ ਰੋਟੀ ਨਾ ਖਾਵੇ। ਉਹਨੇ ਲਿਆਉਣਾ, ਉਹਨੂੰ ਸਾਬਣ ਲਾ ਮਲਮਾ ਲਾ, ਖੋਤਾ ਤਗੜਾ ਕਰਕੇ ਸੋਹਣਾ 2.5-3 ਲੱਖ ਦਾ ਵੇਚ ਆਉਂਦਾ ਵਾ। ਮਰੇ ਮਹਿਰਾਨ ਖੋਤਾ ਵਾ 2.5-3 ਲੱਖ ਦਾ। ਲੈ ਐਡਮਾ ਕਰਦਾ। ਮੈਂ ਤੁਹਾਨੂੰ ਸਵੇਰੇ ਦੀ ਵੀਡੀਓ ਭੇਜਣੀ। ਅੱਛੀ ਗੱਲ। ਲੇਕਿਨ ਉਸਤਾਦ ਜੀ ਜਦੋਂ ਤੁਸੀਂ ਪਿੰਡ ਜਾਓ ਨਾ, ਅੱਲਾ ਮਾਫੀ ਦੇਵੇ, ਇੱਕ ਬੰਦਾ ਐਸਾ ਹੈ ਉੱਤੇ ਤੁਸੀਂ ਯਕੀਨ ਨਹੀਂ ਕਰਨਾ। ਉਹ ਮੁੰਡਾ ਹੁੰਦਾ ਅਕਸਰ ਪਿੰਡਾਂ ਦੇ ਵਿੱਚ ਹੁੰਦਾ ਹੈ ਕਿ ਕੁੱਤਾ ਖਲੋਤਾ ਹੈ, ਉਹਨੇ ਤੁਹਾਨੂੰ ਕਹਿਣਾ ਪੈਨ ਡੰਗ ਜੋ ਕੁਝ ਨਹੀਂ ਕਹਿੰਦਾ। ਹਾਂ ਆਹੋ ਉੱਤੇ ਯਕੀਨ ਨਹੀਂ ਕਰਨਾ। ਹਾਂ ਕੁੱਤਾ ਪੈ ਜਾਂਦਾ ਵਾ। ਕੁਝ ਨਹੀਂ ਕਹਿੰਦਾ ਭੈਣ, ਕੁਝ ਨਹੀਂ ਕਹਿੰਦਾ। ਤੇ ਮੈਨੂੰ ਤਾਂ ਮਿੱਟੇ ਨੂੰ ਪਿੰਡ 'ਚ ਕੁੱਤਾ ਪਾ ਗਿਆ ਉਸਤਾਦ ਜੀ। ਯਾਰ ਧੋਲਾ ਲੋ ਯਾਰ। ਉਹ ਹੈ ਵੀ ਨਿੱਕਾ ਜਿਹਾ ਹੀ ਸੀ। ਜੋ ਟੀਮ ਵਾਲਾ ਸ਼ੋਅ ਕਰ ਗਏ ਸੀ, ਓਏ ਆ ਜਾਓ ਕਦਾ। ਸੱਚੀ ਮੁੱਚੀ ਦੱਸਾਂ, ਇੱਕ ਅਸੀਂ ਸਾਂਗਲੇ ਆਉਣ ਨਹੀਂ ਮੋਟਰਸਾਈਕਲ ਤੇ, ਤੇ ਕਮ ਸੇ ਕਮ ਨਾ ਅੱਧੇ ਟੀ ਟਾਈਮ ਦੇ ਸੱਟ ਚਿੱਡਾ, ਉਹ ਜਿਹੜੀ ਗੋ ਨਹੀਂ ਜੀ ਹੁੰਦੀ, ਉਹ ਲਈ ਗੋਲ ਸੀਗਾ ਉਹ ਭਾਈ ਉਹ ਸੜਕ ਪਾਰ ਕਰਨ ਦੀ ਸੀ। ਯਾਰ ਇੱਕ ਤੇ ਹੁੰਦਾ ਮਗਰਮੱਛ, ਹਾਂਜੀ ਇੱਕ ਹੋਰ ਹੁੰਦਾ ਕਿਰਲਾ ਵੱਡਾ ਜਿਹੜਾ ਕੁੱਡੀ ਲੰਬੀ ਜ਼ੁਬਾਨ ਕੱਢਦਾ, ਜਿਹੜਾ ਬੱਕਰੀ ਖਾਏ ਦਾ ਪੂਰੀ, ਬੱਕਰੀ ਖਾਏ ਦਾ ਪੂਰੀ। ਹਾਂ ਉਹਦੀ ਜ਼ੁਬਾਨ ਕਿੱਡੀ ਵੱਡੀ ਹੁੰਦੀ। ਉਹ ਕਿਰਲਾ ਹੀ ਹੁੰਦਾ ਵਾ। ਇੱਕ ਗੋ ਹੁੰਦੀ ਆ, ਇੱਕ ਹੁੰਦਾ ਵਾ ਛਿਪਕਲਾ। ਨਹੀਂ ਗੋ ਜਿਹੜੀ ਏਦਾਂ ਆਂਦੀ ਆ, ਛਿਪਕਲਾ ਤੇ ਅੱਗੇ ਉਹ ਆਉਂਦੀ ਹੈ, ਦੇਖਿਓ ਇਹ ਗੋ ਆ ਰਹੀ ਹੈ। ਆ ਗੋ ਆ ਰਹੀ ਸਾਡੀ ਏਦਾਂ ਆਂਦੀ। ਤੇ ਮੇਰਾ ਕਜ਼ਨ ਸੀ ਨਾਲ, ਉਹਨੇ ਮੋਟਰਸਾਈਕਲ ਰੋਕ ਲਈ, ਕਹਿੰਦਾ ਇਹਨੂੰ ਲੰਘ ਲੈਂਦੇ। ਤੇ ਉਸਤਾਦ ਜੀ 1.5-2 ਮਿੰਟ ਉਹ ਲੰਘਦੀ ਰਹੀ। ਉਹ ਦੱਬੇ ਲੱਗੇ ਸੀ ਨਾ ਉਹਦੇ ਮਗਰ ਹੋਰ ਵੀ। ਉਸਤਾਦ ਜੀ ਉਹ ਜਿਹੜੀ ਹੈ ਨਾ, ਮਜ਼ਾਕ ਸਮਝਣ ਨੇ। ਉਹ ਗੋ ਜਿਹੜੀ ਉਸਤਾਦ ਜੀ, ਕਿਸੇ ਨਾਲ ਦੁਸ਼ਮਣੀ ਲੈਣੀ ਹੋਵੇ ਨਾ, ਤੁਸੀਂ ਉਹਦੇ ਲੱਕ ਤੇ ਚਮੇੜ ਦਿਓ। ਉਹ ਯਾਰ ਉਹ ਵੱਡੀ ਦੀ ਗੱਲ ਕਰ ਰਿਹਾ ਸੀ। ਉਹ ਵੇਖ ਤੇ ਲਾ ਤੁਰੀ ਕਿਦਾਂ ਆ ਰਹੀ, ਲੱਕ ਤੇ ਕਿਦਾਂ ਆ ਇਹ ਗੋ ਆ। ਇਹ ਕਿਤੇ ਲੱਕ ਤੇ ਚਮੇੜ ਨਹੀਂ ਤੂੰ। 5 ਫੁੱਟ ਉਹ ਨਾ ਦੂਜਾ ਉਹ ਜਿਹੜੇ ਇੱਥੇ ਲਵਾਈ ਦੀ ਜੋਕਾਂ। ਨਹੀਂ ਜਿਹੜੀ ਇਹ ਗੋ ਦੀ ਗੱਲ ਕਰ ਰਹੇ, ਗੋ ਤੁਸੀਂ ਕੰਨ ਤੇ ਚਮੇੜ ਕੇ ਨਾ, ਕਹਿੰਦੇ ਭਲੇ ਵਕਤ ਐ ਚੋਰ ਗੋ ਇਸਤੇਮਾਲ ਕਰਦੇ ਸੀਗੇ ਚੜਨ ਵਾਸਤੇ। ਐ ਗੋ ਲਾਉਣੀ, ਫਿਰ ਐ ਗੋ ਲਾਉਣੀ, ਫਿਰ ਲਾ ਕੇ ਉਹ ਚਿਮੜੀ ਜਾਂਦੀ ਸੀਗੀ ਪੈਰਾਂ 'ਚ ਗੋ ਬਣ ਕੇ ਕਹਿੰਦਾ ਮੈਨੂੰ ਸਪਾਈਡਰਮੈਨ ਕਹੋ ਤੇ ਜੜੀ ਜਾ ਰਿਹਾ ਜਗ੍ਹਾ ਕੰਮ ਤੇ ਗੋ ਕਰ ਰਹੀ, ਫਿਰ ਤੂੰ ਐ ਮਾਮਾ ਲੱਗਦਾ ਤਾਂ। ਨਹੀਂ ਚੜਾਈ ਤੁਸੀਂ ਹਿਸਾਬ ਲਓ ਜੇ ਗੋ ਹੀ ਉਸਤਾਦ ਜੀ ਚੇਜ਼ੇਬਾਜ਼ ਹੋਵੇ। ਉਹ ਕਹਿੰਦਾ ਚੜਾਈ ਆਸਤ ਰੱਖੀ। ਇੱਕ ਗੋ ਪੈ ਗਈ ਮਿੱਠੇ ਨੂੰ, ਤੇ ਉਹਨੂੰ ਗੱਲ ਸੁਣਾਉਂਦੇ, ਕਹਿੰਦਾ ਮੈਂ ਤੁਹਾਡੇ ਪੰਪ ਤੋਂ ਹੀ ਤੇਲ ਪਵਾਉਣਾ। ਆਹੋ ਉਹ ਪੰਪ ਤੋਂ। ਮੇਰਾ ਦੋਸਤ ਉਸਤਾਦ ਜੀ, ਉਹ ਗੋਜੇ ਰੋਡ ਤੇ ਜਾਣ ਡਏ ਸੀਗੇ, ਯਕੀਨ ਕਰੋ ਸੇਹ ਬਚੀ ਆ ਫਰੰਟ ਤੋਂ ਗੱਡੀ ਦੇ ਵਿੱਚ, ਸੇਹ ਕੰਡੇ ਵਾਲੀ ਨਹੀਂ, ਉਹ ਇਸ ਸਪੀਡ ਨਾਲ ਬਚੀ ਆ। ਉਹ ਹਰ ਸ਼ਹਿਰ ਰੈਡੀਏਟਰ ਪਾੜਦਾ, ਉਹਨੇ ਇੰਜਣ ਪਾੜਦਾ, ਇੰਜ ਕਰਕੇ ਜਿੱਥੇ ਰੇਸ ਦੇ ਅੰਦਰੋਂ ਉੱਥੇ ਆ ਕੇ ਉਹਦੇ ਕੰਡੇ ਵੱਜੇ ਉਹਦੇ ਪੈਰ 'ਚ। 5 6 11 ਵਜੇ ਦੇ ਬੰਦੇ ਗਏ, ਉਹਨੂੰ ਜਾ ਕੇ ਗੋ ਕੱਢੀ ਇੰਜਣ। ਭਾਈਜਾਨ ਹਾਂਜੀ ਉਹ ਇੰਜਨ ਦੇ ਵਿੱਚ ਵੜ ਜਾਂਦੀ, ਉਹ ਕੰਡੇ ਵਾਲੀ ਸੀ। ਹਾਂਜੀ ਉਹ ਜਿਹੜਾ ਜਦੋਂ ਨਵਾਂ ਰੋਡ ਬਣਿਆ ਸੀ ਨਾ ਆਪਣਾ, ਜਿਹੜਾ ਸਮੁੰਦਰੀ ਰੋਡ ਬਾਪਡਾ ਸਿਟੀ ਵਾਲਾ ਝੁਮਰੇ ਤੱਕ। ਹਾਂਜੀ ਸਰਵਿਸ ਰੋਡ। ਨਹੀਂ ਆ ਜਿਹੜਾ ਸਿੱਧਾ ਨਹਿਰ ਜਾਂਦੀ ਆ, ਬਹੁਤ ਉੱਥੋਂ ਨਿਕਲਦੀ। 2-3 ਵਾਰੀ ਮੈਂ ਦੇਖੀ ਆ ਨੁੱਕਰ ਤੇ ਤੁਰ ਜਾਂਦੀ, ਕਿਉਂਕਿ ਉਹ ਸਾਰਾ ਤੇ ਉਹ ਸੀ ਜੰਗਲ ਟੈਪ ਸੀ, ਤੇ ਉੱਥੇ ਰੋਡ ਬਣਾਤਾ ਤੇ ਉਹਨੂੰ ਆ ਜਾਂਦੀਆਂ ਸੀ ਰੋਡ ਤੇ ਚੀਜ਼ਾਂ। ਮੋਟਰਵੇ ਤੇ ਬੜੀਆਂ ਚੀਜ਼ਾਂ ਆ ਜਾਂਦੀਆਂ ਰਾਤ ਨੂੰ। ਪਹਿਲੇ ਬਹੁਤ ਔਰ ਸਾਰੀ ਮਜ਼ੇਦਾਰ ਦੀ ਗੱਲ ਕੀ ਆ, ਸਾਰੀ ਗੱਡੀ ਤਬਾਹ ਕਰਤੀ। ਉਹ ਮਹਿਕਮੇ ਨੇ ਆ ਕੇ 11 ਵਜੇ ਵਾਲੇ ਆ ਕੇ ਇੰਜ ਕਰਕੇ ਉਹ ਗੱਡੀ ਸੇ
ਸੇ ਰਾਮ ਐ ਕਰਕੇ ਉਹ ਮੂੰਹ ਜੇ ਚੜਾ ਐ ਕਰਦੀ ਸੀ। ਉਹ ਕਿਹਾ ਮੇਰੇ ਕੰਡੇ ਖਰਾਬ ਕਰਤੇ। ਤੇ ਉਹ ਗੱਡੀ ਤਬਾਹ ਕਰਤੀ ਸਿਟੀ ਦਾ ਬੇੜਾ ਗਰਕ ਕਰਦਾ ਤੇ ਗੋ ਹੁਣ ਐ ਕਰਕੇ ਉਹ ਜਾਣ ਡਿਆ। ਕੀ ਕਰਦੀ ਹੈ ਯਾਰ ਉਹ ਇੰਨੀ ਕਿਆ ਕਰਦੇ ਉਸਤਾਦ ਜੀ ਉਹਦੇ ਕੰਡੇ ਜਿਹੜੇ ਨੇ ਨਾ ਕਹਿੰਦੇ ਜ਼ਮੀਨ ਦੇ ਵਿੱਚ ਦੱਬਦੇ ਹੋ ਨਾ ਤੇ ਪੂਰੇ ਮੁਲਕ 'ਚ ਲੜਾਈ ਪੈ ਜਾਂਦੀ। ਹੱਲ ਲੈ ਲਓ ਜੰਗ ਲੱਗ ਜਾਂਦੀ ਹੈ। ਸਾਜੀ ਉਹ ਜਿਹੜੇ ਗੋ ਆ ਚਿਮਰਨ ਵਾਲੀ ਇਹ ਤੁਸੀਂ ਬਾਦਸ਼ਾਹ ਫਿਲਮ ਦੇਖੀ? ਉਹ ਇੰਨੇ ਇਹ ਤੋਂ ਮੁਤਾਸਰ ਹੋ ਕੇ ਬਣਾਈ। ਉਹਨਾਂ ਨੇ ਉਹ ਜੈਕੀ ਚੰਦ ਦੀ ਫਿਲਮ ਤੋਂ ਮੁਤਾਸਰ ਹੋ ਕੇ ਬਣਾਈ ਸੀ। ਨਹੀਂ ਬਾਦਸ਼ਾਹ ਫਿਲਮ 'ਚ ਚਿਮੜਨ ਵਾਲੇ ਬੂਟ ਨਹੀਂ ਲਿਆਂਦਾ, ਉਹ ਗੋਲ ਦੇਖ ਕੇ ਬਣਾ। ਹਾਂ ਇਹੀ ਮੈਂ ਸਮਝਾਉਣਾ ਚਾਹ ਰਿਹਾ ਸੀਗਾ ਲੇਕਿਨ ਮੇਰੀ ਤੁਸੀਂ ਕਿਸੇ ਨੇ ਮੇਰੀ ਤਸਰੀਰ ਨਹੀਂ ਕੀਤੀ ਉਦੋਂ। ਤੁਸੀਂ ਮੇਰੀ ਕੀਤੀ ਤੈਨੂੰ ਵੇਲ ਨਹੀਂ ਹੋਈ। ਤੁਸੀਂ ਇਹ ਗੋ ਚਿਮੜ ਦੀ ਬਹੁਤ ਭੈੜੀ ਆ। ਅੱਜ ਜਿਹੜੇ ਤੁਸੀਂ ਅਕਸਰ ਦੇਖਿਆ ਤੁਸੀਂ ਉਹ ਕਿਤੇ ਰੱਖਿਆ ਤੁਸੀਂ ਇੰਜ ਕਰਕੇ ਬਟਨ ਤਾਂ ਪਾਉਣਾ ਸੀ ਤੁਹਾਡਾ ਉਹ ਮੈਗ ਜਿਹਾ ਜੁੜ ਨਹੀਂ ਜਾਂਦਾ ਐ ਉਹ ਗੋਲ ਦੇਖ ਕੇ ਬਣਿਆ ਵਾ। ਯਾਰ ਉਹ ਤੇ ਲਿਆਈਓ ਕਰੀਏ ਗੇਮ ਯਾਰ, ਉਹ ਜਿਹੜੀ ਪੂੰਚੋ ਕੀ ਪੂੰਚੀ ਉਹ ਚੂਚੇ ਜਿਹੜੇ ਉਹ ਵੱਡੇ ਜੁੱਤੀ ਦੇ ਨਾਲ ਪਿੱਛੇ ਵੱਜੀ ਹੋਵੇ, ਲੱਗੀ ਹੋਵੇ ਤੁਰੇ ਤੇ ਪਤਾ ਚੱਲੇ। ਤੁਰੇ ਤੇ ਪਤਾ ਚੱਲੇ। ਕੋਈ ਐਸੀ ਚੀਜ਼ ਹੋਵੇ ਨਾ ਜਿਹੜੀ ਅੱਡੀ ਦੇ ਕੋਲ ਬੰਨ੍ਹਦੀ ਏ ਪੈਰ ਦੇ ਨਾਲ ਤੇ ਸਿਰਫ ਅੱਗੋਂ ਪੱਪਾ ਤੇ ਇੱਕ ਕਮਰੇ ਦੇ ਵਿੱਚ ਨਾ ਹੱਥ 'ਚ ਛੈਂਟਾ ਫੜਿਆ ਹੋਵੇ ਕਿਸੇ ਦੇ। ਨਹੀਂ ਇੱਕ ਹੋਰ ਹੋ ਸਕਦਾ ਵੀ ਸਾਰੇ ਜਿੰਨੇ ਵੀ ਹੈ ਨਾ ਉਹ ਵਾਜਾ ਲੈ ਕੇ ਜਿਹੜਾ ਵਾਜਾ ਵਜਾਵੇ ਨਾ ਨਹੀਂ ਉਹ ਅੱਡੀ ਵਾਲਾ ਕੰਮ ਸਹੀ ਹੈ। ਓਏ ਉਹ ਗੇਮ ਹੈਗੀ ਏ। ਆਹੋ ਹਾਂ ਉਸਤਾਦ ਜੀ ਯਾਕ ਦਾ ਪਤਾ ਤੁਹਾਨੂੰ? ਯਾਕ ਦਾ ਹਾਂ ਯਾਕ ਕਾਇਦੇ ਤੇ ਵੀ ਬਣਿਆ ਹੁੰਦਾ ਹੈ ਵਾਈ ਫॉर ਯਾਕ। ਯਾਕ ਉਸਤਾਦ ਜੀ ਹੁੰਦਾ ਇੱਕ ਅਕਸਰ ਨਾ ਗੋਆਂ ਤੋਂ ਹੁਣ ਟਰਸਟ ਮੁੱਕ ਗਿਆ, ਜਾਨਵਰਾਂ ਦੇ ਵਿੱਚ ਵਫਾ ਨਹੀਂ ਰਹੀ। ਨਹੀਂ ਭਾਈ ਉਹ ਹੁਣ ਯਾਕ ਹੁੰਦਾ ਹੈ, ਉਹ ਰੱਸੀ ਪਾ ਕੇ ਤੇ ਇੰਜ ਕਰਕੇ ਪਹਾੜਾਂ 'ਚ ਸਿੱਟੀ ਦਾ ਤੇ ਉਹ ਇੰਜ ਦਾ ਹੁੰਦਾ, ਉਹ ਗ੍ਰਿਫਤ ਉਹਦੀ ਮਜ਼ਬੂਤ ਹੋ ਜਾਂਦੀ ਤੇ ਉਹ ਫਿਰ ਡਿੱਗਣ ਨਹੀਂ ਦਿੰਦਾ। ਉਹ ਗੋਹ ਨੇ ਗੇੜਾ ਕਰਾਇਆ ਸੀਗਾ ਬੰਦੇ ਨੂੰ, ਉਹ ਗੋਹ ਬੰਦੇ ਨੇ ਸਿੱਟੀ ਨਾ ਚੋਰ ਨੇ ਤੇ ਉਹਨੇ ਹੱਥ ਛੱਡ ਦੇ, ਕਹਿੰਦੀ ਮੈਂ ਨਹੀਂ ਚਿਮੜਨਾ, ਉਹ ਥੱਲੇ ਡਿੱਗ ਗਿਆ। ਫਿਰ ਉੱਥੋਂ ਫਿਰ ਯਾਕ ਉਹਨੇ ਕਿਹਾ ਯਾਰ ਮੈਂ ਯਾਕ ਬਣਾ ਲਾਂਗਾ। ਗੋ ਹੱਥਾਂ ਨਾਲ ਚਿਮੜਦੀ ਇਹਦੇ ਥੱਲੇ ਪਾਰਟਿਸਿਪੇਟ ਕੀਤਾ ਹੁੰਦਾ ਵਾ ਇੰਜ ਕਰਕੇ ਪੂਰਾ ਖਲਾਜ ਪਾਇਆ ਹੁੰਦਾ ਵਾ। ਆਹੋ ਉਹ ਚਿਮੜਦਾ ਵਾ। ਨਾਲੇ ਕੰਨ ਖਜੂਰੇ ਵੀ ਲੈਣਾ ਠੂ ਕੰਨ ਖਜੂਰੇ, ਉਹ ਵੀ ਐ ਕਰਕੇ ਉਹਦੀਆਂ ਕਿੰਨੀਆਂ ਲੱਤਾਂ ਹੁੰਦੀਆਂ ਐ ਕਰਕੇ। ਉਹ ਕੁੰਡੀ ਡੱਬ ਹੋਇਆ। ਉਸਤਾਦ ਜੀ ਉਹਦੀਆਂ 74 74 ਹੁੰਦੀਆਂ ਨੇ ਇਹਦੀਆਂ ਲੱਤਾਂ ਕਿਉਂ ਜੀ ਲੰਮੀਆਂ। ਇਹ ਕਿਹੜਾ ਕਿਤੇ ਘੁੱਟਦੇ ਰਹੇ ਲੱਤਾਂ ਇੰਨੀਆਂ ਇਹਨੂੰ ਯਾਦ ਇਹਨਾਂ ਨੇ ਉਹਨਾਂ ਨੂੰ ਜਰਾਬਾਂ ਗਿਫਟ ਕੀਤੀਆਂ ਇਹਨਾਂ ਨੂੰ ਤਾਂ ਪਤਾ ਹੈ। ਉਹ ਬਲੈਕਮੈਨ ਫਿਲਮ ਦੇ ਵਿੱਚ ਨਹੀਂ ਜਦੋਂ ਉਹਨੂੰ ਇੱਕ ਕੁੜੀ ਛਡਾਉਣ ਜਾਂਦੀ ਵਿਲਨ ਨੂੰ, ਆਹੋ ਉਹ ਜਦੋਂ ਜ਼ਮੀਨ ਦੇ ਨਾਲ ਪੈਰ ਉਹ ਭਰ ਕੇ ਤੇ ਇੰਜ ਕਰਕੇ ਜ਼ਮੀਨ ਨੂੰ ਫੜਦਾ, ਜਦੋਂ ਜਹਾਜ਼ ਚੋਂ ਬਾਹਰ ਹਵਾ ਜਾ ਰਹੀ ਹੁੰਦੀ ਹੈ, ਉਹ ਵੀ ਇਦਾਂ ਦੇ ਕਰੈਕਟਰ। ਤੁਹਾਨੂੰ ਪਤਾ ਤੁਸੀਂ ਤਾਰੀਖ ਦੇ ਵਿੱਚ ਸਭ ਤੋਂ ਮਾੜਾ ਇਹਤਜਾਜ ਬਿੱਛੂਆਂ ਨੇ ਕੀਤਾ ਵਾ। ਉਹ ਵੀ ਦੇਵਲ ਦੀ ਫਿਲਮ ਪਿੱਛੂ ਉਹ ਚਾਹਣੇ ਬਿੱਛੂ ਨੂੰ ਫੀਸ ਨਹੀਂ ਦਿੱਤੀ, ਪਿੱਛੂ ਬਾਹਰ ਆ ਗਏ ਜਲਾਓ ਕਰਾਓ ਕੀਤਾ ਨੇ ਭਾਈ। ਯਾਰ ਸਾਡੇ ਬਿੱਛੂਆਂ ਨੇ ਸਭ ਤੋਂ ਮਾੜਾ ਜ਼ਹਿਰ ਬਿੱਛੂ ਦਾ ਵਾ ਭਾਜੀ, ਫੌਰਨ ਅਸਰ ਕਰਦਾ। ਤੁਸੀਂ ਐ ਬਿੱਛੂ ਦਾ ਜ਼ਹਿਰ ਦੇਖ ਵੀ ਲੈਣਾ ਤੁਹਾਡੀ ਅੱਖਾਂ ਚੱਲਣੀਆਂ। ਨਾਲੇ ਭਾਈ ਉੱਥੇ ਲੇਕਿਨ ਉਹਨੂੰ ਕਹਿੰਦੇ ਉਸੇ ਟਾਈਮ ਅਗਰ ਖੁਦਾ ਨਾ ਖਾਸਤਾ ਉਸਤਾਦ ਜੀ ਕਹਿੰਦੇ ਮਿੱਛੂ ਲੜ ਜੇ ਉਹਨੂੰ ਉਸੇ ਟਾਈਮ ਮਾਰੋ। ਨਹੀਂ ਉਸੇ ਟਾਈਮ ਮਾਰਨਾ ਤੇ ਤੁਹਾਡੀ ਦਰਦ ਠੀਕ ਹੋਣੀ, ਉਹ ਅਦਰਵਾਈਜ਼ ਠੂਏ ਦੇ ਬਾਰੇ ਚ ਕਿਹਾ ਜਾਂਦਾ। ਉਹਨੂੰ ਹੀ ਬਿੱਛੂ ਕਹਿੰਦੇ ਨੇ। ਨਹੀਂ ਯਾਰ ਹੋਰ ਠੂਆ ਹੋਰ ਨਹੀਂ ਯਾਰ ਠੂਆ ਹੋਰ ਚੀਜ਼ ਉਹ ਆ। ਬਿੱਛੂ ਤੇ ਠੂਆ ਇੱਕ ਹੀ ਹੈ, ਸਕਾਰਪੀਅਨ ਇੰਗਲਿਸ਼ ਦੇ ਵਿੱਚ, ਠੂਆ ਪੰਜਾਬੀ ਹੈ ਤੇ ਬਿੱਛੂ ਉਰਦੂ 'ਚ। ਭਾਜੀ ਬਿੱਛੂ ਹੋਰ ਠੂਆ ਹੋਰ ਆ। ਠੂਆ ਕਰ ਪਿਆਰੇ ਠੂਆ ਉਹ ਉਸਤਾਦ ਜੀ ਜਿਹਨੂੰ ਟਾਂਕੇ ਮੱਛੀ ਫੜਦੇ ਹੈ। ਜਿਹਨੂੰ ਠੂਆ ਟਾਂਕੇ ਮੱਛੀ ਉਹ ਫੜਦੇ। ਨਹੀਂ ਯਾਰ ਉਹ ਹੋਰ ਹੁੰਦੀ, ਉਹ ਤੇ ਮਛਲੀਆਂ ਦੀ ਖੁਰਾਕ ਹੁੰਦੀ ਇੱਕ, ਉਹ ਝੀਂਗੇ ਟੈਪ ਲੱਭਦੇ ਆ ਛੋਟੇ ਛੋਟੇ, ਉਹ ਝੀਂਗੇ ਲਾ ਕੇ ਕੁਛ ਉਹ ਹੈਗੇ ਆ ਉਹਨੂੰ ਕਹਿੰਦੇ ਆ ਉਹ ਬਿੱਛੂ ਹੋਰ ਯਾਰ ਉਹ ਕਿਹੜਾ ਹੁੰਦਾ ਜਿਹਦੇ ਪਿੱਛੋਂ ਐ ਕਰਕੇ ਏਰੀਆ ਲੈ ਕਰਕੇ ਹੁੰਦਾ, ਉਹਨੂੰ ਹੀ ਬਿੱਛੂ ਤੇ ਇੱਕ ਉਹ ਕਾਲਾ ਜਿਹਾ ਹੁੰਦਾ ਲੰਮਾ ਕਿੰਨੀਆਂ ਲੱਤਾਂ ਵਾਲਾ। ਉਹ ਕੰਨ ਹੋਈ ਉਹ ਨਹੀਂ ਯਾਰ ਉਹਦਾ ਹੋਰ ਦਾਜ ਨਾ ਇੱਕ ਹੋਰ ਠੂਹਾ ਵਾ ਇੱਕ ਬਿੱਛੂ ਆ ਇੱਕ ਕੰਨ ਖਜੂਰਾ ਵਾ। ਉਹਦੀਆਂ ਕੰਨ ਲੱਤਾਂ ਖਜੂਰਾ ਵਾਲੀਆਂ ਹੁੰਦੀਆਂ। ਜਿਹੜਾ ਕਿੰਨੀਆਂ ਲੱਤਾਂ ਹਾਂ, ਉਹ ਕੰਨ ਖਜੂਰਾ ਹੁੰਦਾ। ਜਿਹੜੇ ਆਪਣੇ ਉਧਰੋਂ ਨਿਕਲਦੇ ਸੀ ਹਾਂ। ਉਹ ਕੰਨ ਖਜੂਰੇ ਆ। ਅੱਛਾ। ਉਹ ਉਹਦਾ ਜੀ ਪਿੱਛੋਂ ਆਇਆ ਉਹਨੇ ਐੜਾ ਬਿੱਛੂ ਵੀਰਾਂ ਜਿਹਨੇ ਕੰਮ ਕੀਤਾ ਵਾ। ਅੱਛਾ ਉਹ ਬਿੱਛੂ ਆ। ਉਹ ਬਿੱਛੂ ਅੱਛਾ ਉੱਤੋਂ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਾਂ, ਜਿਹੜਾ ਸਕਾਰਪੀਅਨ ਹੈ ਨਾ ਇਹਨੂੰ ਤੁਸੀਂ ਇੱਥੇ ਖਿਲਾਰ ਲਓ, ਆਲੇ ਦੁਆਲੇ ਅੱਗ ਲਾ ਲਓ, ਇਹਨੇ ਆਪਣੇ ਆਪ ਨੂੰ ਡੰਗ ਮਾਰ ਲੈਣਾ, ਆਪ ਹੀ ਖੁਦਕੁਸ਼ੀ ਕਰ ਲੈਂਦਾ। ਉਸ ਤੋਂ ਬਾਅਦ ਅਗਰ ਇਹ ਨਾ ਨਜ਼ਰ ਆਵੇ ਤਾਂ ਤੁਸੀਂ ਲਾਈਟਾਂ ਬੰਦ ਕਰ ਦਿਓ, ਇਹ ਚਮਕਣ ਲੱਗ ਪਏਗਾ, ਲਿਸ਼ਕਣ ਲੱਗ ਪਏਗਾ। ਤੇਰੀ ਇੰਨੀ ਕਿੱਦਾਂ ਤਹਿਕੀਕ ਹੈ? ਉਸਤਾਦ ਜੀ ਮੈਂ ਪੜ੍ਹਿਆ ਨਾ, ਮੈਂ ਉਹ ਬਾਇਓਗ੍ਰਾਫੀ ਹੈ ਦੇਖ ਲਓ ਇਹੀ ਪੜ੍ਹਦੇ ਰਹੇ ਆ ਲੇਕਿਨ ਦੱਸ ਨਹੀਂ ਕੀਤੀਆਂ। ਟ੍ਰੇਨ ਦੇ ਡੱਬੇ ਜੋੜਨ ਦਾ ਆਈਡੀਆ ਵੀ ਇੱਥੋਂ ਹੀ ਆਇਆ ਕਿ ਉਹਦੀਆਂ ਪੂਛ ਲੈ ਬੰਨ ਕੇ ਆਪਸ ਹੀ ਉਹਨਾਂ ਨੇ ਤੁਸੀਂ ਕਸਮੇ ਇੱਥੇ ਧੱਕੇ ਖਾਂਦੇ ਹੋ, ਤੁਹਾਨੂੰ ਦੁਨੀਆ ਨੂੰ ਤੁਹਾਡੀ ਲੋੜ ਆ। ਇੱਥੇ ਧੱਕੇ ਖਾਦੇ ਲੇਕਿਨ ਜਾਓ ਕਿਤੇ ਛਿੱਤਰ ਖਾਓ ਜਾ ਕੇ ਚਿੱਤਰ ਉਸਤਾਦ ਜੀ ਇਹ ਹਰ ਚੀਜ਼, ਹਰ ਜਾਨਵਰ ਵੀ, ਜਾਨਵਰਾਂ ਦੀਆਂ ਵੀ ਹੁੰਦੀਆਂ ਨਸਲਾਂ, ਬਰਾਦਰੀਆਂ ਬਿੱਛੂਆਂ ਦੀਆਂ। ਇੱਕ ਬਿੱਛੂ ਹੁੰਦਾ ਕੰਡਿਆਂ ਵਾਲਾ, ਜਿਵੇਂ ਸੱਪ ਆ, ਸੱਪ ਕੋਬਰੇ 'ਚ ਰਿਸ਼ਤਾ ਕਰਦਾ। ਹੁਣ ਇੱਕ ਹੁੰਦਾ ਰੈਟਲ ਸਨੇਕ, ਉਹਦੀ ਪਿੱਛੋਂ ਕਰ ਕਰਕੇ ਪੂੰਛ ਕਰਦੀ, ਰੈਟਲ। ਬਲੈਕ ਮੰਬਾ, ਸਭ ਤੋਂ ਖਤਰਨਾਕ ਸੱਪ ਭਲਾ ਕਿਹੜਾ ਵਾ ਦੱਸੋ ਦੱਸੋ। ਬਲੈਕ ਮੰਬਾ ਵੀ ਬਹੁਤ ਨੈਸ ਆ। ਸੱਪ ਕੋਈ ਵੀ ਇਹ ਉਹ ਖਤਰਨਾਕ ਹੁੰਦਾ ਹੈ। ਹਰਾ ਜਿਹਾ ਹੁੰਦਾ ਛੋਟਾ ਜਿਹਾ ਟੱਕ ਉਡਵਾ ਉਹ ਹੋ ਉਹ ਨਾਮ ਵੀ ਮੇਰੇ ਜੇਨ ਚ ਆ। ਰੈਟਲ ਰੈਟਲ ਅੱਲਾ ਭਲਾ ਕਰੇ ਰੈਟਲ ਭਲਾ ਜਾਣਾ ਸਨੇਕ, ਸੀ। ਉਹਨੇ ਉਹਦੇ ਚ ਖੂਬੀ ਹੈ ਉਸਤਾਦ ਜੀ, ਰੈਟਲ ਸਨੇਕ ਚ ਖੂਬੀ ਹੈ ਵੇ ਕਿ ਹੁਣ ਤੁਸੀਂ ਲਾਲ ਰੰਗ ਚ ਰੱਖਣਾ, ਉਹਨੇ ਲਾਲ ਹੋ ਜਾਣਾ। ਉਹ ਪਾਣੀ ਧਰਾ
ਉਹਨੇ ਕਿਹਾ ਵੀ ਯਾਰ ਜਿਸ ਤਰ੍ਹਾਂ ਪਾਣੀ ਨਹੀਂ ਆਪਣੇ ਰੰਗ 'ਚ ਰੰਗ ਲਾ ਆਪਣੇ ਰੰਗ 'ਚ ਲੱਗਿਆ ਉਹ ਰੇਤ ਦੇ ਵਿੱਚ ਵੀ ਇੰਜ ਕਰੇ ਵੜ ਜਾਂਦਾ। ਉਦਾਂ ਦੇ ਬਣ ਜਾਂਦਾ ਵਾ। ਨੋਨੀ ਦੇਖ ਮੇਰੀ ਗੱਲ ਸੁਣ, ਤੂੰ ਚਾਹਵੇਂ ਨਾ ਤੂੰ ਉਹੀ ਗੱਲ ਕਿ ਤੂੰ ਆਪਣੇ ਮਾਪਿਓ ਨੂੰ ਨਾ ਅੱਛਾ ਜ਼ਿੰਦਗੀ ਗੁਜ਼ਾਰ ਸਕਦਾ। ਮੈਂ ਸਹੀ ਕਹਿ ਰਿਹਾ? ਉਸਤਾਦ ਜੀ ਇਹੋ ਜਿਹਾ ਬੰਦਾ ਠੀਕ ਹੈ ਨਾ, ਜਵਾਨ ਹੁੰਦਾ ਮਾਸ਼ਾਅੱਲਾ 28-30 ਸਾਲ ਉਮਰ ਹੋ ਗਈ ਹੈ, ਅੱਗੋਂ ਹਲੇ ਤੂੰ ਵਿਆਹ ਕਰਾਉਣਾ, ਬੱਚੇ ਤੇਰੇ ਹੋਣੇ, ਤਾਂ ਹਿਸਾਬ ਕਿਤਾਬ ਕੀ ਹੈ ਤੇਰਾ? ਤੂੰ ਆਪਣੇ ਮਾਪਿਓ ਨੂੰ ਅੱਛੀ ਲਾਈਫ ਦੇ, ਮਾਪਿਓ ਨੂੰ ਖੁਸ਼ ਕਰ, ਉਹਨਾਂ ਨੂੰ ਅੱਛਾ ਖਵਾ ਪਿਆ, ਉਹ ਬਿਮਾਰ ਸ਼ਮਾਰ ਕਿਤੇ ਅੱਲਾ ਨਾ ਕਰੇ ਹੋ ਜਾਏ, ਉਹਨਾਂ ਨੂੰ ਅੱਛੇ ਡਾਕਟਰ ਕੋਲ ਲੈ ਕੇ ਜਾਣ ਜੋਗਾ ਤੂੰ ਹੋਵੇਂ। ਇਸ ਤੋਂ ਵੱਡੀ ਕਿਹੜੀ ਨੇਕੀ ਤੇ ਇਬਾਦਤ ਆ ਮਾਪਿਓ ਦੀ ਖਿਦਮਤ ਕਰਨਾ? ਉਸਤਾਦ ਜੀ ਨੂੰ ਗੈਰਤ ਤੇ ਜਜ਼ਬਾ 10-15 ਮਿੰਟ ਲਈ ਆਉਂਦਾ ਬਸ, ਠੰਡੀ ਹਵਾ ਪੈਂਦੀ ਫੇਰ ਭੁੱਲ ਜਾਂਦਾ ਸਾਰਾ ਕੁਝ। ਬਸ ਮਿੱਠਿਆ ਮੇਰੀਆਂ ਅੱਖਾਂ ਖੁੱਲ ਗਈਆਂ। ਮੈਂ ਤੇਰਾ ਦੇਖੀ ਪਤਾ ਨੀ ਕੀ ਘੋਲ ਦੇਣਾ ਵਾ। ਖੁੰਨਾ ਟੈਪ ਸਾਰੀ ਰਾਤ ਨੂੰ ਸਮਝਾਉਂਦੇ ਜਾਈਦਾ। ਇਹ ਤੁਸੀਂ ਕਿਉਂ ਲਾਇਆ ਸੀ ਸਨੀ ਪਲਾਸਟਰ? ਇਹ ਮੈਂ ਚੌਥੇ 5-6 ਮਹੀਨੇ ਬਾਅਦ ਨਾ ਆਪਣੇ ਟੈਸਟ ਕਰਾਉਣਾ ਸਾਰੇ ਕਿਉਂ ਜੀ? ਕਿਉਂ? ਕਰਾ ਲੈਣੇ ਚਾਹੀਦੇ ਕਿ ਕੋਈ ਬਿਮਾਰੀ ਤੇ ਨਹੀਂ ਅੰਦਰ ਪਲ ਰਹੀ, ਬਾਹਰ ਤੇ ਪਲ ਰਹੀ ਹੈ, ਅੰਦਰ ਤੇ ਨਹੀਂ ਕੋਈ ਪਲ ਰਹੀ। ਅੱਲਾ ਨਹੀਂ ਬਾਹਰ ਕਿਹੜੀ ਨਹੀਂ ਫਿਰ ਟੀਮ ਦੇ ਵੀ ਕਰਾਇਆ ਕਰੋ, ਸਾਡੇ ਵੀ ਟੈਸਟ ਕਰਾਇਆ ਕਰੋ, ਸਾਜੀ ਸਾਰਿਆਂ ਦੇ ਤੁਹਾਨੂੰ ਪਤਾ ਲੱਗੇ ਤੇਰੇ ਮੰਬੇ ਆ। ਜਿੱਦਣ ਮੈਨੂੰ ਮਾੜਾ ਜਿਹਾ ਵੀ ਸ਼ੱਕ ਪਿਆ ਨਾ ਕਿ ਤੇਰੇ 'ਚ ਕੋਈ ਫਰਕ ਪਿਆ, ਮੈਂ ਤੇਰੇ ਕਰਾਵਾਂਗਾ। ਨਹੀਂ ਉਹ ਤੇਰੇ ਮੈਂ ਟੈਸਟ ਕਰਾਵਾਂ, ਸਭ ਤੋਂ ਉੱਤੇ ਲਿਖਿਆ ਹੋਣਾ ਟਾਕਿੰਗ ਸਪੀਡ ਨਾਰਮਲ ਇਹ ਨਹੀਂ ਹੁੰਦੀ ਇਨਸਾਨ ਦੀ, ਤੇਰੀ 4 ਗੁਣਾ ਬਹੁਤੀ ਲਿਖੀ ਹੋਣੀ। ਮੇਰੇ ਸਾਜੀ ਮੇਰੇ ਵੀ ਟੈਸਟ ਕਰਾਉਣ ਵਾਲੇ। ਮਿੱਠੇ ਦਾ ਟੈਸਟ ਕਰਾਉਣ ਨਾਲ ਲਿਖਿਆ ਬੋਲਣਾ ਟਾਕ ਨਾਰਮਲ 50%, ਠੀਕ ਹੈ ਜੀ, ਆ 70%, ਤੇਰੀ ਆਈ ਹੈ 1100 ਕਿੰਨੇ %? ਫੁੱਲ ਸੂਈ ਚੜੀ ਹੈ। ਲੋਕਾਂ ਦਾ ਬਲੱਡ ਵਧਦਾ, ਮੇਰਾ ਵਾਲੀਅਮ ਵਧਿਆ ਹੁੰਦਾ। ਉਸਤਾਦ ਜੀ ਉਹ ਤੇ ਇਹਦੀ ਫੈਲ ਵੀ ਇਦਾਂ ਪੜ ਕੇ ਜਾਣੇ ਕੱਪੜੇ ਜਿਹੜੇ ਤੈਨੂੰ ਆ ਵਾ। ਆਹੋ ਉਹ ਨਹੀਂ ਉਹ ਮੈਂ ਤੇਜ਼ ਆ, ਨਰਸਾਂ ਨਹੀਂ ਤੇਜ਼ ਹੁੰਦੀਆਂ। ਅੱਛਾ, ਉਸਤਾਦ ਜੀ ਮੁੰਡਾ ਦੋਸਤ ਆ, ਅੱਲਾ ਨੂੰ ਜ਼ਿੰਦਗੀ ਦੇਵੇ, ਉਹ ਕਿਤੇ ਹਸਪਤਾਲ 'ਚ ਹੱਥ ਪੈਂਦਾ, ਮੈਨੂੰ ਕਹਿੰਦਾ ਨਰਸ ਲਵਾ ਦਿਓ ਭਾਜੀ ਉਹਨੂੰ, ਕਿਤੇ ਹੱਥ ਤੋਂ ਪੈਂਦਾ ਨਾ, ਉਹ ਉਹਨੂੰ ਬੜਾ ਸ਼ੌਕ ਨਰਸ ਬਣਨ ਦਾ, ਹੈ ਕੋਈ ਆਪਣਾ ਹੱਥ ਪੈਂਦਾ ਮੁੰਡਾ ਵਾ ਸਾਜੀ ਆ ਬੜੀਆਂ ਕਾਲਾਂ ਆਂਡੀਆਂ ਨੇ, ਕਿਤੇ ਸਾਨੂੰ ਜੌਬ ਤੇ ਲਵਾ ਜੌਬ ਤੇ ਦਿਓ। ਲਵਾ ਦਿਓ। ਮੈਨੂੰ ਜਿਹੜੀਆਂ ਮੇਲਾਂ ਹੁੰਦੀਆਂ ਨੇ, ਮੇਰੇ ਕੋਲ ਰੋਜ਼ ਦਾ 50 ਲੱਖ ਰੁਪਈਆ ਹੋਵੇ ਨਾ, ਅਗਰ ਮੈਂ ਹਰ ਮੇਲਾ ਨੂੰ ਕਰਨ ਲੱਗ ਪਾਂ ਕਿ ਚਲੋ ਯਾਰ, ਤੇ 50 ਲੱਖ ਰੁਪਇਆ ਰੋਜ਼ ਦਾ ਥੋੜਾ ਵਾ। ਧਮਕੀਆਂ ਲਾਉਣ ਲੱਗ ਪੈਂਦੇ ਅੱਗੋਂ, ਉਂਝ ਤੁਸੀਂ ਬੜਾ ਫੈਮਿਲੀ ਕਹਿੰਦੇ ਹੋ, ਹੁਣ ਫੈਮਿਲੀ ਪਰੇਸ਼ਾਨ ਆ ਤੇ ਤੁਸੀਂ ਕਰ ਨਹੀਂ ਰਹੇ। ਯਾਰ ਮੈਂ ਕੀ ਕਰਾਂ ਯਾਰ? ਲੇਕਿਨ ਯਾਰ ਉਹ ਨਾ ਮਿੱਠੇ ਗੱਲ ਪਤਾ ਕੀ ਜੀ ਭਾਈ। ਉਸਤਾਦ ਜੀ, ਮਿਹਨਤ ਦੌਲਤ ਕੀ ਮਾਂ ਹੈ। ਮਿਹਨਤ ਕਿਉਂ ਨਹੀਂ ਯਾਨੀ ਕਿ ਹੋਣ ਡਈ? ਕੋਈ ਬੰਦੇ ਕਹਿਣ ਦੇ ਨੇ ਕਿ ਸ਼ਾਰਟਕਟ ਦੇ ਇੰਤਜ਼ਾਰ ਦੇ ਵਿੱਚ। ਨਹੀਂ ਬੜੇ ਬੜੇ ਮਜ਼ੇਦਾਰ ਇੱਕ ਬੰਦੇ ਕਹਿੰਦੇ ਜਾਨੀ ਭਾਈ ਇਹ ਮੇਰਾ ਈਜ਼ੀ ਪੈਸਾ ਨੰਬਰ ਹੈ, ਜਰਾ 20000 ਰੁਪਏ ਭੇਜੀ ਆ। ਵਾਹ ਵਾਹ ਵਾਹ, ਕਸਮੇ ਫਿਰ ਕਿਹੜਾ ਫੜਾ ਗਏ ਸੀਗੇ। ਇਹਦੀ ਹਾਂ ਮੇਰੇ ਬਹੁਤ ਹਾਲਾਤ ਇਦਾਂ ਦੇ ਨੇ ਯਾਰ, ਵਿਚਾਰੇ ਪਿਆਰ ਕਰਦੇ ਨੇ, ਮਾਰਨਾ ਹੀ ਕੋਈ ਬੰਦਾ ਕਹਿੰਦਾ ਨਾ ਕਿਸੇ ਨੂੰ, ਲੇਕਿਨ ਅੱਗੋਂ ਭੈਣ ਮੈਂ ਉਹ ਮੁਮਕਿਨ ਹੀ ਨਹੀਂ ਹੈਗਾ। ਹਾਂਜੀ ਅੱਛਾ ਤੁਸੀਂ ਇੱਕ ਬੰਦਾ ਕਹਿੰਦਾ ਨਾ ਜੀ ਮੇਰੀ ਪ੍ਰੋਬਲਮ ਜ਼ਿਆਦਾ, ਤੁਸੀਂ ਸੋਚੋਗੇ ਯਾਰ ਚਲੋ ਜਿਹਦੀ ਜ਼ਿਆਦਾ ਵਾ ਚਲੋ ਉਹਦੀ ਅਗਰ ਹੋ ਸਕਦੀ ਤੇ ਤੁਸੀਂ ਦੂਜੀ ਮੇਲ ਪੜ੍ਹਨੀ, ਤੁਸੀਂ ਪਿਛਲੀ ਭੁੱਲ ਜਾਣੀ, ਹਾਏ ਹਾਏ ਹਾਏ। ਅਗਲੀ ਪੜ੍ਹਨੀ ਤੁਸੀਂ ਪਿਛਲੀਆਂ 2 ਭੁੱਲ ਜਾਣੇ, ਇੰਜ ਦਾ ਹਿਸਾਬ ਕਿਤਾਬ ਆ। ਯਾਰ ਤੁਸੀਂ ਪਤਾ ਕੀ ਕਰਨਾ, ਉਹ 1 ਮਿੰਟ ਠਹਿਰ ਜਾ, 500 ਰੁਪਇਆ ਲੈ ਕੇ ਨਾ, 500 ਰੁਪਇਆ ਲੈ ਕੇ ਆਇਲ ਲਿਆਓ, 300 ਰੁਪਏ ਦੇ ਪਾਪੜ ਲਿਆਓ, ਉਹਦੀ ਤਲਾਈ ਕਰਕੇ 20 ਰੁਪਏ ਦੇ 50 ਰੁਪਏ ਦੇ ਛਾਪਰ ਲਿਆਓ, ਉਹ ਪੈਕਿੰਗ ਕਰਕੇ ਦੁਕਾਨਾਂ ਦੇ ਵੇਚੋ, ਰਾਤ ਨੂੰ ਤੁਹਾਡੀ 1500 2000 ਦੀ ਦਿਹਾੜੀ ਹੈ। ਕੀ ਬਾਤ ਹੈ। ਇਹ ਕੀ ਕਿਹਾ ਕੀ? ਉਹ ਦਿਹਾੜੀ ਆ, ਮੈਂ ਉਹ ਵੀ- ਹੌਲੀ ਹੌਲੀ। ਉਹ ਇਹ ਨਹੀਂ ਕਹਿ ਰਹੇ ਕਿ ਸਾਨੂੰ ਕੋਈ ਇਦਾਂ ਦਾ ਕੰਮ ਦੱਸੋ ਵੀ ਅਸੀਂ 1500 ਕਮਾ ਲਈ, ਇਹ ਉਹਨਾਂ ਨੂੰ ਪਤਾ ਇੱਕਦਮ ਕੋ ਭੱਜ ਜਾਂਦਾ। ਉਹ ਰੌਲਾ ਇਹ ਆ ਕਿ ਇਹ ਬੰਦੇ ਦੀ ਹੁਣ ਤਨਖਾਹ ਵਾ, ਨਾ ਦੱਸਣਾ ਉਸਤਾਦ ਜੀ ਸਾਰੇ। ਯਾਨੀ ਮਿਸਾਲ ਦੇ ਤੌਰ ਤੇ ਦੱਸਾਂਗਾ, ਤਨਖਾਹ ਵਾ ਇਹਦੀ 10000 ਰੁਪਏ, ਇਹ 10 ਲੈਂਦਾ, ਹੈਂਡ ਟੂ ਮਾਊਥ ਖਾ ਲੈਂਦਾ, ਇਹਨੂੰ ਇੱਕਦਮ 60000 ਰੁਪਏ ਦੀ ਲੋੜ ਪੈ ਗਈ। ਉਹ ਅਸਲ ਉਹ ਰੌਲੇ ਆ, ਉਹ ਰੋਜ਼ ਦਾ ਰੌਲਾ ਨਹੀਂ, 1500 ਰੁਪਏ ਰੋਜ਼ ਕਮਾਈ ਜਾ ਰਿਹਾ, 1500 ਖਾਈ ਜਾ ਰਿਹਾ, 70000 ਬਿੱਲ ਆ ਗਿਆ, ਉਹ ਹੁਣ 1500 ਰੋਜ਼ ਚੋਂ ਕਿੱਥੋਂ ਜਾਣਾ? ਇਹ ਰੌਲਾ ਵਾ। ਲੇਕਿਨ ਉਹਦੇ ਉਸਤਾਦ ਵਿੱਚ ਜੀ ਉਹਦੇ ਵਿੱਚ ਇਹ ਹੋ ਸਕਦਾ ਨਾ ਉਸਤਾਦ ਜੀ ਕਿ ਇੱਕ ਖਾਨਦਾਨ ਹੈ, ਤੁਸੀਂ ਇਕੱਲੇ ਨਾ, ਪੂਰਾ ਖਾਨਦਾਨ ਦੇ ਮੈਂਬਰ ਇਕੱਠੇ ਹੋਣ, ਜਿਹੜੇ ਹਰ ਮਹੀਨੇ ਯਾਨੀ ਕਿ ਨਾ ਇੱਕ ਗੱਲੇ ਵਿੱਚ ਪੈਸੇ ਪਾਈ ਜਾਣ, ਜਿਵੇਂ ਕਿ ਅਸੀਂ ਕਰਦੇ ਹੁੰਦੇ ਸੀਗੇ। ਇੱਕ ਖਾਨਦਾਨ ਦਾ ਵੱਡਾ ਸੀਗਾ, ਅਸੀਂ ਸਾਲ ਬਾਅਦ ਪੈਸੇ ਕੱਢਣੇ, ਜਿਹਨੂੰ ਜ਼ਰੂਰਤ ਪੈਣੀ, 25 ਲੱਖ 15 ਲੱਖ 20 ਲੱਖ ਜਿੰਨੇ ਵੀ ਹੋਣੇ, ਕਿੰਨੇ ਬਾਅਦ ਦਿਨਾਂ ਬਾਅਦ ਸਾਲ ਬਾਅਦ ਅਸੀਂ ਗੱਲਾਂ ਖੋਲਦੇ ਹੁੰਦੇ ਤੇ ਸੀਗੇ। ਕਿੰਨੇ ਨਿਕਲਨੇ? ਇਹ ਸਾਲ ਬਾਅਦ 15 ਲੱਖ 20 ਲੱਖ, ਫਿਰ ਉਹ ਪੂਰਾ ਸਾਲ ਦਰਬਾਰਾਂ ਦੇ ਗੱਲੇ ਖੋਲਦਾ ਸੀ ਨਾ, ਫਿਰ ਉਹ ਸਾਲ ਬਾਅਦ ਆਪਣਾ ਗੱਲਾ ਖੋਲਦਾ ਸੀ ਵੀ ਕਿੰਨੇ ਇਕੱਠੇ ਹੋ ਗਏ। ਉਹਦੀ ਗੱਲ ਸੁਣ ਲੈ, ਸਾਲ ਬਾਅਦ 20 ਲੱਖ 25 ਲੱਖ ਵੀ 2 ਲੱਖ ਰੁਪਏ ਮਹੀਨਾ ਜੋੜ ਰਹੇ ਨੇ। ਕਿਹੜਾ ਤੂੰ ਅੱਲਾ ਅਸੀਂ ਇਕੱਲੇ ਨਹੀਂ ਨਾ, ਅਸੀਂ ਤੇ ਮੈਂ ਇਕੱਲੇ ਖਰਾਬ। ਪੂਰੇ ਉਸਤਾਦ ਜੀ ਅਸੀਂ ਇਕੱਲੇ ਨਹੀਂ, ਪੂਰਾ ਖਾਨਦਾਨ ਦੀ ਮੈਂ ਗੱਲ ਕਰ ਰਿਹਾ, ਯਾਰ ਚਾਚੇ ਕਿੰਨਾ ਕੁ- ਮਾਮੇ ਕਜ਼ਨ। ਉਹ ਯਾਰ ਕੌਣ ਨੇ ਚਾਚੇ ਤੇਰੇ ਚਾਚੇ ਦਾ ਉਹਨੂੰ ਕੀ ਨਾਂ ਸੀ ਕੱਲ ਦੱਸਿਆ ਤੂੰ? ਰਾਕਾ ਉਹ ਦੂਜਾ
ਚਾਚੇ ਦਾ ਨਾਂ ਤੇਰੇ ਦਾ ਜਿਹੜਾ ਬਾਪੂ ਛੁਰੀ ਮਾਰ। ਛੁਰੀ ਮਾਰ, ਉਹਨੇ ਕੀ ਵਿਚਾਰੇ ਨੇ ਮਹੀਨੇ ਬਾਅਦ ਦੇਣਾ ਯਾਰ। ਇਹਦਾ ਚਾਚਾ ਦਾ ਛੁਰੀ ਮਾਰਾ 1.5 ਘੰਟਾ ਖਰਬੂਜ਼ਾ ਲਾ ਕੇ ਫਿਰਦਾ ਰਿਹਾ, ਕੋਈ ਕੱਟ ਦੇਵੇ ਤੇ ਆਪਣਾ ਨਾਂ ਛੁਰੀ ਮਾਰ। ਤੇ ਆਪਣਾ ਤਾਂ ਛੁਰੀ ਮਾਰ। ਉਸਤਾਦ ਜੀ ਮੈਂ ਇੱਕ ਗੱਲ ਜਾਣਦਾ, ਸੀਰੀਅਸ ਕਰਾਂਗਾ, ਛੋਟੀ ਗੱਲ ਬਾਅਦ ਚ ਫਿਰ ਕਾਮੇਡੀ ਸ਼ੁਰੂ ਕਰ ਲਾਂਗਾ। ਅੱਲਾ ਖੈਰ ਕਰੇ। ਕਹਿੰਦਾ ਬਾਅਦ ਚ ਫਿਰ ਕਾਮੇਡੀ ਸ਼ੁਰੂ ਕਰ ਲਾਂਗਾ। ਹਾਂਜੀ, ਕਿਸੇ ਟਾਈਮ ਨਾ ਮੈਂ ਹੁਣ ਸੋਚਦਾ ਕਿ ਮੈਂ ਪੈਸੇ ਦਾ ਲਾਲਚੀ ਨਹੀਂ ਹੈ, ਯਾਨੀ ਆਪਣੇ ਅੰਦਰ ਮੇਰੇ ਨੀਅਤ ਹੈ ਕਿ ਪੈਸੇ ਦਾ ਲਾਲਚੀ ਨਹੀਂ, ਤੇ ਕਿਸੇ ਟਾਈਮ ਨਾ ਇਸ ਗੱਲ ਤੇ ਸ਼ਰਮ ਆਉਣ ਲੱਗ ਜਾਂਦੀ ਕਿ ਯਾਰ ਤੂੰ ਪੈਸੇ ਦਾ ਲਾਲਚੀ ਕਿਉਂ ਨਹੀਂ, ਲਾਲਚ ਪੋਜ਼ਿਟਿਵ ਚ ਲਾਲਚ ਹੋਣੀ ਚਾਹੀਦੀ ਹੈ। ਲਾਲਚ ਕਿਹੜਾ ਲਾਲਚੀ ਕੀ ਆ ਤੂੰ? ਪੈਸੇ ਦਾ ਲਾਲਚੀ ਉਹ ਹੁੰਦਾ ਵਾ ਜਿਹਦੇ ਕੋਲ ਪੈਸੇ ਪਏ ਨੇ ਤੇ ਉਹਦੀ ਲਾਲਚ ਨਹੀਂ ਮੁੱਕਣ ਦੇਈ, ਜਿਹਦੇ ਘਰ ਖਾਣ ਨੂੰ ਹੀ ਨਹੀਂ ਪੂਰੀ ਤਰ੍ਹਾਂ ਹੈਗਾ, ਦਵਾਈ ਦਾਰੂ ਤੇ ਪੈਸੇ ਨਹੀਂ ਸਹੀ ਹੈਗੇ, ਕਿਤੇ 19 ਕੀ ਹੋ ਜੀ ਉਹ ਨਹੀਂ ਹੈਗੀ, ਉਹ ਲਾਲਚ ਤੇ ਹੋਣੀ ਚਾਹੀਦੀ ਹੈ ਕਿ ਮੈਂ ਪੂਰੇ ਕਰਾਂ। ਸਹੀ। ਕਿਹੜਾ ਬੇਵਕੂਫ ਆ ਤੂੰ ਵੀ ਇਹ ਮੈਂ ਪੈਸੇ ਦਾ ਲਾਲਚ ਨਹੀਂ ਹੈਗੀ ਤੈਨੂੰ। ਮੈਂ ਕਿਹਾ ਸੀ ਸੀਰੀਅਸ ਹੈ ਨਹੀਂ ਕਿ ਹੁਣ ਕਾਮੇਡੀ ਤੈਨੂੰ ਨਹੀਂ ਚੱਕ ਪਤਾ ਚੰਗੇ ਕੱਪੜੇ ਪਾਵੇਂ ਤੂੰ, ਬੂਟ ਚੰਗੇ ਲਵੇਂ, ਤੇਰਾ ਅੰਮੀ ਅੱਬੂ ਜਾਣ ਲੱਗਿਆ ਤੂੰ 200-400 500 ਦਾ ਅੰਮੀ ਅੱਬੂ ਵਾਸਤੇ ਨਰਮ ਸੇਬ ਮਾਂ ਵਾਸਤੇ ਲੈ ਕੇ ਜਾਵੇਂ, ਦਿਲ ਨਹੀਂ ਕਰਦਾ? ਤੇਰੇ ਅੰਦਰ ਇਹ ਹੈ ਨਹੀਂ, ਤੇਰੇ ਅੰਦਰ ਇਹ ਜਾਗਣ ਹੀ ਨਹੀਂ ਦੇਈ ਗੱਲ। ਤੇ ਕਹਿ ਦਿਆ ਕਰੋ ਸਲਮਾਨ, ਕਹਿ ਨਹੀਂ ਦਿਆ ਕਰੋ, ਤੈਨੂੰ ਬਾਕੀ ਪਤਾ, ਬਾਕੀ ਤੈਨੂੰ ਪਤਾ ਵੀ ਮੈਂ ਟਾਈਮ ਸਿਰ ਕਿੱਥੇ ਕਿੱਥੇ ਪਹੁੰਚਣਾ। ਹਾਂ ਓਏ ਬੜਾ ਬੇਵਕੂਫ ਹੁਣ ਜਿੱਥੇ ਰੱਬ ਨੇ ਕਿਹਾ ਆਪਣਾ ਉੱਥੇ ਨਾਲ ਮਾਂ ਪਿਓ ਦਾ ਕਿਹਾ, ਮਾਂ ਪਿਓ ਨਾਲ ਹੁਸਨੇ ਸਲੂਕ ਕਰੋ, ਉਫ ਨਾ ਕਰੋ। ਤੇ ਹੁਸਨੇ ਸਲੂਕ ਕੀ ਆ? ਹੁਸਨੇ ਸਲੂਕ ਇਹ ਨਹੀਂ ਵੀ ਭੁੱਖੀ ਬੈਠੀ ਤੇ ਆ ਕੇ ਇਹਨਾਂ ਮਾਂ ਜੀ ਪੈਰ ਕੁੱਟੀ ਜਾਣੇ। ਹੁਸਨੇ ਸਲੂਕ ਤੋਂ ਮੁਰਾਦ ਇਹ ਹੈ ਕਿ ਤੂੰ ਉਹਨਾਂ ਲਈ ਕੋਸ਼ਿਸ਼ ਕਰੋ ਭਾਈਜਾਨ, ਸਲੂਕ ਅੱਛਾ ਰੱਖੋ, ਪਿਆਰ ਕਰੋ ਉਹਨਾਂ ਨਾਲ। ਔਰ ਦੇਖੋ ਯਾਰ ਮੇਰੀ ਮਾਂ ਨੂੰ ਇਸ ਟਾਈਮ ਮੈਂ ਆਹ ਚੀਜ਼ ਦੇ ਦੇਵਾਂ, ਮੇਰੀ ਮਾਂ ਨੂੰ ਡਾਕਟਰ ਕੋ ਤੇਰੇ ਕੋਲ ਇੰਨੇ ਪੈਸੇ ਹੋਣ ਵੀ ਤੂੰ ਉੱਥੇ 20 ਰੁਪਏ ਵਾਲੀ ਪਰਚੀ ਦੀ ਬਜਾਏ ਉਹਨੂੰ ਅੱਛੀ ਜਗ੍ਹਾ ਲੈ ਕੇ ਜਾਵੇ। ਆਹੋ ਇਹ ਜਦੋਂ ਅੱਲਾ ਨਾ ਕਰੇ ਜੀ ਚਲੇ ਜਾਂਦੇ ਨਾ, ਬਾਅਦ ਚ ਬੜੀਆਂ ਗੱਲਾਂ ਯਾਦ ਆਉਂਦੀਆਂ। ਹਾਂ ਇਹ ਜੀ ਜੂ ਚਲੇ ਜਾਣ ਮਗਰੋਂ ਤੇਰੇ ਕੋਲ ਪੈਸਾ ਆ ਜੇ, ਕੀ ਕਰ ਲੇਗਾ ਉਹਦਾ? ਹੁਣ ਮਿਹਨਤ ਕਰ, ਸਮਝ ਆਈ? ਉਹਨੂੰ ਪੁੱਛ ਅੰਮੀ ਕੀ ਲੈ ਕੇ ਆਵਾਂ ਤੁਹਾਡੇ ਲਈ। ਸਮਝ ਆਈ। ਅੱਛਾ ਇਦਾਂ ਦੇ ਬੰਦੇ ਕੋਲ ਜਦੋਂ ਖੁੱਲਾ ਰੁਪਈਆ ਆਇਆ ਨਾ ਡਾਕਟਰ ਹੱਥ 'ਚ ਬੰਦ ਕਰਾ ਦਿੰਦਾ, ਉਹ ਸਾਦਾ ਹੀ ਫਿਰਦੇ ਰਹਿੰਦੇ ਪੈਸੇ ਲੈ ਕੇ। ਉਸਤਾਦ ਜੀ ਇਹ ਵੀ ਮੈਂ ਬੰਦਾ ਵੇਖਿਆ ਇੱਕ ਸਾਡੇ ਪਾਕਿਸਤਾਨ ਦਾ ਹੀ ਹੈ, ਉਸ ਬੰਦੇ ਨੇ 13 ਸਾਲ ਉਬਲੇ ਚਾਵਲ ਦੇ ਨਾਲ ਦੁੱਧ ਇਹੀ ਸਿਰਫ ਖਾਂਦਾ ਰਿਹਾ, ਉਹਨੂੰ ਹਰ ਚੀਜ਼ 13 ਸਾਲ ਉਸਤਾਦ ਜੀ। ਕਿਉਂ? ਇਹ ਭਲਾ ਕਾਹਦੇ ਵਾਸਤੇ ਕੋਈ ਹੁੰਦੇ ਆ? ਬਿਮਾਰੀ ਉਹਨੂੰ ਵਿਚਾਰੇ ਮੈਂ ਤੁਹਾਨੂੰ ਇੱਕ ਗੱਲ ਨਹੀਂ ਸੀ ਸੁਣਾਈ ਕਿ ਮੈਂ ਮੰਦਰ ਗਲੀ ਅਰਬੀ ਮਾਰਕੀਟ 'ਚ ਕੰਮ ਕਰਦਾ ਹੁੰਦਾ ਸੀ, ਤੇ ਸਾਡੇ ਕੋਲ ਇਤਿਹਾਦ ਟੈਕਸਟਾਈਲ ਜਾਂ ਸਿਤਾਰਾ ਟੈਕਸਟਾਈਲ ਦੇ ਨਾ ਕੋਈ ਬੜੇ ਵੱਡੇ ਓਨਰ, ਕੋਈ CEO ਬੈਠੇ ਸੀ, ਤੇ ਨਾ ਉਹ ਦੇਖ ਰਹੇ ਨੇ ਕਿ ਇੱਕ ਪਾਂਡੀ ਨਹੀਂ ਹੁੰਦਾ, ਹਾਂਜੀ ਪਾਂਡੀ ਨਗਾਂ ਦੇ ਉੱਤੇ ਬੈਠਾ ਨਾ, ਪਲਾਓ ਕਿਤੋਂ ਉਹਨੂੰ ਆਇਆ ਤੇ ਉਹ ਬਹੁਤ ਮਜ਼ੇ ਨਾਲ ਖਾ ਰਿਹਾ, ਹਾਏ ਹਾਏ ਤੇ ਉਹ ਵੇਖ ਰਹੇ ਨੇ ਤੇ ਉਹਨਾਂ ਨੇ ਬੁਲਾਇਆ ਤੇ ਉਹਨਾਂ ਨੇ ਉਦੋਂ 1000 ਰੁਪਇਆ ਨੂੰ ਦਿੱਤਾ। ਕਹਿੰਦੇ ਯਾਰ ਮੇਰੇ ਕੋਲ ਇੰਨਾ ਕੁਛ ਆ, अब मैं नहीं खा सकता। जिड्डे और तू जिड्डे प्यार ना मुहब्बत नाल और जिड्डे बच्चों को तू खा रहा ना, ये तेरा नाम मैंने तो एडा अच्छा लगा, लेकिन गल ये है मेरे को उदों भी मतलब कह लो गरबा पिया वा, लेकिन मैं नहीं खा सकता। ਇਹ ਨਿਮਤ ਨਹੀਂ ਹੈ। ਵਾਹ ਵਾਹ। ਉਹ ਕਿਉਂ ਨਹੀਂ ਖਾ ਸਕਦੇ? ਕੋਈ ਰੌਲਾ ਸੀ? मना किया उन्होंने डॉक्टर ने, कोई प्रॉब्लम होएगी कि वो चौल ये वो ऐसे, वो सही कह रहे हैं। ऐसे ऐसे बंदे हैगे ने, मैं तो दसिया नहीं, एक बारी मेरे दाने दूने निकल आए 6 महीने जो मैं पहली बारी यार मैं भाई सिर्फ दही ना रोटी खा रहा 3 महीने, सिर्फ दही ते रोटी सादी ऐ करके बस वो ही खा रहा सुबह शाम दोपहर, कोई फर्क नहीं पै रहा। ਉਸਤਾਦ ਜੀ ਮੈਂ ਦੱਸਿਆ ਡਾਕਟਰ ਨਦੀਪ ਮੇਰਾ ਯਾਰ ਬੜਾ ਅੱਛਾ ਬਰੀ ਗੱਲ ਕਰਦਾ, ਮੈਂ ਉਹਦੇ ਕੋਲ ਦਵਾਈ ਲਈ ਹੈ ਇੱਕ ਖੁਰਾਕ, ਮੈਂ ਕਿਹਾ ਡਾਕਟਰ ਸਾਹਿਬ ਪਰਹੇਜ਼ ਕਹਿੰਦਾ ਚੱਲ ਤੂੰ ਭਾਵੇਂ ਥੱਲੋਂ ਚੁੱਕ ਕੁਲਫੀ ਖਾਇਆ, ਚੱਲ ਦੌੜ। ਇੱਕ ਮਿੰਟ ਤਾੜੀ ਹੋ ਜੇ। ਪਹਿਲਾ ਡਾਕਟਰ ਇਹਨੇ ਲਿਆ ਜਿਹਦਾ ਉਸਤਾਦ ਜੀ ਨਾਮ ਸਿੱਧਾ ਵਾ ਨਦੀਮ ਨਾਮ। ਮੈਂ ਤੁਹਾਨੂੰ ਕੋਈ ਡਾਕਟਰ ਮੈਂ ਦੱਸਿਆ ਸੀਗਾ, ਮੈਂ ਆਪਣੇ ਬੱਚੇ ਦੇ ਕਰਾਏ ਖਤਨੇ, ਉਸਤਾਦ ਜੀ ਉਹ ਡਾਕਟਰ ਦੇਖਣ ਵਾਲਾ ਸੀ, ਇਹ ਜੋ ਸਮਝ ਸੀਗੀ ਇਹ ਡਾਂਗਨ ਦਾ ਚੈਨਾ ਜੁੱਤੀ ਪਾਈ ਹੋਈ ਆ ਵੀ ਇੱਕ ਪੈਰ ਹੋਰ ਇੱਕ ਹੋਰ ਮੈਂ ਦੱਸਿਆ ਨਾ ਵੀ ਇੱਥੇ ਰੰਗੀਨ ਧਾਗੇ ਇਹ ਉਹ ਡਾਕਟਰ ਨੇ ਤੇਰੇ ਬੱਚੇ ਦਾ ਖਤਨੇ ਕੀਤੇ ਤੇ ਤੂੰ ਉਹਨੂੰ ਇੱਥੇ ਭੰਡਣ ਨਹੀਂ ਆਇਆ। ਨਹੀਂ ਭੰਡਣ ਨਹੀਂ ਲਿਆ, ਲੇਕਿਨ ਉਹਨੇ ਭਲਾ ਕੀ ਕੀਤਾ, ਲਹੂ ਵਾਲੇ ਹੱਥ ਉਦੋਂ ਆ ਕਮੀਜ਼ ਨਾਲ ਸਾਫ ਸੁ ਕਰਕੇ ਲਿਆਓ ਜੀ 1500 ਦਿਓ। ਯਾਰ ਕਿਹੜੇ ਇਲਾਕੇ 'ਚ ਰਹਿੰਦਾ ਯਾਰ, ਜਦੋਂ 7 ਉਹ ਮੈਨੂੰ ਮਾਫੀ ਦੇ ਦੇ ਯਾਰ, ਖੁਦਾ ਦਾ ਨਾ ਯਾਰ। ਉਸਤਾਦ ਜੀ ਕੂਲਰ ਦੇ ਥੱਲੇ ਟੱਪ ਰੱਖਿਆ ਛੋਟਾ, ਟੱਪ ਦੇ ਉੱਤੇ ਅੱਛਾ ਹਰਿਆਈ ਕਿੰਨੇ ਕੁ ਦਿਨਾਂ ਚਾਹੁੰਦੀ ਪਾਣੀ 'ਚ ਹਰਿਆਈ ਕਿੰਨੇ ਕੁ ਦਿਨਾਂ ਚਾਹੀਦੀ ਆ ਜਾਂਦੀ 10 ਦਿਨ। ਉਹ ਹਰਿਆਈ ਪਿਆ ਸੀ ਜਿਵੇਂ ਪੌਦਾ ਲੈ ਰਹੇ ਇੰਜ ਕਰਕੇ ਯਕੀਨ ਮੈਨੂੰ, ਮੈਂ ਕਹਾ ਡਾਕਟਰ ਸਾਹਿਬ ਤੇ ਮਿੱਟੀ ਕਾਊਂਟਰ ਤੇ ਵੀ ਪਈ ਹਰ ਉਹ ਤੂੰ ਉਹਦੇ ਕੋ ਕੀ ਲੈਣ ਗਿਆ? ਲੈਣ ਆਇਆ ਘਰੋਂ ਤੈਨੂੰ ਉਹ? ਮੈਨੂੰ ਉੱਥੇ ਕਿਸੇ ਅੱਛੇ ਹਸਪਤਾਲ 'ਚ ਜਾਂ ਹੁਣ ਜੋ ਵਿਚਾਰੇ ਨੂੰ ਗੱਲ ਤੇ ਸੁਣੋ। ਅਮੀ ਜੀ ਨਾ ਕਿਸੇ ਨੇ ਕਿਹਾ ਵੀ ਉਹ ਖਤਰਾ ਸਪੈਸ਼ਲਿਸਟ ਆ, ਅਮੀ ਜੀ ਉਹਦੇ ਕੋਲ ਚਲੇ ਗਏ ਤੇ ਖਤਨੋਂ ਕਾ ਖਿਲਾੜੀ ਆ। ਤੇ ਅਮੀ ਜੀ ਮੈਨੂੰ ਕਹਿੰਦੇ ਉੱਥੇ ਬਾਹਰ ਨਿਕਲ ਆਇਆ ਖਤਨੋਂ ਕਾ ਖਿਲਾੜੀ। ਉਹ ਡਾਕਟਰ ਕੋ ਆਇਆ, ਮੈਨੂੰ ਹੁਣ ਕੀ ਪਤਾ ਸੀਗਾ, ਮੈਂ ਜਦੋਂ ਗਿਆ ਤੇ ਮੈਂ ਕਿਹਾ ਕਿੱਥੇ ਆ,
डॉक्टर हुआ मैं कहा, अम्मी आप कही हाँ कितना गंदा हुआ अम्मी आप कही तो बैठे हो तो आराम नाल। ਤੇ ਫਿਰ ਇਹਨੇ ਆਪੇ ਹੀ ਤੁਸੀਂ ਗਏ ਮੈਂ ਨਹੀਂ ਸੀ ਗਿਆ। ਸਿਰਫ ਇਸ ਤੋਂ ਕਿ ਵੀ ਇਹਨੇ 300 ਰੁਪਏ ਲੈਣਾ ਵਾ 300 ਨਹੀਂ ਲਿਆ ਮੌਤ ਵੀ ਤੇ ਤੈਨੂੰ ਪੈਂਦੀ ਨਾ ਰੁਪਈਆ ਉੱਤੇ 10000 ਦੇਣ ਲੱਗਿਆ 6 ਸਪਤਾਹ ਤਾਂ ਅੱਜ ਤੁਹਾਨੂੰ ਅੱਜ ਲਾਈਵ ਵਾਕਿਆ ਸੁਣਾਵਾਂ। ਸੁਣਾ ਮੈਨੂੰ 50 ਰੁਪਏ ਦੇ ਕੇ ਕਹਿੰਦੇ ਫਰੂਟ ਫੜ ਲਿਆ। ਇਹ ਸੱਚੀ ਅੱਲਾ ਦੀ ਕਸਮ। ਹੁਣ ਭਲਾ ਕੀ ਸ਼ਡਿਊਲ ਸੀਗਾ ਦੇਖੋ ਤੇ ਮੈਨੂੰ ਕਹਿੰਦਾ ਯਾਰ ਮੈਂ ਕਿਹਾ ਰਾਜ ਕਿਤੇ ਰੋਕ ਯਾਰ ਮੈਂ ਕਿਹਾ ਅੰਗੂਰ ਲੈਣੇ ਮੈਂ ਤਸ਼ਰੀ ਕੀ ਵਧਣ ਰਹੀ ਆ ਨਾਸ਼ਤਾ ਨਹੀਂ ਸੀ ਕੀਤਾ ਮੈਂ ਕਿਹਾ ਅੰਗੂਰ ਖਾਣੇ ਸਾਰੇ ਰਾਤ ਰੋਕਿਆ ਨਹੀਂ ਤੇ ਮੈਨੂੰ ਇੱਥੇ ਉਤਰ ਕੇ ਕਹਿੰਦਾ ਸਿਰਫ 200 ਰੁਪਏ ਦੀ ਰੋਟੀ ਲੈ ਕੇ ਆਉਣਾ ਮੈਂ ਕਿਹਾ ਰੋਟੀ ਬਾਹਰੋਂ ਇਹਦਾ ਗਰੀਬ ਹੋਟਲ ਆ ਹਦਾਇਤ ਅਲੀ ਹਾਂਜੀ ਪੁਣਾ ਉੱਥੋਂ ਲੈ ਕੇ ਆ ਆ 50 ਰੁਪਏ ਭਰੇ ਮੈਂ ਕਿਹਾ ਫੜ 50 ਰੁਪਏ ਕੋ ਫਲ ਵੀ ਲੈ ਇਹ ਵੀ ਅੱਗੋਂ ਅੱਲਾ ਰੱਖੇਗਾ ਯਾਰ ਹਦਾਇਤ ਵਾਲਾ ਤੂੰ ਬੱਚਾ ਕਹਿ ਰਿਹਾ ਵੀ ਅੱਲਾ ਫੜ 50 ਰੁਪਏ ਕੋਈ ਫਲ ਵੀ ਲੈ ਗੱਲ ਤੇ ਉਹੀ ਹੈ ਨਾ 100 ਦੀਆਂ 8 ਰੋਟੀਆਂ ਹੋ ਗਈਆਂ ਯਾਰ ਤੂੰ ਇਸ ਗੱਲ ਨੂੰ ਛੱਡ ਦੇ ਤੂੰ ਹੁਣੇ ਕਿਹਾ ਕਿ ਮੈਨੂੰ ਕਹਿੰਦਾ ਫੜ 50 ਰੁਪਏ ਕੋਈ ਫਲ ਵੀ ਲੈ ਇਹ ਕਿਹਾ ਨਹੀਂ ਤੂੰ ਨੇ ਹਾਂਜੀ, ਕਿਹਾ। ਬਸ ਇੱਥੇ ਰਹਿਣਾ ਅੱਗੇ ਪਿੱਛੇ ਨਹੀਂ ਜਾਣਾ ਇੱਥੇ ਹੀ ਡਿਬੇਟ ਹੋਏਗੀ ਹੁਣ ਸਾਰੀ ਨਹੀਂ 50 ਰੁਪਏ ਕਿ ਦਾ ਤੂੰ ਮਿੱਠੇ ਉਹਦੀ ਗੱਲ ਸਾਦਕ ਹੋ ਗਈ ਸੱਚ ਸੱਚ ਹੈ ਮੇਰੇ ਕਿ ਉਹਨੇ ਸਾਹਮਣੇ। ਕਸਮ ਵੀ ਖਾਧੀ ਆ ਉਹਨੇ ਕਿਹਾ ਕਿ ਭਾਜੀ ਨੇ 50 ਰੁਪਏ ਦੇ ਕੇ ਕਹਿੰਦਾ ਫੜ ਕੋਈ ਫਲ ਵੀ ਲੈ ਔਰ ਇਹ ਨਹੀਂ ਕਿਹਾ ਕਿ ਆਲਾ ਫੜ 50 ਰੁਪਏ ਬੇਰ ਲੈ ਕਹਿੰਦਾ ਕੋਈ ਫਲ ਵੀ ਲੈ ਕੋਈ ਵੀ ਇਹ 1000 ਰੁਪਏ ਦਾ ਨੋਟ ਦੇ ਕੇ ਕਹਿਣ ਵਾਲੀ ਗੱਲ ਆ। 5000 ਦੇ ਕੇ ਹਾਂਜੀ। ਵੀ ਕੋਈ ਵੀ ਜਿਹੜਾ ਤੈਨੂੰ ਦਿਲ ਕਰੇ ਤੇ 50 ਰੁਪਏ ਦੇ ਕੇ ਕਹਿੰਦੇ ਆ ਮਿੱਠੇ ਓਏ ਕੈਪਟਨ ਦੇ 2 ਸਿਗਰਟ ਆਉਂਦੇ ਆ ਗਲੇ ਫਲ ਨਹੀਂ ਹੁੰਦੇ ਗਲੇ ਜਿਹੜੇ ਰੇੜੀ ਵਾਲਿਆਂ ਨੇ ਸਿੱਟਣੇ ਹੁੰਦੇ ਉਹ ਵੀ ਤੈਨੂੰ 50 ਦਿਨਾਂ ਦਵੇ 2 ਦਾਣੇ ਮੈਂ ਜ਼ਿਆਦਾ ਪੈਸੇ ਦੇਤੇ ਉਹ ਸਿਆਣਾ ਦੇਤੇ ਯਾਰ। ਉਸਤਾਦ ਜੀ 50 ਰੁਪਏ ਤੁਸੀਂ ਮੈਨੂੰ ਦੇ ਦਿਓ ਆਦੀ ਤੁਹਾਨੂੰ ਮਿੱਠੇ ਨਾਲ ਲਿਆ ਕੇ ਮੈਨੂੰ ਫੜ ਲੈਣਾ ਇਹ ਹਦਾਇਤ ਆ ਮੇਲ ਵਾਲਾ ਮਿੱਠਾ 100 ਰੁਪਏ ਦਰਜਨ ਹਾਂ ਯਾਰ ਕਿੱਥੇ ਆਏ 300 ਰੁਪਏ ਦਰਜਨ। ਓ ਯਾਰ ਤੁਸੀਂ ਪਰ ਕਿੱਥੇ ਫਲ ਆ ਬੱਚਾ ਗਵਾ ਪੁੱਛੋ ਕਿੱਡਾ ਕਿੱਡਾ ਮਿੱਠਾ ਸੀ ਉਹ ਬਾਸ਼ ਮਿੱਠਾ ਹੈ ਉਹ ਸੋਰੀ ਉਹ ਮਾਫੀ ਆ ਕੱਟ ਦੇ ਜਾ ਨਾ ਕੱਟੀ ਜਾਣ ਦੇ ਨਹੀਂ ਕੋਈ ਨਹੀਂ ਨਿਕਲੀ ਨਹੀਂ ਹਾਲੇ ਸਿਰਫ ਇਹ ਸਟਾਰਟ ਹੀ ਹੋਣ ਲੱਗੀ ਸੀ 50 ਰੁਪਏ ਦੀ ਅੱਧੀ ਦਰਜਨ 100 ਰੁਪਏ ਦੀ ਦਰਜਨ ਮਿੱਠਾ ਯਾਰ ਨਹੀਂ ਤਾਂ ਉਹਨੂੰ ਮਿੱਠਾ ਪੁੱਛ ਕਿਹੜਾ ਕਿਹੜਾ ਸੀ ਉਹਦੇ ਨਾਲ ਚੁੱਪਿਆ ਉਹ ਨਹੀਂ ਅਸਲੀ ਸਾਜੇ ਉਹ ਭਾਜੀ 100 ਰੁਪਏ ਦਰਜਨ ਨਹੀਂ ਮਿੱਠਾ ਮੈਂ ਤੁਹਾਨੂੰ ਜਿਹੜਾ ਲਿਆ ਕੇ ਦਿੰਦਾ ਆ ਮਿਲ ਸੀ ਜਿਹੜਾ ਉਧਰ ਅਸੀਂ ਲੈ ਕੇ ਆ ਤੁਹਾਨੂੰ ਕੱਟ ਕੇ ਇੱਧਰ ਭੇਜਿਆ ਤੁਸੀਂ ਨਹੀਂ ਚੁੱਪੇ ਇਹ ਹਦਾਇਤ ਵਾਲਾ ਮਿੱਠਾ ਸੀ ਸਟਾਰਟ ਜੀ ਮੋਟਰਸਾਈਕਲ ਤੇ 6 ਗੇੜੇ ਲੱਗੇ ਅੱਧੀ ਦਰਜਨ ਸੀ ਉਹ ਪਿੱਛੇ ਮੈਂ ਫੜ ਕੇ ਪੈਂਦਾ ਮਿੱਠਾ ਇੰਨੇ ਮਿੱਠੇ ਇੰਨੇ ਮਿੱਠੇ ਏਡੇ ਏਡੇ ਅੱਛਾ ਹੁਣ ਤੁਹਾਨੂੰ ਗੱਲ ਦੱਸਾਂ ਯਕੀਨ ਮੰਨੋ ਇਸ ਬੱਚਾ ਇਹ ਭਾਵੇਂ ਪੂਰੀ ਕਾਇਨਾਤ ਕੋ ਬਾਜੀ ਨੇ ਮੇਰੇ ਉੱਤੋਂ ਮਰ ਜਾਣੇ ਇਹ ਛੋਟਾ ਵੀ ਪੜਾਉਂਦਿਆਂ ਨੂੰ ਕਿਤੇ ਉਤਰਦਾ ਉੱਥੋਂ 50 ਰੁਪਏ ਵੀ ਮੇਰੇ ਕੋਲ ਲੈਂਦਾ ਵਾ ਭਾਈ ਇਹ ਗੈਰਕਸ਼ਨ ਜਾਣਾ ਤੂੰ ਚਾਹੁੰਦਾ ਕੀ ਆ ਹੈ ਸਾਜੀ ਹਾਲਾਤ ਇਦਾਂ ਦੇ ਜਾ ਰਹੇ ਨੇ ਤਾਂ ਤੈਨੂੰ ਮੈਂ ਕਹਿ ਤੇ ਰਿਹਾ ਨੂੰ ਨਹੀਂ ਤੇ ਰਹਿ ਲਾ 15 ਦਿਨ ਮੇਰੇ ਕੋਲ ਮੋਟਰਸਾਈਕਲ ਲੈ ਲਾ ਤੂੰ ਮੰਨਣੀ ਤੇ ਤੂੰ ਪਤਾ ਨਹੀਂ ਤੈਨੂੰ ਕਿਹੜਾ ਇਹੀ ਤੇ ਤੈਨੂੰ ਬਕਵਾਸ ਕਰਨ ਡਿਆ ਹੁਣ ਇਹੀ ਤੇ ਤੈਨੂੰ ਸਮਝਾ ਕੇ ਟਿਆ ਉਹ ਮੈਂ ਤੁਹਾਨੂੰ ਇਸ ਸ਼ੋਅ ਤੋਂ ਬਾਅਦ ਦੱਸੂਗਾ ਕਿਉਂ ਨਹੀਂ ਲੈਣ ਦੇ ਨਹੀਂ ਉਹਨੇ ਮੇਰੇ ਕੱਚ ਦੱਸਿਆ ਫਿਰ ਮੈਂ ਕਿਹਾ ਨਹੀਂ ਹੁਣ ਤੂੰ ਮੇਰੇ ਨਾਲ ਹੀ ਆਇਆ ਯਾਰ ਕੋਈ ਰੌਲਾ ਨਹੀਂ ਭਰਾ ਵਾ ਛੋਟਾ ਮਾੜਾ ਵਾ ਗਰੀਬ ਆ ਕੋਈ ਰੌਲਾ ਨਹੀਂ ਉਹ ਮੋਟਰਸਾਈਕਲ ਦੇ ਰਿਹਾ ਮੈਂ 15 ਦਿਨ ਰੱਖ ਕੇ 15 ਦਿਨ 15 ਦਿਨ ਮੇਰੇ ਕੋਲ ਰਵੇ ਰਾਤ 16ਵੇਂ ਦਿਨ ਮੋਟਰਸਾਈਕਲ ਲੈ ਲਵੇ ਹੁਣ ਮੈਂ ਦੱਸਾਂ ਮੈਨੂੰ ਕਿਉਂ ਨਹੀਂ ਮਹੀਨਾ ਲੈਣਾ? ਰੱਖੋ ਮੈਨੂੰ ਗੱਡੀ ਦੇ ਦਿਓ ਕਿਉਂ ਉਹ ਬੱਚੇ ਨੇ ਮੈਨੂੰ ਸਾਰਾ ਸਮਝਾਇਆ ਵਾ ਉਹ ਸਿਸਟਮ ਹੋਰ ਵਾ ਘਰ ਦਾ ਡਰਦਾ ਵਾ ਮੋਟਰਸਾਈਕਲ ਗਲੀ ਖਿਲਾਰਨੀ ਪੈਣੀ ਹੈ ਪੌਣੀ ਬਾਹਰ ਆ ਘਰ ਚੋਂ ਕਹਿੰਦਾ ਜੇ ਮੈਂ ਘਰ ਚ ਵਾੜਦਾ ਨਾ ਪੌਣੀ ਮੋਟਰਸਾਈਕਲ ਬਾਹਰ ਖਲੋਂਦੀ ਆ ਤੇ ਫਿਰ ਅਸੀਂ ਇੱਥੇ ਜ਼ਲੀਲ ਹੁੰਦੇ ਰਹੀ ਹੁਣ ਤੇਰੇ ਨਾਲ ਆਉਂਦੇ ਤੇ ਨਹੀਂ ਨਹੀਂ ਮੈਂ ਭਰਾ ਪੁੱਤਰ ਮੇਰਾ ਉਹਦਾ 100 ਕੋਈ ਹੱਲ ਹੋ ਸਕਦਾ ਵਾ ਕਿਸੇ ਦੇ ਘਰ ਖਿਲਾਰ ਸਕਦਾ ਵਾ ਉਹਨੂੰ ਵਾਇਰ ਲਾਕ ਲਾ ਸਕਦਾ ਉਹਨੂੰ ਕਿਸੇ ਮੋਟਰ ਪੰਪ ਦੇ ਨਾਲ 2 ਵਾਇਰ ਲਾਕ ਲਾ ਸਕਦਾ ਇੱਕ ਚੱਕੇ ਵਾਲੀ ਲੈ ਦਾਂਗੇ ਇਹਨੂੰ ਜਿਹੜੀ ਉਹ ਨਹੀਂ ਯਾਰ ਉਹਦੇ 36 ਹੱਲ ਨੇ ਜਾਂ ਵਾੜ ਕੇ ਕੰਧ ਉਹ ਨਾਲ ਭਾਜਨ ਉਹਦੇ ਬਹੁਤ ਹੱਲ ਨੇ ਇਸ ਚੀਜ਼ ਦੇ ਇਹ ਨਹੀਂ ਰੌਲਾ ਹੈਗਾ ਲੇਕਿਨ ਉਹ ਬੱਚੇ ਨੇ ਨਹੀਂ ਲੈਣੀ ਸੀ ਉਹ ਬੱਚਾ ਇਸ ਫੀਲਡ ਤੋਂ ਕਿਤੇ ਕਿਨਾਰਾ ਕਸ਼ੀ ਕਰਨ ਲੱਗਾ ਵਾ। ਉਹਦੇ ਤੇ ਕਰਮ ਹੋਣ ਲੱਗਾ ਵਾ ਸਾਜੀ ਨਾਲ ਇੱਕ ਗੱਲ ਸੁਣ ਲਓ ਯਾਰ ਇੱਕ ਮਿੰਟ ਕਹਿੰਦਾ ਮੈਂ ਛੱਡ ਛੁੱਟ ਦੇਣਾ ਸਾਰਾ ਕੁਝ। ਨਹੀਂ ਮੈਂ ਫੈਸਲਾ ਕਰ ਲਿਆ ਉਹਨੇ ਡਿਸੀਜਨ ਲੈ ਲਿਆ ਹਾਂ ਸਾਜੀ ਲੈ ਡਿਸੀਜਨ ਵੀ ਨਹੀਂ ਵੇਖਿਆ ਲਿਆ ਨਾ ਫਿਰ ਗੱਲ ਮੇਰੀ ਸਹੀ ਸੀ ਨਾ ਨਹੀਂ ਕਹਿੰਦਾ ਮੀਂਹ ਨੇ ਕਿਹਾ ਵਾ ਆਹ ਛੱਡ ਦੇ ਭੰਡ ਪੁਣਾ ਮਰਾਸ ਪੁਣਾ ਛੱਡ ਦੇ ਮੀਂਹ ਨੇ ਕਿਹਾ ਕਹਿੰਦਾ ਸਾਜੀ ਸਾਰੀਆਂ ਗੱਲਾਂ ਪੱਲੇ ਲੱਗਣਗੀਆਂ ਤੂੰ ਸਹੀ ਦੱਸ ਭਲਾ ਕੀ ਉਹ ਇਹ ਦੱਸਣ ਵਾਲੀ ਵੀ ਨਹੀਂ ਨਾ ਹੈਗੀ ਹਾਂ ਨਹੀਂ ਯਾਰ ਮੈਂ ਦੱਸਦਾ ਕਹਿੰਦਾ ਬੁਰੀ ਐਨੀ ਕਰਕੇ ਘਰ ਬਾਹਰੋਂ ਘਰ ਆਏ ਸਿਗਲ ਆ ਕਹਿੰਦੇ ਉਹ ਤੂੰ ਹਟਣਾ ਚਾਹਦੀ ਕੋ ਜਾਣ ਤੋਂ ਇਹਨੂੰ ਕਿਹਾ ਕਹਿੰਦੇ ਉਹ ਤੇ ਕਸਮੇ ਖੁਦਾ ਦੀ ਮਤਲਬ ਉਹ ਰੋਜ਼ ਕਹਿੰਦੇ ਕਿ ਯਾਰ ਉਹ ਸਾਨੂੰ ਵੀ ਕਿਤੇ ਲੈ ਜਾ ਉੱਥੇ ਕਿਥੇ ਰੋਜ਼ ਜਾਣਾ ਤੇਰਾ ਬੂ ਵੀ ਉਂਝ ਦਾ ਹੀ ਆ ਮਰੇ ਕੀ ਕਰਦਾ ਨਹੀਂ ਪਿਆ? ਅਸੀਂ ਵੀ ਉਹਨਾਂ ਨੂੰ ਵੇਖ ਲਈਏ ਆਪਣੀ ਜ਼ਿੰਦਗੀ ਚ ਅਸੀਂ ਵੀ ਇਹਨਾਂ ਨੂੰ ਸਲਾਮ ਚੱਲ ਆਪਾਂ ਤੂੰ ਘਰ ਕੋਈ ਅੱਛਾ ਲੰਗਰ ਪਕਾ ਆਪਾਂ ਚੱਲੇ ਲੈ ਤੁਸੀਂ ਉਹ ਲੰਗਰ ਤੋਂ ਯਾਦ ਆਇਆ ਉਸਤਾਦ ਜੀ ਪਰਸੋਂ ਤੁਸੀਂ ਖਾਣਾ ਨਹੀਂ ਖਾਣਾ ਪਰਸੋਂ ਤੁਸੀਂ ਖਾਣਾ ਨਹੀਂ ਖਾਣਾ ਪਰਸੋਂ ਤੁਸੀਂ ਖਾਣਾ ਨਹੀਂ ਖਾਣਾ ਭਾਜੀ ਉਹ ਕੁੰਨੇ ਦੇ ਤੇ ਪੈਸੇ ਭੇਜ ਦਿਓ ਹਾਂ ਪੂਰੀ ਕੀਤੀ ਤਾਂ ਜੇਬ ਚ ਨਹੀਂ ਹੈ ਹਾਂ ਕੁੰਨੇ ਦੇ ਤੇ ਭੇਜੋ ਪੈਸੇ ਤੇ ਚਿੜੇ ਚਿੜੇ ਦੇਖਦੇ ਪੈਸੇ ਵੀ ਲਵੋ ਹਾਂ ਉਹ ਸਦਕਾ ਜਿਹੜਾ ਦੇਣਾ ਆਪਾਂ ਉਹ ਆਪਣੇ ਉਹ ਮੈਂ ਦੇਣਾ ਉਸਤਾਦ ਜੀ ਵੱਡੇ ਪਾਵੇ ਵੱਡੇ ਵੱਡੇ ਪਾਵੇ ਮੈਂ ਨਹੀਂ ਖਾਂਦਾ ਮੈਨੂੰ ਅੱਗੇ ਕੋਲੇਸਟ੍ਰੋਲ ਦਾ ਥੋੜਾ ਜਿਹਾ ਨਹੀਂ ਮਸਲਾ ਯਾਰ
ਸਾਜੀ ਜਿੱਦਾਂ ਦੀਆਂ ਡਿਸ਼ਾਂ ਵਾ ਨਾ, ਤੁਸੀਂ ਰਾਤ 11 ਵਜੇ ਵੀ ਢਿੱਡ ਤੇ ਹੱਥ ਰੱਖ ਕੇ ਕਹਿਣਾ ਵਾ ਨਹੀਂ ਮੈਂ ਨਹੀਂ ਖਾਂਦਾ ਹਰੀਸਾ ਖਾਦਾ ਕਦੇ ਉਸਤਾਦ ਜੀ ਤੁਸੀਂ? ਆਓ ਖਾਦਾ ਕਦੇ? ਰੀਸਾ ਨਹੀਂ ਮੈਂ ਲਾਹੌਰੋਂ ਖਾਦਾ ਸੀ ਇੱਕ ਵਾਰੀ। ਉਹ ਹੁੰਦਾ ਕੀ ਉਸਤਾਦ ਜੀ? ਉਹ ਹਲੀਮ ਟੈਪ ਹੁੰਦਾ। ਅੱਛਾ ਮੈਂ ਸਾਜੀ ਗੋਸ਼ਤ ਦੀਆਂ ਮਰੂੜੀਆਂ ਬਣਾ ਕੇ ਆਹੋ ਅੰਮ੍ਰਿਤਸਰ ਵਾਲਿਆਂ ਦਾ। ਉਹਨੇ ਕਹਿੰਦੇ ਵੀ ਸੱਤ ਯਾਰ ਤੂੰ ਉਹ ਚਿੱਟੇ ਚੌਲ ਸੀਵੇ ਦਰਜੀ ਉਹ ਤੇ ਕਰ ਦੇ ਪਰਸੋਂ ਉਸਤਾਦ ਜੀ। ਨਹੀਂ ਤੂੰ ਇੰਨਾ ਨਾ ਪਕਾ, ਜ਼ਰੂਰੀ ਨਹੀਂ ਵੀ ਤੂੰ ਐਡਾ ਵਿਚਾਰੀ ਨੂੰ ਉਹਨੂੰ ਭੈਣ ਮੇਰੀ ਨੂੰ ਐਡਾ ਸਿਆਪਾ। ਉਹਨੂੰ ਕਹ ਬਸ ਇੱਕ ਦੋ ਬੰਦਿਆਂ ਦੇ ਛੋਟੇ ਛੋਟੇ ਜਿਹੇ ਚਿੱਟੇ ਚੌਲ ਚਿੱਟੇ ਚਨੇ ਗ੍ਰੇਵੀ ਵਾਲੇ ਚਿੱਕੜ ਨਾਲ ਪਿਆਜ਼ ਤੇ ਨਾਲ ਸਾਰਾ ਉਹ ਤੇ ਲਿਆ ਦੇ। ਪਤਾ ਗੱਲ ਕਿ ਉਸਤਾਦ ਜੀ ਮੈਂ ਹਮੇਸ਼ਾ ਮੇਰੀ ਇੱਕ ਖੂਬੀ ਰਹੀ ਹੈ ਕਿ ਮੈਂ ਛੋਟਾ ਵੱਡਾ ਇਹ ਉਹ ਮੇਰੇ ਲਈ ਸਾਰੇ ਦੋਸਤ ਯਾਰ ਉਹ ਫਿਰ ਵੱਡਿਆਂ ਦਾ ਕਰਕੇ ਮੈਂ ਵੀ 6-6 ਮਹੀਨੇ ਬੈਠਾ ਰਿਹਾ। ਮੈਨੂੰ ਤੇ ਲਿਆ ਦੇ ਕਿੰਨਾ। ਨਹੀਂ ਉਸਤਾਦ ਜੀ ਚਿੱਟੇ ਚਾਵਲ ਉਬਾਲੂ ਚਾਵਲ ਹਾਂ ਤੜਕੇ ਵਾਲੇ ਨਹੀਂ ਓਏ ਉਹੀ ਚਿੱਟੇ ਜਿਹੜੇ ਚੌਲਾਂ ਵਾਲੇ ਤੁਰਦਾ ਲਾ ਕੇ ਨਾਲ ਦਾਲ ਚਾਵਲ ਨਹੀਂ ਦੇਣੇ। ਨਾਲ ਸ਼ਾਮੀਆਂ ਨਹੀਂ ਸ਼ਾਮੀਆਂ ਜੇ ਹੋਣ ਠੀਕ ਆ, ਨਹੀਂ ਤੇ ਗੱਡੀ ਲੋੜ ਨਹੀਂ ਬਸ। ਮੈਂ ਦੱਸਦਾ ਜੀ, ਵਾਈਟ ਚਾਵਲ ਨਾਲ ਗ੍ਰੇਵੀ ਵਾਲੇ ਚਣੇ ਤੇ ਸਿਰਫ ਪਿਆਜ਼ ਤੇ ਨਿੰਬੂ ਹਾਂ, ਤੇ ਨਾਲ ਅਚਾਰ। ਹਾਂ ਅਚਾਰ 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 ਇੱਥੇ ਚਾਰ ਦਾ ਉਸਤਾਦ ਜੀ 2 ਡੱਬੇ ਵੀ ਦਾਨ ਕਰਨਾ। ਯਾਰ ਤੁਸੀਂ 8-14 ਜਾਣੇ ਹੋ, ਰੋਜ਼ ਥੋੜਾ ਜਿਹਾ ਇੱਕ ਜਿਹੜਾ ਘਰ ਪੱਕਾ ਹੁੰਦਾ ਸਾਲਨ ਲਿਆ ਕਰੋ ਮੇਰੇ ਲਈ। ਠੀਕ ਆ ਕੀ ਪਰਸੋਂ ਹੁਣ ਚਾਵਲ ਆ ਜਿਹੜੇ, ਲੇਕਿਨ ਉਸਤਾਦ ਜੀ ਹੁਣ ਚਾਵਲ ਰਹਿਣ ਦਿਓ ਨਾ, ਹੋਰ ਹਾਂ ਕੋਈ ਚਾਵਲ ਰਹਿਣ ਦੇ ਹੁਣ। ਛੋਟਾ ਗੋਸ਼ਤ ਸਹੀ ਆ। ਛੋਟਾ ਕੁਛ ਕੀਮਾ ਆਲੂ ਛੋਟਾ ਹਾਂ ਜੀ, ਮੈਂ ਤੁਹਾਡੇ ਲਈ ਕੋਫਤੇ ਲਿਆਉਣ ਲੱਗਾ ਸੀ, ਘਰ ਕੋਫਤੇ ਪਕਾਏ ਸੀ, ਲੇਕਿਨ ਉਹਨਾਂ 'ਚ ਇੱਕ ਫਾਲਟ ਸੀ। ਮੈਨੂੰ ਕੋਫਤੇ ਹੋਣ ਲੱਗ ਪਈ ਤੇਰੀ ਗੱਲ। ਮੰਗਲ ਨੂੰ ਨਾਗਾ ਤੋਂ ਪੁੱਛਦੇ ਦਾ ਉਸਤਾਦ ਜੀ। ਮੰਗਲ ਨੂੰ ਨਾਗਾ ਹੁੰਦਾ, ਬੁੱਧ ਨੂੰ ਬੁੱਧ ਨੂੰ ਵੀ ਨਾਗਾ ਹੁੰਦਾ, ਮੰਗਲ ਬੁੱਧ ਨਾਗਾ ਹੁੰਦਾ। ਜਦੋਂ ਮੈਂ ਉਸਤਾਦ ਜੀ ਲਈ ਆਲੂ ਆਂਡੇ ਘਰ ਬਣਾਉਣੇ ਸੀਗੇ, ਮੈਂ ਇੰਟਰ ਫੋਨ ਕਰਤਾ ਵੀ ਆਸ਼ਾ ਓਕੇ ਕਰ ਲਿਆ। ਉਦੋਂ ਹੀ ਗੜਗੀਲੇ ਨੇ ਪਕਾ ਲਏ। ਮੈਂ ਕਿਹਾ ਠੀਕ ਹੈ ਖਾ ਲਓ ਬਈ। ਇੰਨਾ ਗਰੀਬ ਆ, ਆਲੂ ਅੰਡਾ ਮੰਨਿਆ ਉਹਨਾਂ ਦਾ ਵੀ ਗੇੜਾ ਦੇ। ਤੇ ਭਰਾਵਾ ਹੁਣ 150-200 ਵਾਲੀ ਸਾਡੀ ਦਾ ਵੀ ਜਿਹੜਾ ਗੇੜਾ ਦੇ। ਕੀਮਾ ਲੈਂਦੇ ਉਹ ਖਾਦਾ ਹੀ ਨਹੀਂ, ਕਹਿੰਦੇ ਬਾਅਦ ਚ ਇੱਥੇ ਆ ਕੇ ਚੇਤਾ ਆ ਵੀ ਤੇ ਬੀਫ ਖਾਂਦਾ ਹੀ ਨਹੀਂ। ਲਿਆਇਆ ਵੀ ਤੇ ਸਾਜੀ ਸਲਾਮਾਬਾਦੋਂ ਸੀ। ਤੁਹਾਡੇ ਲਈ ਸਪੈਸ਼ਲ ਘਰਦਿਆਂ ਨੇ ਮੈਂ ਕਿਹਾ ਬਣਾਇਆ ਬਹੁਤ ਅੱਛਾ ਕਿ ਸਾਜੀ ਨੇ ਖਾਣਾ। ਕੀ ਉਹ ਜਿਹੜਾ ਭਾਈ ਮਿੱਠਾ ਲਿਆ ਤੇ ਨਾਲ ਜਾ ਕੇ ਕੀਮਾ, ਲਿਆ। ਆਲੂ ਕੀਮਾ। ਉਹ ਫਿਰ ਜਦੋਂ ਇੱਥੇ ਆਏ ਤੇ ਤੁਸੀਂ ਕਿਹਾ ਮੈਂ ਤੇ ਖਾਂਦਾ ਹੀ ਨਹੀਂ। ਨਹੀਂ ਮੈਂ ਉਧਰ ਕੜੀ ਉਹ ਲੈ ਕੇ ਆਇਆ ਸੀ। ਹਾਂਜੀ ਉਹ ਬਹੁਤ ਮਜ਼ੇਦਾਰ। ਕੜੀ ਚਾਵਲ ਹੋ ਜਾਣ, ਨਹੀਂ ਨਹੀਂ ਇਹ ਡਿਸ਼ ਨਹੀਂ ਕੜੀ ਸਹੀ, ਕੋੜਾ ਨਹੀਂ ਸਹੀ, ਇਹ ਬੰਗਾਲੀ ਡਿਸ਼ ਵਾ। ਚਿੱਟੇ ਚੌਲ ਤੇ ਨਾਲ ਕੜੀ ਤੇ ਚਿੱਟੇ ਚਨੇ ਚਿੱਕੜ ਗ੍ਰੇਵੀ ਗ੍ਰੇਵੀ ਵਾਲੇ ਤੇ ਕਾਲੀ ਮਿਰਚ ਵਾਲਾ ਪਿਆਜ਼ ਓਏ ਅਚਾਰ ਆਏ। ਨਾਲ ਵੱਡਾ ਚਮਚ। ਬੜਾ ਚਮਚ ਨਹੀਂ, ਚਮਚ ਹਿਸਾਬ ਦਾ ਹੀ ਐਂ ਪੂਰੀ। ਪਰਸੋਂ ਫਿਰ ਉਹਨਾਂ ਤੁਸੀਂ ਨਾ ਖਾਣਾ ਉਸਤਾਦ ਜੀ। ਮੈਂ ਤੁਹਾਨੂੰ ਇਨਵਾਈਟ ਕਰ ਰਿਹਾ ਸਾਰੇ। ਕਿੰਨੇ ਜਣੇ ਟੋਟਲ ਹੈ? ਕਿੰਨੇ ਜਣੇ? ਭਾਜੀ ਇਹ ਆ ਵੀ ਜਾਣਾ 28 ਜਣੇ। ਬਾਕੀ ਤੇ ਖਾਣ ਨਾ, ਤੁਹਾਨੂੰ ਮੈਂ ਕਹਿਣ ਡਿਆ। ਸਾਜੀ ਫਿਰ ਫਰੂਟ ਦੀ ਤੇ ਗੱਲ ਸੁਣ ਲਓ ਗੋ। 50 ਦਾ ਫਰੂਟ ਮੈਨੂੰ ਫਰੂਟ ਲੈਣ ਭੇਜਤਾ। ਹੁਣ ਮੈਂ 100 ਦੀ ਦਾਲ ਤੇ ਗੋਭੀ ਮਿਕਸ ਕਰਾਈ ਤੇ 100 ਦੀਆਂ ਰੋਟੀਆਂ ਲੈ ਲਈ। ਉਹ ਮੈਂ ਹੁਣ ਸ਼ਾਪਰ ਲੈ ਕੇ ਤੇ ਮੈਂ ਦੇਖਾਂ ਕਿੰਨੇ ਪੈਸੇ ਤੇ 50 ਰੁਪਏ ਤੇ ਰੇੜੀ ਇੰਜ ਤੁਹਾਨੂੰ 52 ਸੇਬਾਂ ਨਾਲ। ਤੇ ਮੈਂ ਕਿਹਾ ਭਾਈ ਕਿੰਨੇ ਕੀ ਭਾਅ ਲਾਏ? ਕਹਿੰਦਾ 250 ਰੁਪਏ ਕਿਲੋ ਕੀ ਸੇਬ। ਤੇ ਮੈਂ ਕਿਹਾ ਘੱਟ ਨਹੀਂ ਕਰਨੇ? ਕਹਿੰਦਾ ਕਰ ਲਾਂਗੇ 200 ਲਾ ਦਾਂਗੇ। ਮੈਂ ਕਿਹਾ ਫਿਰ 50 ਦੇ ਉਹ ਸਮਝ ਗਿਆ, ਉਹਨੇ ਕਿਹਾ ਤੈਨੂੰ ਮਿੱਠੇ ਨੇ ਭੇਜੇ ਉਹਨੇ। ਉਹ ਕਹਿੰਦਾ ਕਿੱਥੋਂ ਆਇਆ ਵਾ? ਇਹ ਤੇਰੇ ਨਾ ਤੂੰ ਹੋਰ ਇਹਦਾ ਮਹੀਨਾ ਕਿ ਗਿਆ ਨਾ, ਇਹ ਤੇ ਬੇੜਾ ਗਰਕ ਹੋਈ ਆ। ਤੂੰ ਅਮੀਰ ਵੀ ਹੋ ਗਿਆ, ਤੈਨੂੰ ਕਿਸੇ ਰੇੜੀ ਰੇੜੇ ਖਲੋਣ ਨਹੀਂ ਦੇਣਾ। ਇਹ ਸਾਡਾ ਬੜਾ ਹੁੰਦਾ ਵਾ। ਤੂੰ ਮੈਂ ਕਹਿੰਦਾ ਲੈਂਡ ਕਰੂਜ਼ ਤੇ ਵੀ ਕਿਉਂ ਨਾ ਕਹਿਣਾ ਅੱਗੇ ਹੋ ਜਾ ਓਏ, ਅੱਗੇ ਹੋ ਜਾ। ਸ਼ਾਮੀ ਖਾਂਦੇ ਹੋ ਉਸਤਾਦ ਜੀ ਸ਼ੌਕ ਨਾਲ? ਸ਼ਾਮੀ ਵੀ ਖਾ ਲੈਣਾ, ਸਵੇਰੇ ਵੀ ਖਾ ਲੈਣਾ, ਦੁਪਹਿਰੇ ਵੀ ਖਾ ਲੈਣਾ। ਜਦੋਂ ਲੈਂਗਾ ਮੈਂ ਖਾ ਲੈਂਗਾ। ਵਿੰਗਸ ਦਾਲ ਵਾਲੀ ਦਾਲ ਵਾਲੀ ਸ਼ਾਮੀ। ਤੇ ਉਹ ਜਿਹੜੇ ਹੁੰਦੇ ਨੇ ਉਹ ਵਿੰਗਸ ਜਿਹੜੇ ਹੁੰਦੇ ਨੇ ਉਹ ਉਸਤਾਦ ਜੀ, ਉਹ ਜਿਹੜੇ ਅਸੀਂ ਖਾਦੇ ਸੀਗੇ ਉੱਥੋਂ ਲੋਹਰੋਂ, ਉਹਨਾਂ ਨੂੰ ਕੀ ਕਹਿੰਦੇ ਆ? ਨਗਟਸ ਉਹ ਨਹੀਂ ਟੈਬਲੇਟ ਨੈਬਲਟ। ਨੈਬਲਟ ਖਾ ਲੈਂਦੇ ਉਸਤਾਦ ਜੀ? ਹਾਂਜੀ ਭਾਈ। ਸਾਈ ਹੁਣ ਜਦੋਂ ਲਾਹੌਰ ਜਨਾ ਖਾ ਕੇ ਹੋਣੇ ਦਾ ਨੈਬਲਟ ਉਸਤਾਦ ਜੀ ਪਰਸੋਂ ਨੈਬਲਟ ਮੇਰੀ ਬੇਟੀ ਬਣਾਉਂਦੀ ਹੈ ਮਾਸ਼ਾਅੱਲਾ ਉਸਤਾਦ ਜੀ। ਸ਼ਾਮੀਆਂ ਵੀ ਨੈਬਲਟ ਵੀ ਤੇ ਉਹ ਮੈਂ ਸਪੈਸ਼ਲ ਤੇ ਨਾਲ ਚਾਵਲ ਸਾਰੇ ਉਸਤਾਦ ਜੀ ਮੇਰੇ। ਤੇ ਅੱਲਾ ਹੀ ਖੈਰ ਕਰੇ, ਪਤਾ ਨਹੀਂ ਕੀ ਰੌਲਾ ਕੀ ਗੱਲ ਹੋ ਗਈ। ਮੈਂ ਇਹ ਸੱਸ ਦਾ ਕਾਂਟਾ ਤਾਂ ਨਹੀਂ ਵੇਚਦਾ? ਮਰੇ ਕੀ ਗੱਲ ਅੱਲਾ ਸਾਡੇ ਤੋਂ ਮੈਨੂੰ ਯਾਦ ਆਇਆ, ਸਾਡੇ ਉਸਤਾਦ ਜੀ ਮੈਨੂੰ ਸੋਨਾ ਨਹੀਂ ਪਾਣ ਦਿੰਦੇ ਘਰ ਦੇ। ਜਾਗਣਾ ਪਾ ਦਿੰਦੇ? ਓਏ ਆਹੋ ਨਾ, ਸੋਨਾ ਕਹਿੰਦੇ ਨਹੀਂ ਪਾਣਾ ਮੇਰੇ ਵੱਡੇ ਉਹ ਫਾਸ ਜਾਂਦਾ, ਕਲਾਈਆਂ ਬਹੁਤ ਭਾਰੀਆਂ ਭਾਜੀ। ਸਾਜੀ ਅੱਗੇ ਸੁਣਾਵਾਂ ਗੱਲ। ਸੱਚੀ ਮੁਝੀ ਰੇਟ ਦਾ ਬੜਾ ਅੱਛਾ ਵਾਕਿਆ ਹੈ। ਹਾਂ ਮੈਂ ਕਿਹਾ ਘੱਟ ਨਹੀਂ ਕਰਨੇ। ਕਹਿੰਦਾ ਕਰ ਲਾਂਗੇ। ਮੈਂ ਕਿਹਾ ਫਿਰ ਕਹਿੰਦਾ 200 ਲਾ ਲਾਂਗੇ। ਮੈਂ ਕਿਹਾ 50 ਦੇ ਦਿਓ। ਤੇ ਉਹਨੇ ਮੇਰੇ ਵੱਲ ਮੂੰਹ ਦੇਖ ਕੇ ਕਿਹਾ, ਕਹਿੰਦਾ ਕਿੱਥੋਂ ਆਇਆ? ਮੈਂ ਕਿਹਾ ਇਹ ਨਾਲ ਹੀ ਕੋਠੀ 'ਚ ਕੰਮ ਕਰਦਾ। ਕਹਿੰਦਾ ਆ ਮਜ਼ਦੂਰਾਂ ਵਾਸਤੇ ਹੀ ਮੈਂ ਦੇਣਾ, ਨਹੀਂ ਤਾਂ 50 ਦਾ ਆਂਦਾ ਕੀ ਅੱਜ ਕੱਲ। ਤੇ 3 ਸੇਬ ਪਾ ਕੇ ਨਾ ਵੱਡੇ ਛਾਪਰ 'ਚ, ਉਹ 3 ਇੱਧਰ ਨੂੰ ਖਿਲਰੇ ਹੋਏ ਤੇ ਮੈਂ ਅੱਗੇ ਮੋਟਰਸਾਈਕਲ ਦੇ ਟੰਗ ਰਿਹਾ ਤੇ ਕਿੱਕ ਮਾਰਾ। ਕਹਿੰਦਾ ਧਿਆਨ ਨਾਲ ਡੋਲ ਨਾ ਲਈ। ਯਾਰ ਇੱਕ ਮਿੰਟ ਠਹਿਰ ਜਾਓ।
ਮੈਨੂੰ ਨਾ ਇੱਕ ਮੇਲ ਆਈ ਹੈ, ਫਿਰ ਮੈਂ ਤੁਹਾਨੂੰ ਦੱਸਦਾ ਸਾਰੀ ਗੱਲ। ਤਾਹਿਰ ਸ਼ਾਹ ਭਾਜੀ ਦੀ, ਤਾਹਿਰ ਸ਼ਾਹ ਸਾਹਿਬ ਨੇ ਸੈੱਟ ਸੂਟ ਲਾਉਂਦੇ ਨੇ। ਆਦੀ ਰਾਤ ਨਹੀਂ ਜਿਹੜਾ ਕੈਫੇ ਸੀ ਕੈਫੇ ਦੁਬਈ। ਉਹਦਾ ਵੀ ਜਿਹੜਾ ਸਾਰਾ ਡਿਜ਼ਾਈਨ ਸੀ ਨਾ ਉਹਨਾਂ ਨੇ ਕੀਤਾ ਸੀ, ਤੇ ਉਹ ਫੈਸਲਾਬਾਦ ਨੇ। ਅੱਛਾ ਜੀ। ਮੈਂ ਕਿਹਾ ਯਾਰ ਸਾਨੂੰ ਟੀ ਟਾਈਮ ਦਾ ਵੀ ਕੋਈ ਬਣਾ ਕੇ ਦਿਓ ਇਦਾਂ ਦਾ। ਹਾਂ, ਪੋਡਕਾਸਟ ਵੀ ਪੋਡਕਾਸਟ ਦਾ ਵੀ ਕੋਈ ਬਣਾ ਕੇ ਦਿਓ। ਉਹ ਟੀ ਟਾਈਮ ਦਾ ਉਸਤਾਦ ਜੀ ਕੁਰਸੀਆਂ ਵਾਲਾ ਬਣਵਾ ਦਿਓ ਉਸਤਾਦ। ਤੇ ਉਹ ਕਹਿੰਦੇ ਕਿ ਮੈਂ ਉਹਨਾਂ ਨੂੰ ਕਿਹਾ ਤੁਸੀਂ ਮੈਨੂੰ ਬਣਾ ਕੇ ਭੇਜੋ ਕੋਈ, ਤੇ ਆਪਾਂ ਕੋਈ ਵੀ ਅਗਰ ਕੋਈ ਦੋਸਤ ਹੈਗਾ ਨਾ ਜਿਹੜਾ ਡਿਜ਼ਾਈਨਰ ਆ, ਟੀ ਟਾਈਮ ਦਾ ਕੋਈ ਆਈਡੀਆ ਦੇ ਸਕਦਾ ਤੇ ਉਹ ਬਣਵਾ, ਆਪਾਂ ਫਿਰ ਤਾਹਰ ਭਾਈ ਨੂੰ ਕਵਾਂਗੇ ਬਣਾ ਦੇਣਗੇ ਸਾਨੂੰ। ਸਹੀ ਗੱਲ। ਠੀਕ ਹੈ ਨਾ। ਲੇਕਿਨ ਜਿਹੜੇ ਨਾ ਕਲਰ ਸਾਦੇ ਸਾਦੇ, ਬਹੁਤਾ ਭਰਵਾਂ ਨਾ ਹੋਵੇ, ਕਰੈਕਟਰ ਨਜ਼ਰ ਆਉਣ, ਇੱਕ ਦੋ ਕਲਰਸ ਦੇ ਵਿੱਚ ਬਸ ਗੇਮ ਹੋਵੇ ਪਿੱਛੇ, ਯਾਨੀ ਸੈੱਟ ਤਵੱਜੋ ਜਿਹੜੀ ਨਾ ਆਪਣੇ ਵੱਲ ਨਾ ਖਿੱਚੇ ਸਾਡੀ। ਬੜੇ ਅਲੱਗ ਵਿੱਚ। ਹਾਂ, ਵਾਹ ਵਾਹ ਵਾਹ। ਮੇਰਾ ਇੱਕ ਯਾਰ ਡਿਜ਼ਾਈਨਰ ਹੈ ਉਸਤਾਦ ਜੀ, ਉਹ ਗਲੇ ਬਣਾਉਂਦਾ ਬੜੇ ਸੋਹਣੇ ਡਰੈਸਿੰਗ। ਗਲੇ ਨਹੀਂ, ਅਸੀਂ ਗਲੇ ਕੀ ਕਰਨੇ ਆ, ਸਾਨੂੰ ਫਰੈਸ਼ ਚਾਹੀਦਾ ਸੀ। ਹਾਂ ਉਸਤਾਦ ਜੀ ਸਿਰਫ ਇੱਕ ਕੰਮ ਮੇਰਾ ਛੋਟਾ ਜਿਹਾ ਕਰ ਦਿਓ ਉਸਤਾਦ, ਕਰਾਓ ਜੀ, ਕਰਾਓ ਨਾ। ਮਿਹਰਬਾਨੀ ਉਸਤਾਦ ਜੀ। ਉਸਤਾਦ ਜੀ ਸਟੈਚੂ ਵਾਲਾ ਸ਼ੋਅ ਕਰਾ ਦਿਓ ਉਸਤਾਦ, ਮਿਹਰਬਾਨੀ ਉਸਤਾਦ। ਯਾਰ ਦੇ ਤਾਜੀ ਕਰਾ ਦਿਓ। ਫੁੱਲ ਠੰਡ ਦੇ ਵਿੱਚ ਧੁੰਦ 'ਚ ਕਹਿੰਦੇ ਹੁੰਦੇ ਕਿ ਕਰੀਏ ਯਾਰ ਸਟੈਚੂ ਵਾਲਾ, ਉਹ ਗਿੱਲੇ ਗਾਰੇ ਨਾਲ ਯਾਰ ਖੁਦ ਖੁਸ਼ੀ ਦੀ 10% ਵੀ ਇਜਾਜ਼ਤ ਹੁੰਦੀ ਨਾ, ਮੈਂ ਕਰ ਲੈਣਾ ਸ਼ੋਅ ਹੋਲ। ਉਸਤਾਦ ਜੀ ਉਹ ਸ਼ੋਅ ਤੁਸੀਂ ਸੁਣਿਆ ਹੈ ਉਸਤਾਦ ਜੀ, ਵੇਖਿਆ ਹੈ? ਮੈਂ ਕਹਿੰਦਾ ਉਹ ਆਈਡੀਆ ਮੇਰਾ ਹੈ, ਮੈਂ ਕਹਿੰਦਾ ਜ਼ਾਇਆ ਨਾ ਹੋਵੇ। ਮੈਂ ਸੁਣਿਆ ਨਹੀਂ, ਮੈਂ ਸੁਣ ਕੇ ਪੱਕ ਗਿਆ। ਮੈਂ ਤੇ ਚਾਹੁੰਨਾ ਤੂੰ ਕਰੇ, ਉਹ ਨਹੀਂ ਕਰਦੇ ਪਏ। ਉਹ ਕਰ ਤੂੰ, ਤੈਨੂੰ ਪਤਾ ਲੱਗੇ। ਕਰ। ਓਏ ਉਸਤਾਦ ਜੀ ਮਿੱਠੇ ਨੇ ਬਣਨਾ ਸਟੈਚੂ, ਚਲੋ ਕਸਮ ਵਾਲੀ ਗੱਲ ਜੇ ਉਹ ਬਣ ਜਾ ਸਾਡੀ ਲਓ ਜਾਨ। ਜੀ, ਠੀਕ ਆ ਭਾਈ। ਅਗਲੇ ਹਫਤੇ ਨਾ। ਮੈਂ ਸਟੈਚੂ ਆ, ਅਗਲੇ ਹਫਤੇ ਅਗਲਾ ਨੂੰ ਸਾਰ ਹਫ਼ਤਾ ਕੋਈ ਨਾ ਕਵੇ, ਅਗਲੇ ਹਫਤੇ ਮੈਂ ਸਟੈਚੂ ਆ। ਅਗਲੇ ਹਫਤੇ ਨਹੀਂ, ਤੂੰ ਜਦੋਂ ਵੀ ਕਵੇ ਤੂੰ ਕਰ ਦੇ ਯਾਰ ਓਕੇ ਜੀ, ਸਟੈਚੂ। ਮੈਂ ਅਗਲੇ ਹਫਤੇ ਪੂਰਾ ਹਫਤਾ ਸਟੈਚੂ ਬਣ ਕੇ ਕੱਢੂੰਗਾ। ਕਹਿੰਦਾ ਮਿੱਠਾ ਸਟੈਚੂ ਆ ਜੀ ਬਸ ਜੀ। ਹੋਵੇ ਗਰਮੀ ਸਾਜੀ ਧੁੰਦ ਦੇ ਵਿੱਚ ਕਹਿੰਦੇ ਸਟੈਚੂ ਵਾਲਾ ਕਰੀਏ, ਫੁੱਲ ਠੰਡ ਪੈ ਰਹੀ ਓਏ। ਹੈ, ਆਇਓ ਸਟੈਚੂ ਵਾਲਾ ਕਰੀਏ ਯਾਰ। ਉਹ ਪਿਛਲੇ ਉਹ ਗੱਲ ਹੀ ਮਜ਼ਾਕ ਚ ਪਾ ਦਿੰਦੇ ਹੋ ਤੁਸੀਂ ਉਹ ਯਾਰ। ਦਸੰਬਰ ਦੇ ਵਿੱਚ ਧੁੰਦਾਂ ਪੈਣੀਆਂ, ਚੰਡਾ ਪੈਣੀਆਂ, ਠੰਡ ਨਾਲ ਕਹਿੰਦੇ ਸਟੈਚੂ ਬਣਾ ਕੇ ਨੰਗਿਆ ਕਰਕੇ ਪਾਣੀ ਪਾ ਕੇ ਗਿੱਲੀ ਮਿੱਟੀ। ਦੱਸੋ ਯਾਰ। ਉਹ ਮੈਂ ਸਾਰੀ ਮਿੱਟੀ ਡੱਗਿਆ ਕਰਕੇ ਗਿੱਲੀ ਮਿੱਟੀ। ਮੈਂ ਸਾਰੀ ਮਿੱਠੀ ਲਿਆਂਦੀ ਉਸਤਾਦ ਜੀ, ਉਸ ਤੋਂ ਬਾਅਦ ਕਲਰ ਲਿਆਂਦੇ, ਇਹ ਜਾ ਕੇ ਲੈ ਕੇ ਆਇਆ ਕਰ। ਹਿੱਲਣਾ ਨਹੀਂ ਉਹਨਾਂ ਨੇ। ਨਹੀਂ ਉਸਤਾਦ ਜੀ ਹਿੱਲਣਾ ਨਹੀਂ ਹੈਗਾ, ਅੱਛਾ, ਹਿੱਲਣਾ ਗਾਹਕ ਨਹੀਂ ਦੇ ਹੈਗਾ। ਸਾਹਮਣੇ ਨਹੀਂ ਹਿਲਣਾ, ਉਂਝ ਹਿਲ ਰਹੇ ਆ ਆਪਸ ਚ ਸਾਰਾ ਕੁਝ। ਲੇਕਿਨ ਜਿੰਨੀ ਠੰਡ ਸੀ ਦਸੰਬਰ, ਇਹ ਹਿੱਲ ਹਲਈਆ ਹੋ ਜਾਣਾ ਸੀਗਾ। ਸਾਜੀ ਉਹ ਤੋਂ ਵੰਡ ਟਾਈਮ ਤੋਂ ਗਿੱਲਾ ਕਰ ਦੇਣਾ ਤੇ ਉਹ ਤੋਂ ਐਂ ਖਿਲਾਰ ਦੇਣਾ। ਉਹ ਤੋਂ ਪੰਪ ਦਾ ਇਹ ਜੀ ਵੀ ਨਹੀਂ ਹੋ ਪੈਪ ਸਕਦਾ। ਲਾਇਆ ਹੋਇਆ, ਕਹਿੰਦੇ ਉੱਠ ਚੱਲ ਮਿੱਠੇ ਰੈਡੀ ਹੋ। ਮੈਂ ਕਹਾ ਤੋਪ ਨਾ ਪੂਰਾ ਲੱਗਣਾ ਪਿਆ ਮੈਨੂੰ। ਯਾਰ ਮੈਂ ਨਾ ਉਸਤਾਦ ਜੀ ਉਹਦੀ ਥੀਮ ਬੜੀ ਖੂਬਸੂਰਤ ਹੈ ਕਿ ਮੈਂ ਤੁਹਾਡਾ ਯਾਨੀ ਕਿ ਫੇਸ ਦਾ ਪੂਰਾ ਸਟੈਚੂ ਬਣਾਉਣਾ ਮਿੱਟੀ ਦੇ ਨਾਲ, ਤੁਹਾਡਾ ਯਾਨੀ ਕਿ ਮੈਂ ਸਾਰਾ ਚਿਹਰਾ ਬਣਾਇਆ ਹੈ। ਇਹਨਾਂ ਨੇ ਨਾਲ ਆ ਕੇ ਖਲੋ ਜਾਣਾ। ਕਿਉਂ ਜੀ? ਉਹ ਮੈਂ ਨਹੀਂ ਨਾ ਦੱਸਣੀ, ਉਹ ਕਿਉਂਕਿ ਸ਼ੋਅ ਹੋ ਜਾਣੀ ਹੈ। ਅਸੀਂ ਐਂਜ ਹੀ ਰਹਿਣਾ ਹੈ। ਨਹੀਂ ਉਸਤਾਦ ਐ statue ਆ। ਤੁਸੀਂ ਬਣਾਉਣਾ ਵਾ। ਉਸਤਾਦ ਜੀ ਦਾ ਸਟੈਚੂ ਪੂਰਾ ਬਣਾਇਆ ਹੋਇਆ ਮੈਂ, ਮਟੀਰੀਅਲ ਕਿੱਥੋਂ ਲਿਆਓਗੇ? ਮਿੱਟੀ ਦਾ। ਤੂੜੀ ਮਿੱਟੀ ਕਰ ਲੈਣਾ ਇਦਾਂ, ਫਿਰ ਉਹ ਤਰੇੜਾ ਨਹੀਂ ਆਣੀਆਂ। ਤੂੜੀ ਮਿੱਟੀ ਦਾ ਬਣਾਏ, ਕਿਹੜੀ ਮਿੱਟੀ ਦਾ? ਤੂੜੀ ਲਾ ਕੇ। ਤੂੜੀ ਲਾ ਕੇ ਚਲੋ ਬਹੁਤ ਅੱਛੇ। ਸਲਿੱਪ ਦੇ ਨਾ ਉੱਤੋਂ ਉਸਤਾਦ ਜੀ, ਫਿਰ ਫਿਨਿਸ਼ਿੰਗ। ਯਾਰ ਕੋਈ ਐਸਾ ਬੰਦਾ ਹੈਗਾ ਜਿਹੜਾ ਆ ਜਿਹੜੀ ਚਾਂਦ ਦੀ ਮੂਰਤੀ ਬਣਾਉਂਦੀ, ਮੈਨੂੰ ਤਸਵੀਰ ਦੇਵਾਂ ਉਸ ਬੰਦੇ ਦੀ ਬਣਾ ਦੇਵੇ। ਹਾਂਜੀ ਉਸਤਾਦ ਉਹ ਜੀ। ਮੈਂ ਇੱਕ ਇੱਥੇ ਬਣਾਉਣਾ ਵਾ, ਇੱਕ ਇੱਥੇ ਰੱਖਣਾ, ਦੋ ਬੰਦਿਆਂ ਨੇ। ਕਿਹਦੀ ਮੇਰੀ ਹੈਗੇ ਨੇ ਦੋ ਬੰਦੇ। ਉਸਤਾਦ ਜੀ ਬਾਂਸਰੀ ਹੱਥ 'ਚ ਬਣਾਣੀ ਹੋਣੀ। ਨਹੀਂ ਮੈਨੂੰ ਪਤਾ ਲੱਗ ਗਿਆ ਜਿਹੜੀ ਸ਼ੈ ਬਣਾਉਣੀ ਆ। ਹਾਂ, ਉਹ ਦੋ ਬਣਾਉਣੀਆਂ। ਲੇਕਿਨ ਕਹਿੰਦੇ ਜਿਸ ਘਰ 'ਚ ਮੂਰਤੀ ਹੋਵੇ ਨਾ, ਉੱਥੇ ਭਾਈ ਆਫਾਤੋ ਬਲਿਆਤ ਜਿਹੜੀ ਨਾ, ਬਾਬੇ ਰਾਤ ਨੂੰ ਬਹੁਤ ਫਿਰਦੇ ਆ, ਮੂਰਤੀ ਨਾਲ ਗੱਲਾਂ ਕਰਦੇ ਆ, ਮੂਰਤੀਆਂ ਟੁੱਟਦੀਆਂ ਵੀ ਆ ਰਾਤ ਨੂੰ। ਸਾਜੀ ਇੱਕ ਮੈਂ ਦੇਖਿਆ ਮੂਰਤੀ ਇਦਾਂ ਸੀਗੀ ਇੱਕ ਪਲਾਜ਼ੇ 'ਚ, ਤੇ ਯਕਦਮ ਆ ਕੇ ਆਇਆ ਬੰਦੇ, ਤੂੰ ਕੀ ਲੈਣਾ ਵਾ? ਬੰਦਾ ਡਰ ਕੇ ਭੱਜ ਗਿਆ, ਫਿਰ ਉਹ ਇੱਧਰ ਨੂੰ ਆ ਗਿਆ। ਬੜਾ ਖਤਰਨਾਕ ਮਾਹੌਲ ਆ, ਮੂਰਤੀਆਂ ਰੱਖੀਆਂ। ਭਾਜੀ ਸਟੈਚੂ ਗਾਰਮੈਂਟ ਦਾ ਸਟੈਚੂ ਨਹੀਂ ਹੁੰਦੇ, ਸਟੈਚੂ ਟੁਰ ਪਿਆ ਰਾਤ ਨੂੰ। ਗਾਰ ਕਹਿੰਦਾ ਮਾਪ ਦੇ ਕੇ ਸਟੈਚੂ ਟੁਰਦਾ। ਸਾਜੀ ਉਹ ਸਟੈਚੂ ਦਾ ਮੂੰਹ ਮਿਟਿਆ ਹੁੰਦਾ ਨਾ, ਹਾਂ, ਉਹ ਇੰਜ ਕਰਕੇ ਰਾਤ ਹੀ ਉਹਨੇ ਤਾਂ ਬਟਨ ਦਬਾਇਆ ਤੇ ਪੂਰਾ ਮੂੰਹ ਬਾਹਰ ਆ ਗਿਆ ਵਿੱਚ, ਐ ਕਰਕੇ ਪੂਰਾ ਯਾਰ ਤੁਸੀਂ ਦੋਵੇਂ ਕਿਤੇ ਬਾਹਰ 10 ਮਿੰਟ ਨਹੀਂ ਜਾਂਦੇ? ਅੱਜ ਕਾਲੂ ਨਹੀਂ ਹੈਗਾ। ਅੱਲਾ ਮਾਫੀ ਦੇ, ਸਟੈਚੂ ਨੂੰ ਬੜਾ ਡਰ ਲੱਗਦਾ ਮੈਨੂੰ ਤੇ। ਹਾਂ ਲੈ ਬਾਹੂਬਲੀ ਪਾਗਲ ਹੋਇਆ, ਕਿਤੇ ਗੱਲ ਸੁਣਾਈ ਦੀ ਹੁੰਦੀ ਆ। ਲੇਕਿਨ ਮੈਂ ਸ਼ੋਅ ਯਾਨੀ ਕਿ ਕਰਨਾ ਉਸਤਾਦ ਜੀ ਜ਼ਿੰਦਗੀ ਲਈ। ਸਟੈਚੂ ਅੱਛਾ ਉਸਤਾਦ ਜੀ ਉਹ ਹੁਣ ਉਹ ਕਿੱਡਾ ਮੁਜੱਸਮਾ ਕਿੱਡਾ ਬਣਵਾਉਣਾ ਤੁਸੀਂ? ਬਸ ਇੱਥੇ ਤੱਕ ਆ ਜਾਵੇ, ਇੱਥੇ ਤੱਕ। ਠੀਕ ਹੈ, ਤੇ ਉਹਦੀ ਹਾਈਟ ਹੋਈਟ ਇਹ ਉਹ ਮੈਂ ਤਸਵੀਰ ਦਿਆਂਗਾ ਨਾ, ਜਿੱਦਾਂ ਦਾ ਮਰਜ਼ੀ ਬਣਾ ਬਣਾ ਲੈਂਦੇ ਭਾਈ ਫੈਸਲ। ਤੁਸੀਂ ਦੇ ਦੇਣਾ ਯਾਰ ਤੁਸੀਂ ਬਣਾ ਕੇ ਦਿਓ। ਉਹ ਯਾਰ ਨਹੀਂ ਨਾ, ਮੈਂ ਇੱਥੇ ਨਹੀਂ ਨਾ ਸ਼ੋਅ ਹੋਣਾ ਯਾਰ, ਅੱਗੇ ਦੁਨੀਆ ਨੇ ਜਾਨ ਖਾ ਲੈਣੀ ਹੈ, ਉਹਨਾਂ ਨੇ ਸਾਰਿਆਂ ਨੇ ਕਹਿਣਾ ਸਾਡਾ ਵੀ ਬਣਾ, ਮੈਂ ਕਿੰਨੇ ਕੁ ਬਣਾਉਂਗਾ। ਸਿੱਧਾ ਸਿੱਧਾ ਬੰਦਾ ਉਹ ਦੇ। ਯਾਰ ਜਿਹਦੇ ਆਪਾਂ ਲਾਹੌਰ ਗਏ ਸੀ ਭਾਜੀ ਕੋ, ਹਾਂ ਜਿਹੜਾ ਮੈਂ ਜਸਵੇ ਬਣਾਏ ਸੀ। ਅੱਛਾ ਸਤਿਆਰਨੇ ਰੋਡ ਤੇ ਹੈ ਕੋਈ ਬੰਦਾ, ਉੱਥੇ ਭਾਜੀ ਹੈਗੇ ਨੇ, ਉਹਨਾਂ ਦਾ ਉੱਪਰ ਦਫ਼ਤਰ ਹੈਗਾ, ਉਹ ਬਣਾਉਂਦੇ ਨੇ ਉਸਤਾਦ ਜੀ। ਉਹਨਾਂ ਨੇ ਕਿਹਾ ਜੀ ਕਿ ਮੈਂ ਖਲਾਜੇ ਤਲਦੀਨ ਪੇਸ਼ ਕਰਨਾ ਹੈ ਸਜਾਦ ਸਾਹਿਬ ਨੂੰ, ਤੇ ਉਹਨਾਂ ਦਾ ਮੁਜੱਸਮਾ ਬਣਾਉਣਾ, ਉਹ ਤੁਹਾਨੂੰ ਇੱਕ ਗਿਫਟ ਆ ਜਾਏਗਾ ਉਸਤਾਦ ਜੀ। ਫਿਰ ਇੱਕ ਮੇਰਾ ਹੋਰ ਦੋਸਤ ਹੈ, ਉਹ ਮੋਚੀ ਕਿੱਲਾਂ ਦੇ ਨਾਲ ਤਸਵੀਰ ਬਣਾਉਂਦਾ। ਉਹ ਬਣਾਈ ਉਸਤਾਦ ਜੀ ਦੀ। ਉਹ ਤੇ ਹੈਗੀ ਹੈ ਉਸਤਾਦ ਜੀ ਚਾਈਨਾ ਦੀ ਔਰਤ ਜਿਹੜੀ 14,500 ਦੀ ਮਿਲਣ ਰਹੀ ਸਿਲੀਕੋਨ ਦੀ,
ਉਹ ਪੂਰੀ ਕੰਫਰਟੇਬਲ ਪੂਰੀ ਔਰਤ ਪੂਰਾ ਪੱਦਾ ਬਣਾ ਕੇ ਦਿੰਦੇ, ਉਹਨਾਂ ਕੋ ਤੁਹਾਨੂੰ ਇਸ ਸਾਹਮਣੇ ਆਦਗੇ ਉਦਾਂ ਦਾ ਹੀ ਹੂ ਬਹੂ। ਕਿੰਨੇ ਦੀ ਆ, ਕਿੰਨੇ ਦੀ? 14,500 ਦੀ ਔਰਤ। ਯਾਰ ਇੱਥੇ ਤੇ ਮੈਂ ਗੱਲ ਕਰਕੇ ਹੀ ਫਸ ਜਾਣਾ ਯਾਰ। ਇੱਕ ਅੰਗਰੇਜ਼ ਮੇਰਾ ਦੋਸਤ ਆ ਸਾਜੀ, ਉਹ ਥੋੜੀ ਦੇ ਨਾਲ ਨਾ ਦਰਖਤ 'ਚ ਸ਼ਕਲ ਬਣਾ ਦਿੰਦਾ ਵਾ। ਉਹ ਟਕ 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 ਉਹਦੇ ਉੱਤੇ ਪਹਿਲੇ ਦਿਲ ਬਣਾ ਤੂੰ ਬਗੈਰ ਥੋੜੀ ਤੋਂ। ਉਸਤਾਦ ਜੀ ਸਿਰਫ ਚੀਚੀ ਉਂਗਲੀਆਂ ਦੀ ਆਰਟ ਨਾਲ ਤੁਹਾਡੀ ਤਸਵੀਰ ਬਣਾ ਦੇਗਾ, ਚੀਚੀਆਂ ਉਂਗਲੀਆਂ ਕੱਟ ਕੱਟ ਕੇ ਤੁਹਾਡੀ ਤਸਵੀਰ ਬਣਾ ਦੇਗਾ ਬੰਦਾ। ਤੇ ਉਹ ਜਿਹਨੇ ਮੂੰਹ 'ਚ ਲੁੱਕ ਪਾ ਕੇ ਜ਼ੁਬਾਨ ਨਾਲ ਤਸਵੀਰ ਬਣਾਈ, ਉਹ ਭਾਈ ਉਹਨੇ ਜੀ, ਸਲਮਾਨ ਖਾਨ ਦਾ ਭਾਈ ਉਹ ਨਹੀਂ ਵੇਖਿਆ ਜਿਹਨੇ ਬਾਲਟੀ ਕੰਧ ਤੇ ਰੋੜ ਕੇ ਹੱਥ ਨਾਲ ਐ ਕੀਤਾ। ਉਹ ਭਾਈ ਖੁਦਾ ਉਸਤਾਦ ਜੀ ਇੰਜ ਚਾਰ ਚਫੇਰੇ ਰੰਗ ਬੰਨ ਕੇ ਇੰਜ ਛੰਡਾ ਲਾਏਗਾ ਤੇ ਥੱਲੇ ਪੇਪਰ ਤੇ ਆਹੋ ਤੁਹਾਡੀ ਤਸਵੀਰ ਬਣ ਜਾਏਗੀ। ਆਹੋ ਆਹ ਐਦਾਂ ਹੀ ਉਸਤਾਦ ਜੀ। ਉਹ ਇੱਕ ਬੰਦਾ ਤੁਹਾਨੂੰ ਲੱਗੇ ਸਿੱਧਾ ਪਾ ਕੇ ਸੋਫੇ ਤੇ ਤੁਹਾਡੇ ਇੰਜ ਗਲੇ 'ਚ ਲਾਲ ਕੱਟ ਪਾ ਕੇ ਵੀ ਇੱਕ ਤਸਵੀਰ ਬਣਾਏਗਾ। ਯਾਰ ਸਿੱਧਾ ਹੋ ਜਾਏ। ਸਾਜੀ ਇੱਕ ਦੀਵਾਰ ਦੇ ਉੱਤੇ ਤੁਹਾਨੂੰ ਤੁਹਾਡੀ ਤਸਵੀਰ ਬਣਾਏਗਾ, ਤੁਹਾਨੂੰ ਇਦਾਂ ਲੱਗੇਗਾ ਮੈਂ ਉਧਰ ਵੇਖਣੇ ਆਇਆ ਕਰਕੇ। ਝਾਤੀਆਂ ਮਾਰਨ ਵਾਲਾ ਸਟੈਚੂ ਹੁੰਦਾ